ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਮਨਦੀਪ ਸਿੰਘ ਸਨੋਜੇ, ਹਰਵਿੰਦਰ ਸਿੰਘ ਜੀ ਸਮਰਾ ਜੁੱਬਾ ਸਿਟੀ, ਕਸ਼ਮੀਰ ਸਿੰਘ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 6618375700, ਗੁਰਵੀਰ ਸਿੰਘ ਜੀ ਬਰਾੜ ਪ੍ਰੈਜ਼ਨੋ, ਹਰਵੰਤ ਸਿੰਘ ਜੀ ਉਪਾਓ ਜੁੱਬਾ ਸਿਟੀ। ਆਪ ਸਭ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਅਤੇ ਸਭ ਹੀ ਸਰੋਤਿਆਂ ਤੱਕ ਪਹੁੰਚਾਇਆ ਜੀ। ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਭਾਰਤ ਦੀਆਂ ਜਿਹੜੀਆਂ ਬਾਰਡਰ ਆ ਉਹਨਾਂ ਦੀ ਜੇ ਗੱਲ ਕਰੀਏ, ਜਦੋਂ ਇੱਧਰ ਨੂੰ ਕਿਤੇ ਪਾਕਿਸਤਾਨ ਵੱਲ ਨੂੰ ਗੱਲ ਹੁੰਦੀ ਆ, ਕਸ਼ਮੀਰ ਵੱਲ ਨੂੰ ਗੱਲ ਹੁੰਦੀ ਆ, ਤਾਂ ਬੜਾ ਬਿਆਨ ਬੜੇ ਆਉਂਦੇ ਆ, ਜਿੰਨੇ ਵੀ ਰਾਜਨੀਤਿਕ ਹੈਗੇ ਆ ਬੜੇ ਸ਼ੇਰ ਬਣੇ ਬੈਠੇ ਆ। ਪਰ ਹੁਣ ਜਿਹੜੀ ਚਾਈਨਾ ਆ ਉਹ ਘਸਪੈਂਠ ਕਰ ਰਹੀ ਆ, ਉਧਰ ਉੱਤਰਾਖੰਡ ਦੇ ਵਿੱਚ ਘਸਪੈਂਠ ਕਰ ਲਈ। ਇਹ ਤਿੱਬਤ ਵਾਲੀ ਸਾਈਡ ਦੇ ਉੱਤੇ ਡੋਕਲਾਮ ਖੇਤਰ ਦੇ ਵਿੱਚ ਭਾਰਤ ਤੇ ਚਾਈਨਾ ਦੇ ਵਿਚਾਲੇ ਜਿਹੜਾ ਤਣਾਅ ਉਹ ਤਾਂ ਉਸੇ ਤਰੀਕੇ ਦੇ ਨਾਲ ਬਣਿਆ ਹੋਇਆ। ਹੁਣ ਚਾਈਨੀਜ਼ ਫੌਜ ਦੇ ਵੱਲੋਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਇਲਾਕੇ ਦੇ ਵਿੱਚ ਵੀ ਘੁਸਪੈਠ ਕਰਨ ਦੀਆਂ ਖਬਰਾਂ ਜਿਹੜੀਆਂ ਦੀ ਉਹ ਸਾਹਮਣੇ ਆ ਰਹੀਆਂ ਨੇ। ਦੱਸਿਆ ਜਾਏਗਾ ਜੀ ਕਿ ਚਾਈਨੀਜ਼ ਫੌਜਾਂ ਦੀਆਂ ਕੁਝ ਟੁਕੜੀਆਂ ਜਿਹੜੀਆਂ ਸੀਗੀਆਂ ਜੀ ਉਹ ਭਾਰਤ ਵਾਲੀ ਸਾਈਡ ਦੇ ਉੱਤੇ 800 ਮੀਟਰ ਤੱਕ ਅੰਦਰ ਜਿਹੜੀਆਂ ਦੀ ਉਹ ਦਾਖਲ ਹੋ ਗਈਆਂ। 2 ਘੰਟੇ ਇੱਥੇ ਹੋ ਰਹੀਆਂ ਜੀ, ਉਸ ਤੋਂ ਬਾਅਦ ਇਹ ਵਾਪਸ ਪਰਤ ਗਏ। ਹਾਲਾਂਕਿ ਇੱਕ ਰਿਪੋਰਟ ਇਹ ਵੀ ਕਹਿੰਦੀ ਆ ਕਿ ਭਾਰਤੀ ਜਿਹੜੇ ਜਵਾਨ ਸੀਗੇ ਜੀ ਉਹਨਾਂ ਨੇ ਖਦੇੜਿਆ, ਪਰ ਇਹ ਆਪਣੇ ਜਿਹੜਾ ਜੀ ਸਮੇਂ ਤੋਂ ਬਾਅਦ ਹੀ ਜਿਹੜਾ ਉਹ ਗਏ ਨੇ। ਜਿਹੜੇ ਉੱਥੇ ਚਰਵਾਹੇ ਵਗੈਰਾ ਸੀਗੇ ਉਹਨਾਂ ਨੂੰ ਇਹਨਾਂ ਚਾਈਨੀਜ਼ ਜਿਹੜੇ ਫੌਜੀ ਸੀਗੇ ਜੀ ਉਹਨਾਂ ਨੇ ਉੱਥੋਂ ਭਜਾ ਦਿੱਤਾ, ਜਿੱਥੋਂ ਇਹ ਪਤਾ ਲੱਗਿਆ। ਉੱਤਰਾਖੰਡ ਤੇ ਭਾਰਤ ਦੇ ਤੇ ਚਾਈਨਾ ਦੀ ਸਰਹੱਦ ਦੇ ਕਰੀਬ 350 ਕਿਲੋਮੀਟਰ ਲੰਮਾ ਜਿਹੜਾ ਜੀ ਉਹ ਹਿੱਸਾ ਲੱਗਦਾ, ਔਰ ਚਾਈਨਾ ਸਰਹੱਦ ਦੇ ਨਾਲ ਇਲਾਕਿਆਂ ਦੇ ਵਿੱਚ ਘੁਸਪੈਠ ਕਰਨ ਦੀਆਂ ਰਿਪੋਰਟਾਂ ਜਿਹੜੀਆਂ ਉਹ ਆਈਆਂ ਸੀਗੀਆਂ। ਹਾਲਾਂਕਿ ਚਮੋਲੀ ਦੇ ਜਿਹੜੇ ਕਲੈਕਟਰ ਨੇ ਉਹਨੇ ਕਿਸੇ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹਦੇ ਤੋਂ ਇਨਕਾਰ ਕੀਤਾ ਕਿ ਇੱਦਾਂ ਦੀ ਕੋਈ ਜਿਹੜੀ ਆ ਜੀ ਉਹ ਘਟਨਾ ਹੋਈ ਆ। ਦੇਹਰਾਦੂਨ ਦੇ ਵਿੱਚ ਸਥਿਤ ਜਿਹੜੀ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਆ ਉਹਦੇ ਕੁਝ ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ ਇਹ ਘਟਨਾਵਾਂ 15 ਤੋਂ 25 ਜੁਲਾਈ ਤੱਕ ਜਿਹੜੀਆਂ ਦੀ ਉਹ ਵਾਪਰੀਆਂ ਨੇ। ਜਿਹੜੀ ਚਾਈਨੀਜ਼ ਲਾਲ ਸੈਨਾ ਹੈ PLA, ਇਹਦੇ 15 ਤੋਂ 20 ਜਵਾਨ ਜਿਹੜੇ ਸੀਗੇ ਜੀ ਉਹ ਇਸ ਖੇਤਰ ਦੇ ਵਿੱਚ ਆ ਗਏ ਤੇ ਉੱਥੇ ਜਿਹੜੇ ਚਰਵਾਹੇ ਸੀ ਉਹਨਾਂ ਨੂੰ ਉੱਥੋਂ ਜਾਣ ਦੇ ਵਾਸਤੇ ਇਹਨਾਂ ਨੇ ਕਿਹਾ ਜੀ। ਸਿੱਕਮ ਦੇ ਵਿੱਚ ਡੋਕਲਾਮ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਦੋਵਾਂ ਮੁਲਕਾਂ ਦੇ ਵਿਚਾਲੇ ਜਿਹੜਾ ਰੇੜਕਾ ਚੱਲ ਰਿਹਾ ਉਹਦੇ ਤੋਂ ਬਾਅਦ ਇਹ ਦੂਜੀ ਘਟਨਾ ਹੈ। ਔਰ ਜਿਹੜੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ, ਉਹਨਾਂ ਦੇ ਬ੍ਰਿਕਸ ਮੁਲਕਾਂ ਦੇ NSAs ਦੀ ਮੀਟਿੰਗ ਦੇ ਵਾਸਤੇ ਪੇਇਚਿੰਗ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ ਇਹ ਜਿਹੜੀ ਆ ਜੀ ਉਹ ਘਟਨਾ ਵਾਪਰੀ ਆ। ਸਰਕਾਰੀ ਸੂਤਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਭਾਰਤ ਚਾਈਨਾ ਸਰਹੱਦ ਦੇ ਮਿਡਲ ਸੈਕਟਰ ਦੇ ਵਿੱਚ ਇਦਾਂ ਦਾ ਹੁੰਦਾ ਹੀ ਰਹਿੰਦਾ, ਇਹਨੂੰ ਬੇਲੋੜੀ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ ਜੀ। ਇਹ ਬੇਲੋੜੀ ਹੈ ਜੀ। ਤੇ ਅੱਗੇ ਆਪਾਂ ਲੋਕ ਸਭਾ ਦੀ ਜੇ ਗੱਲ ਕਰੀਏ ਤੇ ਉਸ ਦੇ ਵਿੱਚ ਵੀ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰੀ ਰੱਖਿਆ। ਬਿਲਕੁਲ ਜੀ, ਜਿਹੜੀ ਭੀੜਾਂ ਦੇ ਵੱਲੋਂ ਕੀਤੇ ਜਾ ਰਹੇ ਕਤਲ ਤੇ ਅਖੌਤੀ ਜਿਹੜੇ ਗਊ ਰੱਖਿਅਕ ਨੇ ਉਹਨਾਂ ਦੇ ਮੁੱਦੇ ਦੇ ਉੱਤੇ ਨਿਰੰਤਰ ਜਿਹੜਾ ਹੰਗਾਮਾ ਉਹ ਵਿਰੋਧੀ ਧਿਰ ਜਿਹੜੀ ਆ ਜੀ ਉਹ ਕਰ ਰਹੀ ਆ, ਔਰ ਸਰਕਾਰ ਨੂੰ ਜਵਾਬ ਇਸ ਮਸਲੇ ਦੇ ਉੱਤੇ ਦੇਣਾ ਔਖਾ ਹੋਇਆ ਪਿਆ। ਭੀੜਾਂ ਦੇ ਵੱਲੋਂ ਕੀਤੇ ਜਾਂਦੇ ਕਤਲਾਂ ਦੇ ਮੁੱਦੇ ਦੇ ਉੱਤੇ ਇੱਕ ਵਾਰੀ ਫੇਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਤੇ ਸਰਕਾਰ ਦੇ ਦਰਮਿਆਨ ਤਿੱਖੀਆਂ ਝੜਪਾਂ ਜਿਹੜੀਆਂ ਦੀ ਉਹ ਹੋਈਆਂ ਨੇ। ਵਿਰੋਧੀ ਪਾਰਟੀਆਂ ਨੇ ਭੀੜਾਂ ਦੇ ਵੱਲੋਂ ਕੀਤੇ ਜਾ ਰਹੇ ਕਤਲਾਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਹਾਕਮ ਧਿਰ ਇਹ ਕਹਿੰਦੀ ਆ ਕਿ ਇਸ ਤਰ੍ਹਾਂ ਦੇ ਅਪਰਾਧਾਂ ਦੇ ਨਾਲ ਨਿਪਟਣ ਦੇ ਵਾਸਤੇ ਸੂਬੇ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਆ। ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਇਹ ਕਿਹਾ ਕਿ ਸਰਕਾਰ ਪਹਿਲਾਂ ਹੀ ਇਹਦੇ ਸੰਬੰਧੀ ਸੂਬਿਆਂ ਨੂੰ ਹਦਾਇਤਾਂ ਜਿਹੜੀਆਂ ਦੀ ਉਹ ਜਾਰੀ ਕਰ ਚੁੱਕੀ ਆ। ਖਿਜੇ ਹੋਏ ਕਿਰਨ ਰਿਜੀਜੂ ਨੇ ਇੱਥੋਂ ਤੱਕ ਜਿਹੜਾ ਦੀ ਉਹ ਕਹਿਤਾ ਕਿ ਜਿਹੜੇ ਸੂਬਿਆਂ ਦੇ ਮਾਮਲੇ ਦੇ ਵਿੱਚ ਕੇਂਦਰ ਦੀ ਸਰਕਾਰ ਦਖਲ ਕਿਵੇਂ ਦੇ ਸਕਦੀ ਆ। ਕੀ ਵਿਰੋਧੀ ਧਿਰ ਇਹ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਫੈਡਰਲ ਢਾਂਚਾ ਤੋੜ ਦੇਣ ਤੇ ਉਹ ਕੇਂਦਰ ਜਿਹੜੀ ਜੀ ਇਹਦੀ ਜ਼ਿੰਮੇਵਾਰੀ ਆਪਣੇ ਹੱਥਾਂ ਦੇ ਵਿੱਚ ਲੈ ਲੇ। ਜਿਹੜੇ ਕਾਂਗਰਸ ਦੇ ਆਗੂ ਨੇ ਮਲਕਰਾਜਨ ਖੜਗੇ ਉਹਨਾਂ ਨੇ ਇਹ ਕਿਹਾ ਜੀ ਕਿ ਹਿੰਦੁਸਤਾਨ ਨੂੰ ਹਜੂਮੀ ਕਤਲਾਂ ਦਾ ਮੁਲਕ ਨਹੀਂ ਬਣਨਾ ਚਾਹੀਦਾ। ਉਹਨਾਂ ਨੇ ਇਹ ਕਿਹਾ ਕਿ ਮੌਜੂਦਾ ਸਰਕਾਰ ਘੱਟ ਗਿਣਤੀਆਂ, ਦਲਿਤ
ਔਰਤਾਂ ਦੇ ਖਿਲਾਫ ਹੈ ਤੇ ਇਹਨਾਂ ਵਰਗਾਂ ਨੂੰ ਹਜੂਮੀ ਹਿੰਸਾ ਦਾ ਸਭ ਤੋਂ ਵੱਧ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਜਿਹੜੇ ਸਦਨ ਦੇ ਵਿੱਚ ਸੀਗੇ ਜੀ ਭੀੜਾਂ ਦੇ ਵੱਲੋਂ ਕੀਤੇ ਕਤਲਾਂ ਦੇ ਮੁੱਦੇ ਦੇ ਉੱਤੇ ਜਿਹੜੀ ਬਹਿਸ ਸ਼ੁਰੂ ਹੋਈ ਤਾਂ ਸਾਰੀਆਂ ਪਾਰਟੀਆਂ ਨੇ ਅਖੌਤੀ ਜਿਹੜੇ ਗਊ ਰੱਖਿਅਕ ਨੇ ਉਹਨਾਂ ਦੇ ਵੱਲੋਂ ਜਿਹੜੇ ਕੀਤੇ ਜਾ ਰਹੇ ਕਤਲ ਨੇ ਉਹਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਕਾਂਗਰਸ ਤੇ ਤ੍ਰਿਣਮੂਲ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੇ ਉੱਤੇ ਦੋਸ਼ ਇਹ ਲਾਇਆ ਕਿ ਉਹ ਹਿੰਸਾ ਲਈ ਜ਼ਿੰਮੇਵਾਰ ਅਖੌਤੀ ਗਊ ਰੱਖਿਅਕਾਂ ਨੂੰ ਸ਼ਹਿ ਦੇ ਰਹੀ ਹੈ, ਜਦੋਂ ਕਿ ਜਿਹੜੇ ਹਾਕਮ ਧਿਰ ਉਹਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਬਾਰ-ਬਾਰ ਇਹ ਗੱਲ ਬਿਆਨ ਕੀਤੀ ਆ, ਬਿਆਨ ਦਿੱਤੇ ਆ ਕਿ ਅਖੌਤੀ ਜਿਹੜੇ ਗਊ ਰੱਖਿਅਕ ਨੇ ਇਹਨਾਂ ਨੂੰ ਰਾਜ ਦੀਆਂ ਸਰਕਾਰਾਂ ਨੱਥ ਪਾਉਣ। ਦੂਜੇ ਪਾਸੇ ਜਿਹੜਾ ਹੈ ਜੀ ਵਿਰੋਧੀ ਧਿਰ ਜਿਹੜੀ ਸੀਗੀ ਜੀ ਉਹਨੇ ਇਹ ਕਿਹਾ ਕਿ ਇਹ ਮਹਿਜ਼ ਜਿਹੜੇ ਬਿਆਨ ਨੇ ਉਹ ਬਿਆਨ ਦੇਣ ਦੇ ਵਾਸਤੇ ਦਿੱਤੇ ਗਏ ਨੇ, ਭੀੜਾਂ ਜਿਹੜੀਆਂ ਨੇ ਉਹਦੇ ਉੱਤੇ ਕੋਈ ਅਸਰ ਇਹਨਾਂ ਚੀਜ਼ਾਂ ਦਾ ਨਹੀਂ ਪਿਆ ਜੀ। ਭੈਣਾ ਬਿੰਨੀ ਜੀ ਸੱਜੇ ਕੀਤੇ ਤਾਂ ਕਿ ਆਪਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੇ ਵਿੱਚ ਇੱਕ ਖੁਦਕੁਸ਼ੀਆਂ ਨੂੰ ਲੈ ਕੇ ਕਮੇਟੀ ਬਣਾਈ ਸੀ, ਪਰ ਉਹ ਪਤਾ ਲੱਗਾ ਕਿ ਉਹ ਕਮੇਟੀ ਕਿਸੇ ਪਰਿਵਾਰ ਕੋਲ ਪਹੁੰਚੀ ਨਹੀਂ। ਬਿਲਕੁਲ ਜੀ, ਐਕਚੁਅਲੀ ਇਹ ਕਮੇਟੀ ਕੁਝ ਸਮਾਂ ਪਹਿਲਾਂ ਜਿਹੜੀ ਬਣਾਈ ਗਈ ਸੀਗੀ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਸਾਰ ਲੈਣ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਲਈ ਜਿਹੜੀ ਬਣਾਈ ਗਈ ਸੀਗੀ। ਇਹ ਅਜੇ ਤੱਕ ਕਿਸੇ ਖੁਦਕੁਸ਼ੀ ਕਰਨ ਵਾਲੇ ਪੀੜਤ ਪਰਿਵਾਰ ਦੇ ਕੋਲੇ ਇਹ ਕਮੇਟੀ ਜਿਹੜੀ ਆ ਜੀ ਉਹ ਪਹੁੰਚੀ ਨਹੀਂ। ਕਮੇਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਰਿਕਾਰਡ ਰੱਖਣ ਜਾਂ ਇਹਦੀਆਂ ਮੀਟਿੰਗਾਂ ਨੂੰ ਠੀਕ ਤਰੀਕੇ ਦੇ ਨਾਲ ਚਲਾਉਣ ਲਈ ਅਜੇ ਤੱਕ ਕਿਸੇ ਅਧਿਕਾਰੀ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸੰਬੰਧੀ ਬਣਾਈ ਗਈ ਟੀ ਹੱਕ ਕਮੇਟੀ ਨੇ ਅੰਮ੍ਰਿਤਸਰ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਹੈ। ਜਿਹੜਾ ਜੀ ਲੁਧਿਆਣੇ ਦੇ ਵਿੱਚ ਕਿਸਾਨਾਂ ਦੇ ਨਾਲ ਮੀਟਿੰਗ ਜਿਹੜੀ ਉਹ ਕੀਤੀ ਜਾਊਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ 19 ਜੂਨ ਨੂੰ ਕੀਤੇ ਗਏ ਐਲਾਨ ਦੇ ਮੁਤਾਬਕ ਸਪੀਕਰ ਰਾਣਾ KP ਸਿੰਘ ਹੋਰਾਂ ਨੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਦੇ ਵਿੱਚ 5 ਮੈਂਬਰੀ ਕਮੇਟੀ ਜਿਹੜੀ ਆ ਜੀ ਉਹ ਕਾਇਮ ਕੀਤੀ ਸੀ। ਇਸ ਕਮੇਟੀ ਦੇ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇੱਕ ਵਿਧਾਇਕ ਸ਼ਾਮਲ ਕਰਨ ਦਾ ਧਿਆਨ ਰੱਖਿਆ ਗਿਆ, ਪਰ ਕੋਈ ਔਰਤ ਜਿਹੜੀ ਵਿਧਾਇਕ ਸੀਗੀ ਇਸ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਜਿਹੜਾ ਜੀ ਉਹ ਕੀਤੀ ਗਈ। ਸਵਾਲ ਇਹ ਹੈ ਜੀ ਕਿ ਜਦੋਂ ਦੇ ਇਹ ਜਿਹੜੀ ਇਹਦੀ ਕਮੇਟੀ ਹੋਣ ਦੇ ਵਿੱਚ ਆਈ ਹੋਈ ਆ, ਟੀ ਹੱਕ ਦੀ ਜਿਹੜੀ ਕਮੇਟੀ ਆ ਉਹ ਕਿਸਾਨਾਂ ਦੇ ਨਾਲ ਮੀਟਿੰਗਾਂ ਕਰ ਰਹੀ ਹੈ, ਪਰ ਇਹ ਕਮੇਟੀ ਜਿਹੜੀ ਆ ਜੀ ਉਹ ਕਿੱਥੇ ਗਈ ਇਹਦਾ ਨਹੀਂ ਜਿਹੜਾ ਜੀ ਉਹ ਪਤਾ ਲੱਗ ਰਿਹਾ ਜੀ। ਜਿਹੜੀ ਸਰਕਾਰ ਦੇ ਵੱਲੋਂ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੇ ਐਲਾਨ ਨੂੰ ਅਮਲੀ ਰੂਪ ਦੇਣ ਦੇ ਵਾਸਤੇ ਵੀ ਵਿਧਾਨ ਸਭਾ ਦੀ ਕਮੇਟੀ ਨੇ ਸੁਝਾਅ ਦੇਣੇ ਆ। ਜਦੋਂ ਇਹ ਕਿਸਾਨਾਂ ਦੇ ਕੋਲੇ ਅਪਰੋਚ ਨਹੀਂ ਕਰੂਗੀ ਤਾਂ ਫਿਰ ਉਹਨੂੰ ਕਿਵੇਂ ਜਿਹੜੀ ਆ ਜੀ ਇਹ ਰਿਐਲਿਟੀ ਪਤਾ ਲੱਗੂਗੀ ਕਿ ਇਹ ਪਰਿਵਾਰ ਜਿਹੜੇ ਨੇ ਉਹ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਜੀ ਉਹ ਜੀ ਰਹੇ ਨੇ। ਅਕਸਰ ਇਹ ਕਿਹਾ ਜਾਂਦਾ ਜੀ ਕਿ ਜਦੋਂ ਕਿਸੇ ਮਾਮਲੇ ਨੂੰ ਟਾਲਣਾ ਹੋਵੇ ਜਾਂ ਤਾਂ ਉਹਦੇ ਉੱਤੇ ਕਮਿਸ਼ਨ ਬਣਾ ਦਿਓ ਜਾਂ ਫਿਰ ਉਹਦੇ ਲਈ ਕਮੇਟੀ ਜਿਹੜੀ ਆ ਜੀ ਉਹ ਖੜੀ ਕਰ ਦਿਓ ਤੇ ਉਸ ਤੋਂ ਬਾਅਦ ਫਿਰ ਆਪੇ ਜਿਹੜੀ ਆ ਜੀ ਉਹ ਗੱਲ ਆਈ ਗਈ ਹੋ ਜਾਂਦੀ ਹੈ, ਭਾਵ ਕਿ ਠੰਡੇ ਬਸਤੇ ਦੇ ਵਿੱਚ ਜਿਹੜੀ ਆ ਉਹ ਪੈ ਜਾਂਦੀ ਹੈ। ਜੀ ਬਿਲਕੁਲ ਠੰਡੇ 'ਚ ਹੀ ਪੈਣੀ ਹੈ ਵੈਸੇ ਇਹ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਮਾਨਸੂਨ ਆਈ ਹੈ, ਪਰ ਅੱਧਾ ਪੰਜਾਬ ਉਹਦੇ ਵਿੱਚ ਸੋਕਾ ਹੀ ਰਿਹਾ। ਬਿਲਕੁਲ ਜੀ, ਕੁਦਰਤ ਜਿਹੜੀ ਹੈ ਜੀ ਉਹਨੇ ਸਾਰੀਆਂ ਜਿਹੜੀਆਂ ਕਿਆਸ ਅਰਾਈਆਂ ਉਹ ਖਤਮ ਕਰ ਦਿੱਤੀਆਂ ਨੇ। ਜਿਹੜਾ ਮੌਸਮ ਵਿਭਾਗ ਹੈ ਉਹ ਕਦੀ ਤਾਂ ਘੰਟੇ ਬਾਅਦ ਜਿਹੜੀ ਇਹਦੀ ਜਾਣਕਾਰੀ ਦਿੰਦਾ ਕਿ ਹੁਣ ਬੱਦਲ ਇੱਧਰ ਉੱਧਰ ਲੰਘ ਗਏ, ਐ ਨੂੰ ਚਲੇ ਗਏ, ਪਰ ਉਹਦੇ ਤੋਂ ਉਲਟ ਜਿਹੜੇ ਆ ਜੀ ਉਹ ਤੁਰੇ ਫਿਰਦੇ ਆ। ਇੱਕ ਚਿੱਠੀ ਕੱਲ ਉਂਝ ਵੈਸੇ ਜਾਰੀ ਜਿਹੜੀ ਆ ਜੀ ਉਹ ਕੀਤੀ ਗਈ ਆ ਪੰਜਾਬ ਦੇ ਸਮੁੱਚੇ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੂੰ ਕਿ 3 ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਕਰਕੇ ਹੜ੍ਹਾਂ ਦੇ ਅਗਾਊਂ ਜਿਹੜੇ ਆ ਜੀ ਉਹ ਪ੍ਰਬੰਧ ਕੀਤੇ ਜਾਣ। ਸਾਉਣ ਦਾ ਅੱਧਾ ਮਹੀਨਾ ਲੰਘ ਗਿਆ, ਜੁਲਾਈ ਦੇ ਪਹਿਲੇ ਦਿਨਾਂ ਦੇ ਵਿੱਚ ਮੌਨਸੂਨ ਦਸਤਕ ਜਿਹੜੀ ਆ ਜੀ ਉਹ ਪੰਜਾਬ ਦੇ ਖੇਤਰ ਦੇ ਵਿੱਚ ਦਿੰਦੀ ਆ। ਜੁਲਾਈ ਪੂਰਾ ਬੀਤ ਗਿਆ, ਅੱਜ 1 ਅਗਸਤ ਇੱਥੇ ਜਿਹੜੀ ਦੀ ਉਹ ਹੋ ਗਈ। ਅੱਧਾ ਪੰਜਾਬ ਅਜੇ ਵੀ ਮੀਂਹ ਦੀ ਉਡੀਕ ਦੇ ਵਿੱਚ ਆ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਨਾਲ ਕਿਸਾਨਾਂ ਦੀ ਆਸ ਕਦੇ ਵੱਧ ਜਾਂਦੀ ਹੈ, ਕਦੇ ਟੁੱਟ ਜਾਂਦੀ ਆ। ਸਭ ਤੋਂ ਵੱਧ ਵਾਰ ਮੀਂਹ ਪੈਣ ਦੀ ਜਿਹੜੀ ਪੇਸ਼ੀਨ ਗੋਈ ਆ ਜੀ ਉਹ ਗਲਤ ਸਾਬਤ ਹੋਈ ਆ। ਅੱਧਾ ਪੰਜਾਬ ਇਸ ਵੇਲੇ ਸੋਕੇ ਦੀ ਮਾਰ ਦੇ ਹੇਠ ਆਇਆ ਪਿਆ ਜੀ। 31 ਜੁਲਾਈ ਤੱਕ ਆਮ ਦੇ ਨਾਲੋਂ ਕੋਈ 23 ਮਿਲੀਮੀਟਰ ਜਿਹੜਾ ਜੀ ਉਹ ਘੱਟ ਮੀਂਹ ਪਿਆ। ਹਰਿਆਣੇ ਦੇ ਵੀ ਹਾਲਾਤ ਜਿਹੜੇ ਆ ਜੀ ਉਹ ਆਮ ਨਾਲੋਂ 20% ਇੱਥੇ ਵੀ ਮੀਂਹ ਜਿਹੜਾ ਉਹ ਘੱਟ ਪਿਆ। ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਸੋਕੇ ਵਾਲੀ ਸਥਿਤੀ ਬਣ ਗਈ ਆ। ਸਭ ਤੋਂ ਵੱਧ ਮਾੜਾ ਹਾਲ ਫਿਰੋਜ਼ਪੁਰ ਜ਼ਿਲ੍ਹੇ ਦਾ, ਜਿੱਥੇ ਆਮ ਨਾਲੋਂ 75% ਘੱਟ ਮੀਂਹ ਪਿਆ। ਚੰਡੀਗੜ੍ਹ ਦੇ ਵਿੱਚ ਇਸ ਵਾਰੀ ਸੁੱਕਾ ਰਹਿ ਗਿਆ ਤਕਰੀਬਨ। ਪਿਛਲੇ ਹਫ਼ਤੇ ਕੱਲ ਥੋੜਾ ਮੀਂਹ ਜਿਹੜਾ ਜੀ ਉਹ ਜ਼ਰੂਰ ਪਿਆ, ਆਮ ਨਾਲੋਂ 12% ਘੱਟ ਮੀਂਹ ਪਿਆ, ਜਦੋਂ ਕਿ ਚੰਡੀਗੜ੍ਹ ਦੇ ਵਿੱਚ ਮੀਂਹ ਜਿਹੜਾ ਜੀ ਉਹ ਛਮ ਪੈਂਦਾ ਜੀ, ਬਹੁਤ ਜ਼ਿਆਦਾ ਬਰਸਾਤ ਹੁੰਦੀ ਹੈ। ਇਸ ਵਾਰੀ ਇਦਾਂ ਦਾ ਕੁਝ ਜਿਹੜਾ ਉਹ ਨਹੀਂ ਹੋਇਆ।
10 ਦਿਨ ਪਹਿਲਾਂ ਜਿਹੜੇ ਜੀ ਤਕਰੀਬਨ 48% ਇਹ ਘੱਟ ਸੀਗਾ। ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਜੁਲਾਈ ਮਹੀਨੇ ਦੇ ਵਿੱਚ 1 ਘੰਟੇ ਦੇ ਵਿੱਚ 34 ਮਿਲੀਮੀਟਰ ਮੀਂਹ ਜਿਹੜਾ ਜੀ ਉਹ ਵਰਿਆ। ਹਰਿਆਣੇ ਦੇ ਹਾਲਾਤ ਵੀ ਇਦਾਂ ਦੇ ਹੀ ਨੇ। ਪੰਚਕੂਲਾ ਪੂਰੇ ਹਰਿਆਣੇ ਦੇ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਪਿਆ, ਜਿੱਥੇ ਆਮ ਨਾਲੋਂ 73% ਘੱਟ ਮੀਂਹ ਰਿਕਾਰਡ ਕੀਤਾ ਗਿਆ। ਪੰਜਾਬ ਦੇ ਵਿੱਚ ਅੱਜ ਤੱਕ 200 ਮਿਲੀਮੀਟਰ ਬਾਰਿਸ਼ ਜਿਹੜੀ ਹੈ ਜੀ ਉਹ ਰਿਕਾਰਡ ਕੀਤੀ ਗਈ ਆ, ਜਦੋਂ ਕਿ ਆਮ ਜਿਹੜਾ ਮੀਂਹ ਆ ਇਹ 223 ਮਿਲੀਮੀਟਰ ਜਿਹੜਾ ਉਹ ਪੈਂਦਾ। ਹਰਿਆਣੇ ਦੇ ਵਿੱਚ 203 ਮਿਲੀਮੀਟਰ ਬਾਰਿਸ਼ ਹੁੰਦੀ ਆ, ਪਰ ਇਸ ਵਾਰ ਅਜੇ ਤੱਕ ਸਿਰਫ 183 ਮਿਲੀਮੀਟਰ ਜਿਹੜਾ ਜੀ ਉਹ ਮੀਂਹ ਪਿਆ। ਫਿਰੋਜ਼ਪੁਰ ਦੇ ਵਿੱਚ ਸਿਰਫ 39 ਮਿਲੀਮੀਟਰ ਜਿਹੜਾ ਜੀ ਉਹ ਮੀਂਹ ਪਿਆ। ਕਿਸਾਨ ਸੋਕੇ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਮੋਹਾਲੀ ਦੇ ਵਿੱਚ ਆਮ ਨਾਲੋਂ 43%, ਪਟਿਆਲੇ ਦੇ ਵਿੱਚ ਆਮ ਨਾਲੋਂ 42%, ਹੁਸ਼ਿਆਰਪੁਰ ਦੇ ਵਿੱਚ 37%, ਜਲੰਧਰ 'ਚ 36%, ਸੰਗਰੂਰ ਦੇ ਵਿੱਚ 40%, ਫਤਿਹਗੜ੍ਹ ਸਾਹਿਬ ਦੇ ਵਿੱਚ 28% ਤੇ ਲੁਧਿਆਣੇ ਦੇ ਵਿੱਚ ਆਮ ਨਾਲੋਂ 21% ਘੱਟ ਮੀਂਹ ਜਿਹੜਾ ਜੀ ਉਹ ਪਿਆ। ਸੋ ਇਹ ਅੱਧਾ ਪੰਜਾਬ ਹੈ ਜੀ ਜਿਹਦੇ ਸਾਈਡ ਤੋਂ ਮੌਨਸੂਨ ਜਿਹੜੀ ਹੈ ਜੀ ਉਹ ਲੰਘ ਰਹੀ ਹੈ, ਕਿਉਂਕਿ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ। ਅਗਸਤ ਦੇ ਅੱਧ ਤੋਂ ਬਾਅਦ ਜਿਹੜੀ ਹੈ ਜੀ ਉਹ ਮੌਨਸੂਨ ਪਰਤਣੀ ਸ਼ੁਰੂ ਹੋ ਜਾਂਦੀ ਆ। ਸੋ ਇੱਕ ਆਸ ਜਿਹੜੀ ਹੈ ਜੀ ਮੀਂਹ ਤੋਂ ਉਹ ਤਕਰੀਬਨ ਹੁਣ ਜਿਹੜੀ ਹੈ ਜੀ ਉਹ ਮੁੱਕਣੀ ਸ਼ੁਰੂ ਹੋ ਜਾਊਗੀ। ਇਸ ਵਾਰੀ ਜਿਹੜਾ ਜੀ ਸਭ ਤੋਂ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਮੌਨਸੂਨ ਬਹੁਤ ਭਰਵੀਂ ਹੋਊਗੀ। ਇਸ ਵਾਰੀ ਪਿਛਲੇ ਸਾਲਾਂ ਦੇ ਨਾਲੋਂ ਵੱਧ ਜਿਹੜਾ ਜੀ ਉਹ ਮੀਂਹ ਪੈਣਗੇ, ਪਰ ਇਦਾਂ ਦਾ ਕੁਝ ਵੀ ਅਜੇ ਤੱਕ ਵੇਖਣ ਨੂੰ ਨਹੀਂ ਮਿਲਿਆ। ਬਿਲਕੁਲ ਜੀ, ਕੁਦਰਤ ਦੇ ਰੰਗ ਆ, ਇਹ ਤਾਂ ਕੋਈ ਰਾਜਨੀਤੀ ਨਹੀਂ ਇਹਦੇ ਵਿੱਚ। ਤਾਂ ਅੱਗੇ ਆਪਾਂ ਗ੍ਰੰਥੀਆਂ ਦੀ ਗੱਲ ਕੀਤੀ ਸੀ ਕਿ ਉਹਨਾਂ ਨੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਹੜਤਾਲ ਕੀਤੀ ਹੋਈ ਹੈ, ਪਰ ਮੰਗਾਂ ਵੀ ਮੰਨ ਲਈਆਂ ਗਈਆਂ ਤੇ ਹੜਤਾਲ ਦਾ ਵੀ ਭੋਗ ਪੈ ਗਿਆ। ਐਕਚੁਅਲੀ ਇਹ ਪਹਿਲੀ ਵਾਰੀ ਹੈ ਜੀ ਕਿ ਦਰਬਾਰ ਸਾਹਿਬ ਸਮੂਹ ਦੇ ਵਿੱਚ ਜਿਹੜੀ ਇੱਦਾਂ ਦੀ ਹੜਤਾਲ ਕੀਤੀ ਗਈ ਆ, ਉਹ ਵੀ ਉਸ ਟਾਈਮ ਜਦੋਂ ਜਿਹੜੇ ਅਕਾਲੀ ਦਲ ਦੇ ਪ੍ਰਧਾਨ, ਸਾਬਕਾ ਡਿਪਟੀ ਮੁੱਖ ਮੰਤਰੀ ਤੇ ਕੇਂਦਰ ਦੇ ਵਿੱਚ ਮੰਤਰੀ ਹਰਸਿਮਰਤ ਕੌਰ ਬਾਦਲ ਹੁਰੀ ਉੱਥੇ ਜਿਹੜੇ ਜੀ ਮੌਜੂਦ ਸਨ, ਕਿਉਂਕਿ ਉਹਨਾਂ ਦੇ ਵੱਲੋਂ ਕੋਈ ਪਾਠ ਰਖਾਇਆ ਜਾਣਾ ਸੀਗਾ। ਜਿਹੜੇ ਗ੍ਰੰਥੀ ਸੀਗੇ ਉਹਨਾਂ ਨੇ ਉਹ ਵੀ ਪਾਠ ਖੋਲ੍ਹਣ ਤੋਂ ਨਾ ਕਰਤੀ, ਪਰ ਅਕਾਲ ਤਖਤ ਤੋਂ ਗ੍ਰੰਥੀ ਜਿਹੜੇ ਜੀ ਲਿਆ ਕੇ ਉਹਨਾਂ ਦਾ ਪਾਠ ਤਾਂ ਜਿਹੜਾ ਜੀ ਉਹ ਖਿਲਾਤਾ। ਜਿਹੜਾ ਇਹ ਅਖੰਡ ਪਾਠ ਹੈ ਜੀ ਇੱਕ ਬਹੁਤ ਵੱਡੇ ਸੋਰਸ ਆਫ ਇਨਕਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ, ਜਿੱਥੇ ਸਾਲਾਂ ਦੀ ਬੁਕਿੰਗ ਹੈ। ਕੁਝ ਥਾਵਾਂ ਤਾਂ ਇਸ ਤਰ੍ਹਾਂ ਦੀਆਂ ਨੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਜਿੱਥੇ 8-8 ਸਾਲ ਦੀ ਬੁਕਿੰਗ ਹੈ। ਸੋ ਜਿਹੜਾ ਜੀ ਉਹਦੇ ਨਾਲ ਸਾਰਾ ਕੁਝ ਹੀ ਜਿਹੜਾ ਉਹ ਹਿੱਲ ਗਿਆ ਢਾਂਚਾ। ਇਹ ਕਿਹਾ ਗਿਆ ਜੀ ਕਿ ਜਿਹੜੇ ਅਖੰਡ ਪਾਠ ਚੱਲ ਰਹੇ ਨੇ ਉਹਨਾਂ ਦੀ ਰੌਲ ਨਹੀਂ ਰੋਕੀ ਗਈ, ਨਵੇਂ ਜਿਹੜੇ ਸੀ ਉਹ ਨਹੀਂ ਖੋਲ੍ਹੇ ਗਏ, ਜਿਹਦੇ ਨਾਲ ਨਾਅਰੇਬਾਜ਼ੀ ਸੀ ਜੀ ਕੁਝ ਉਹ ਵੀ ਅਕਾਲ ਤਖਤ ਦੇ ਸਾਹਮਣੇ ਇਹਨਾਂ ਗ੍ਰੰਥੀ ਸਿੰਘਾਂ ਦੇ ਵੱਲੋਂ ਕੀਤੀ ਗਈ। ਐਕਚੁਅਲੀ ਮੰਗ ਉਹਨਾਂ ਦੀ ਜਿਹੜੀ ਹੈ ਜੀ ਛੋਟੀ ਜੀ ਆ, 600 ਰੁਪਈਆ ਸਿਰਫ ਦਿੱਤਾ ਜਾਂਦਾ ਜੀ ਇਹਨਾਂ ਗ੍ਰੰਥੀਆਂ ਨੂੰ ਅਖੰਡ ਪਾਠ ਦਾ। ਇਹ 1000 ਰੁਪਈਏ ਦੀ ਮੰਗ ਜਿਹੜੀ ਹੈ ਜੀ ਉਹ ਭੇਟਾ ਕਰ ਰਹੇ ਆ। ਜਿਹੜੇ ਹਰਸਿਮਰਤ ਕੌਰ ਬਾਦਲ ਹੋਰੀ ਆ ਉਹ ਕਹਿੰਦੇ ਜੀ ਕਿ ਇਹ ਬਹੁਤ ਮਾੜੀ ਗੱਲ ਕੀਤੀ ਹੈ ਇਹਨਾਂ ਨੇ, ਜਿਹੜੀ ਮਰਿਆਦਾ ਭੰਗ ਹੋਈ ਆ। ਪਰ ਗ੍ਰੰਥੀ ਕਹਿੰਦੇ ਆ ਜੀ ਕਿ ਅਸੀਂ ਪਹਿਲਾਂ ਬਾਰ-ਬਾਰ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਲਟੀਮੇਟਮ ਦਿੱਤਾ, ਉਹਨਾਂ ਨੇ ਸਾਡੀ ਕਿਸੇ ਨੇ ਗੱਲ ਹੀ ਨਹੀਂ ਸੁਣੀ, ਹਾਰ ਕੇ ਜਿਹੜੀ ਹੈ ਜੀ ਉਹ ਹੜਤਾਲ ਕਰਨੀ ਪਈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਉਹਨੇ ਕੁਝ ਮੰਗਾਂ ਜਿਹੜੀਆਂ ਜੀ ਇਹਨਾਂ ਦੀਆਂ ਮੰਗੀਆਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਅਜੇ ਤੱਕ ਇਹ ਦੱਸਿਆ ਗਿਆ ਜੀ ਕਿ ਜਿਹੜਾ ਬਾਕੀ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਕਿ ਕਮੇਟੀ ਜਿਹੜੀ ਹੈ ਜੀ ਉਹ ਘੋਖ ਕਰੂਗੀ ਇਹਨਾਂ ਮੰਗਾਂ ਦੀ। ਜਿਹੜੇ ਜਥੇਬੰਦੀ ਹੈ ਜੀ ਉਹਦੇ ਆਗੂ ਹਰਪਾਲ ਸਿੰਘ ਜਿਹੜਾ ਜੀ ਉਹ ਇਹ ਕਹਿੰਦਾ ਕਿ ਪਿਛਲੇ 3 ਸਾਲਾਂ ਤੋਂ ਅਖੰਡ ਪਾਠੀਆਂ ਦੀ ਭੇਟਾ ਜਿਹੜੀ ਹੈ ਜੀ ਉਹਦੇ 'ਚ ਕੋਈ ਵਾਧਾ ਨਹੀਂ ਕੀਤਾ ਗਿਆ, ਜਦੋਂ ਕਿ 8 ਮਹੀਨਿਆਂ ਤੋਂ ਇਸ ਸੰਬੰਧੀ ਲਗਾਤਾਰ ਗੱਲਬਾਤ ਜਿਹੜੀ ਹੈ ਜੀ ਉਹ ਕਰ ਰਹੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਦੇ ਉਹ ਘਰ ਤੱਕ ਗਏ, ਪਰ ਕਿਸੇ ਨੇ ਉਹਨਾਂ ਦੀ ਗੱਲ ਜਿਹੜੀ ਹੈ ਜੀ ਉਹ ਨਹੀਂ ਸੁਣੀ। ਜਦੋਂ ਜਿਹੜੀ ਮਹਿੰਗਾਈ ਦਾ ਰੌਲਾ ਪ੍ਰਧਾਨ ਸਾਹਿਬ ਪਾਉਂਦੇ ਆ ਕਿ ਖਰਚਾ ਜਿਹੜਾ ਜੀ ਵੱਧ ਜਾਣਾ, ਤੇ ਇਹ ਜਿਹੜੇ ਲੋਕ ਡਿਪੈਂਡ ਨੇ ਜੀ ਇਸ ਗੱਲ ਦੇ ਉੱਤੇ, ਖਰਚੇ ਤਾਂ ਉਹਨਾਂ ਦੇ ਵੀ ਵਧੇ ਨੇ, ਮਹਿੰਗਾਈ ਦੀ ਮਾਰ ਤਾਂ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਪਈ ਅਜੇ। ਔਰ ਇਹਨਾਂ ਦੀ ਜਿਹੜੀ ਇਹ ਨਿਗੂਣੀ ਦੀ ਭੇਟਾ ਹੈ ਇਹ ਵਧਾਉਣ ਦੇ ਵਿੱਚ ਕੋਈ ਤਕਲੀਫ ਨਹੀਂ ਸੀ ਹੋਣੀ ਚਾਹੀਦੀ, ਹੜਤਾਲ ਤੱਕ ਗੱਲ ਜਾਣੀ ਤਾਂ ਨਹੀਂ ਸੀ ਚਾਹੀਦੀ, ਪਰ ਗਈ ਜੀ। ਬਿਲਕੁਲ ਜੀ, ਉਹ ਤਾਂ ਇਹਨਾਂ ਦੀ ਫਿਰ ਹੱਕ ਸੀਗਾ ਹੀ, ਇਹਨਾਂ ਦਾ 600 ਰੁਪਈਆ ਹੀ ਦਿੰਦੇ ਸੀਗੇ। ਤੇ ਅੱਗੇ ਆਪਾਂ ਘਟਾਲਿਆਂ ਵੱਲ ਆਉਂਦੇ ਹਾਂ। ਘਟਾਲਿਆਂ ਦੀ ਗੱਲ ਕੋਈ ਨਾ ਕੋਈ ਰੋਜ਼ ਹੁੰਦੀ ਆ, ਤੇ ਖੇਡ ਕਿੱਟ ਘਟਾਲੇ ਦੇ ਵੀ ਜਾਂਚ ਦੇ ਹੁਕਮ ਹੋ ਗਏ। ਬਿਲਕੁਲ ਜੀ, ਪੰਜਾਬ ਸਰਕਾਰ ਨੇ ਪਿਛਲੀ ਸਰਕਾਰ ਦੇ ਵੱਲੋਂ ਪਿੰਡਾਂ ਦੀਆਂ ਖੇਡ ਕਲੱਬਾਂ ਨੂੰ
ਘਟੀਆ ਖੇਡ ਕਿੱਟਾਂ ਦੇਣ ਦੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਘਟੀਆ ਖੇਡ ਕਿੱਟਾਂ ਖਰੀਦਣ ਦੇ ਮਾਮਲੇ ਸੰਬੰਧੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ ਸੀਗਾ। ਮੁੱਖ ਮੰਤਰੀ ਹੋਰਾਂ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦਾ ਭਰੋਸਾ ਦਿੱਤਾ ਸੀਗਾ। ਉਹ ਮੁੱਖ ਮੰਤਰੀ ਹੋਰਾਂ ਨੇ ਖੇਡ ਵਿਭਾਗ ਨੂੰ ਭੇਜੀ ਗਈ ਇੱਕ ਚਿੱਠੀ ਦੇ ਵਿੱਚ ਖੇਡ ਕਿੱਟਾਂ ਦੇ ਮਾਮਲੇ ਦੀ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਨੇ। ਪਿਛਲੀ ਸਰਕਾਰ ਨੇ ਨੌਜਵਾਨਾਂ ਤੇ ਪੰਚਾਇਤਾਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣ ਲਈ ਪਿੰਡਾਂ ਦੀਆਂ ਨੌਜਵਾਨ ਕਲੱਬਾਂ ਤੇ ਪੰਚਾਇਤਾਂ ਨੂੰ ਖੇਡਾਂ ਦਾ ਸਮਾਨ ਦੇਣ ਦਾ ਫੈਸਲਾ ਕੀਤਾ ਸੀਗਾ। ਪਿੰਡਾਂ ਨੂੰ ਕਿੱਟਾਂ ਭੇਜੀਆਂ ਗਈਆਂ ਸੀਗੀਆਂ। ਪੰਜਾਬ ਸਰਕਾਰ ਨੇ ਕਿੱਟਾਂ ਖਰੀਦਣ ਲਈ ਖੇਡ ਵਿਭਾਗ ਤੇ ਯੁਵਕ ਸੇਵਾਵਾਂ ਮਾਮਲੇ ਵਿਭਾਗ ਦੇ ਤਕਰੀਬਨ 90 ਕਰੋੜ ਰੁਪਏ ਇਹਦੇ ਲਈ ਵਰਤੇ ਸੀਗੇ। ਪੰਜਾਬ ਦੇ ਖੇਡ ਵਿਭਾਗ ਨੇ ਕਿੱਟਾਂ ਜਿਹੜੀਆਂ ਸੀਗੀਆਂ ਖੇਡ ਕਲੱਬਾਂ ਨੂੰ ਵੰਡਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਭੇਜੀਆਂ ਤਾਂ 4-5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਸਮਾਨ ਮਾੜਾ ਹੋਣ ਕਰਕੇ ਵਾਪਸ ਭੇਜ ਦਿੱਤੀਆਂ ਸੀ ਇਹ ਕਿੱਟਾਂ। ਇਹ ਤੋਂ ਬਾਅਦ ਇਹਦੇ ਸਮਾਨ ਦੀ ਜਿਹੜੀ ਚੈਕਿੰਗ ਕੀਤੀ ਗਈ ਤਾਂ 1-2 ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਸਮਾਨ ਨਹੀਂ ਬਦਲਿਆ ਗਿਆ। ਪਿਛਲੀ ਸਰਕਾਰ ਦੇ ਆਖਰੀ ਸਮੇਂ ਮੁੜ ਇਹੀ ਕਿੱਟਾਂ ਜਿਹੜੀਆਂ ਸੀਗੀਆਂ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤੀਆਂ ਗਈਆਂ ਜੀ। ਸੂਤਰ ਇਹ ਕਹਿੰਦੇ ਆ ਕਿ ਪਹਿਲਾਂ ਖੇਡ ਕਿੱਟਾਂ ਦੇ ਸਟਾਕ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਖੇਡ ਕਿੱਟਾਂ ਜਿਹੜੀਆਂ ਦੀ ਉਹ ਭੇਜੀਆਂ ਗਈਆਂ, ਕਿੱਟਾਂ ਕਲੱਬਾਂ ਤੱਕ ਪਹੁੰਚੀਆਂ ਜਾਂ ਨਹੀਂ, ਇਹਦੀ ਵੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਔਰ ਇਹ ਜਿਹੜੀਆਂ ਖੇਡ ਕਿੱਟਾਂ ਜਿਹੜੇ ਠੇਕੇਦਾਰ ਨੇ ਸਪਲਾਈ ਕੀਤੀਆਂ ਸੀਗੀਆਂ, ਜਿਹਨੇ ਸਕੂਲਾਂ ਨੂੰ ਕਿਤਾਬਾਂ ਤੇ ਹੋਰ ਸਪਲਾਈ ਕੀਤਾ ਸੀਗਾ ਸਮਾਨ, ਉਹ ਨਹੀਂ ਭੇਜੀਆਂ ਜੀ। ਔਰ ਅਧਿਕਾਰੀਆਂ ਨੇ ਖੇਡ ਕਿੱਟਾਂ ਦੀ ਜਿਹੜੀ ਕੁਆਲਿਟੀ ਸੀ, ਜਿਹੜੀ ਮੀਟਿੰਗ ਦੇ ਵਿੱਚ ਚਰਚਾ ਕੀਤੀ ਸੀ, ਉਹ ਮੀਟਿੰਗ ਦੇ ਵਿੱਚ ਸੰਬੰਧਿਤ ਠੇਕੇਦਾਰ ਵੀ ਜਿਹੜੇ ਉਹ ਹਾਜ਼ਰ ਸੀਗੇ ਜੀ। ਇਹ ਕਿਹਾ ਗਿਆ ਜੀ ਇਹ ਸਮਾਨ ਖਰੀਦਣ ਦੇ ਵਾਸਤੇ ਮੋਟਾ ਕਮਿਸ਼ਨ ਜਿਹੜਾ ਜੀ ਉਹ ਹਾਸਲ ਕੀਤਾ ਗਿਆ ਸੀਗਾ। ਕਿਹਨੇ? ਬਹੁਤ ਸਾਰੇ ਲੋਕਾਂ ਨੂੰ ਪਤਾ ਜੀ। ਉਮੀਦ ਹੈ ਕਿ ਜੇ ਇਹਦੀ ਜਾਂਚ ਹੋਊਗੀ ਤੇ ਇਹ ਵੀ ਸਾਹਮਣੇ ਆ ਜਾਊਗਾ ਜੀ। ਸਾਰਿਆਂ ਨੂੰ ਪਤਾ ਜੀ ਕਿ ਪੈੜ ਕਿੱਥੇ ਜਾਂਦੀ ਆ, ਕਿਹਨੇ ਕੀ ਕੁਛ ਖਾਦਾ ਲੁੱਟਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪਹਾੜਾਂ ਦੇ ਵਿੱਚ ਮੀਂਹ ਦੀ ਗੱਲ ਕੀਤੀ ਆ ਜੀ। ਪਹਾੜਾਂ ਦੇ ਵਿੱਚ ਮੀਂਹ ਜ਼ਿਆਦਾ ਕਾਰਨ ਕਰਕੇ ਰਣਜੀਤ ਸਾਗਰ ਡੈਮ ਦੇ ਗੇਟ ਖੋਲਣੇ ਪਏ। ਇਹ ਬਿਲਕੁਲ ਇਹਦਾ ਦੂਸਰਾ ਪੱਖ ਹੈ ਜੀ ਜਿਹੜਾ ਮੌਨਸੂਨ ਦਾ, ਕਿ ਜਿਹੜਾ ਰਾਵੀ ਦਰਿਆ ਦੇ ਉੱਤੇ ਬਣਿਆ ਰਣਜੀਤ ਸਾਗਰ ਡੈਮ ਹੈ, ਇਹਦੇ ਕੈਚਮੈਂਟ ਖੇਤਰ ਦੇ ਵਿੱਚ ਜਿਹੜਾ ਜੀ ਪਹਾੜਾਂ 'ਚ ਜ਼ਿਆਦਾ ਮੀਂਹ ਕਰਕੇ ਇਹਦੀ ਝੀਲ ਦਾ ਪਾਣੀ ਜਿਹੜਾ ਜੀ ਉਹ ਵੱਧ ਗਿਆ। ਔਰ ਪਾਣੀ ਨੂੰ ਕਾਬੂ ਰੱਖਣ ਦੇ ਵਾਸਤੇ ਡੈਮ ਪ੍ਰਸ਼ਾਸਨ ਨੇ ਵਾਧੂ ਪਾਣੀ ਜਿਹੜਾ ਜੀ ਮਾਧੋਪੁਰ ਵੱਲ ਨੂੰ ਛੱਡਣਾ ਸ਼ੁਰੂ ਕਰਤਾ ਜੀ। ਮਾਧੋਪੁਰ ਹੈੱਡਵਰਕ ਦੇ ਗੇਟ ਖੋਲ ਕੇ 5000 ਕਿਊਸੈਕ ਪਾਣੀ ਪਾਕਿਸਤਾਨ ਵੱਲ ਭੇਜਿਆ ਜਾ ਰਿਹਾ ਜੀ। ਡੈਮ ਦੇ 3 ਯੂਨਿਟਾਂ ਤੋਂ 450 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਦੋਂ ਕਿ ਚੌਥਾ ਯੂਨਿਟ ਖਰਾਬ ਹੋਣ ਕਰਕੇ ਜਿਹੜਾ ਇਹ ਕੀਮਤੀ ਪਾਣੀ ਆ ਬਿਜਲੀ ਬਿਨਾਂ ਪੈਦਾ ਕੀਤੇ ਤੋਂ ਅਜਾਈਂ ਛੱਡਣਾ ਪੈ ਰਿਹਾ। ਪਿਛਲੇ ਸਾਲ ਝੀਲ ਦੇ ਵਿੱਚ ਪਾਣੀ ਦਾ ਪੱਧਰ ਕੋਈ 507 ਮੀਟਰ ਸੀਗਾ ਔਰ ਪਿਛਲੇ ਸਾਲ ਮੌਨਸੂਨ ਦੇ ਦਿਨਾਂ ਦੇ ਵਿੱਚ ਪਾਣੀ ਦਾ ਪੱਧਰ 521 ਮੀਟਰ ਰਿਹਾ ਸੀਗਾ। ਡੈਮ ਦੇ ਝੀਲ ਦੇ ਪਾਣੀ ਦਾ ਪੱਧਰ 522 ਤੱਕ ਪਹੁੰਚ ਵੀ ਗਿਆ ਜੀ। ਔਰ ਝੀਲ ਦੇ ਅੰਦਰ 26000 ਕਿਊਸੈਕ ਪਾਣੀ ਦੀ ਆਮਦ ਜਿਹੜੀ ਆ ਉਹ ਹੋ ਰਹੀ ਸੀਗੀ, ਜਦੋਂ ਕਿ ਡੈਮ ਤੋਂ 450 ਮੈਗਾਵਾਟ ਬਿਜਲੀ ਉਤਪਾਦਨ ਕਰਨ ਲਈ 20584 ਕਿਊਸੈਕ ਪਾਣੀ ਹੇਠਾਂ ਮਾਧੋਪੁਰ ਹੈੱਡਵਰਕਸ ਵੱਲ ਜਿਹੜਾ ਜੀ ਉਹ ਛੱਡਿਆ ਜਾ ਰਿਹਾ। ਮਾਧੋਪੁਰ ਹੈੱਡਵਰਕਸ ਤੋਂ ਕੋਈ 6000 ਕਿਊਸੈਕ ਪਾਣੀ ਜਿਹੜਾ ਜੀ ਲਿੰਕ ਨਹਿਰ, 7214 ਕਿਊਸੈਕ UBDC ਨਹਿਰ, 100 ਕਿਊਸੈਕ ਇਸਲਾਮਪੁਰ ਡਿਸਟ੍ਰੀਬਿਊਟਰੀ ਤੇ 725 ਕਿਊਸੈਕ ਕਸ਼ਮੀਰ ਕਨਾਲ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਜਾ ਰਿਹਾ। 5000 ਕਿਊਸੈਕ ਪਾਣੀ ਮਾਧੋਪੁਰ ਹੈੱਡਵਰਕਸ ਤੋਂ ਪਾਕਿਸਤਾਨ ਵੱਲ ਭੇਜਿਆ ਜਾ ਰਿਹਾ। ਡੈਮ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਜਿਹੜਾ ਜੀ ਇਹ ਦੱਸਿਆ ਕਿ ਡੈਮ ਦੇ ਉੱਪਰ ਵਾਲੇ ਪਾਸੇ ਹਿਮਾਚਲ ਪ੍ਰਦੇਸ਼ ਦੇ ਅੰਦਰ ਚਮੇਰਾ ਡੈਮ ਤੋਂ ਬਹੁਤ ਸਾਰਾ ਪਾਣੀ ਜਿਹੜਾ ਛੱਡਿਆ ਜਾ ਰਿਹਾ, ਜੋ ਕਿ ਰਣਜੀਤ ਸਾਗਰ ਡੈਮ ਦੀ ਝੀਲ ਦੇ ਵਿੱਚ ਦਾਖਲ ਹੋ ਰਿਹਾ। ਜਿਹੜੇ ਜਿਵੇਂ ਵਾਰਨਿੰਗ ਜਾਰੀ ਕੀਤੀ ਗਈ ਹੈ ਕਿ ਅਗਲੇ ਦਿਨਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੀ ਆਸ ਹੈ, ਜਿਹਦੇ ਕਰਕੇ ਝੀਲ ਅੰਦਰ ਪਾਣੀ ਨੂੰ ਕੰਟਰੋਲ ਰੱਖਣਾ ਜਿਹੜਾ ਜੀ ਉਹ ਜ਼ਰੂਰੀ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਹੋਰ ਪਾਣੀ ਜਿਹੜਾ ਜੀ ਉਹ ਪਾਕਿਸਤਾਨ ਵਾਲੀ ਸਾਈਡ ਨੂੰ ਛੱਡਿਆ ਜਾ ਸਕਦਾ। ਜੋ 5000 ਕਿਊਸੈਕ ਪਾਣੀ ਜਿਹੜਾ ਜੀ ਉਹ ਛੱਡਿਆ ਜਾਵੇ ਤਾਂ ਇਹ ਬਹੁਤ ਪਾਣੀ ਹੁੰਦਾ। ਅਜੇ ਤੱਕ ਇੱਦਾਂ ਦੀ ਤਾਂ ਕੋਈ ਖਬਰ ਨਹੀਂ ਆਈ ਕਿ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਇਹਨੇ ਕਿੰਨਾ ਕੁ ਨੁਕਸਾਨ ਜਿਹੜਾ ਜੀ ਉਹ ਜਾ ਕੇ ਕੀਤਾ, ਪਰ ਇਹਨੇ ਇੱਕ ਸਵਾਲੀਆ ਚਿੰਨ੍ਹ ਤਾਂ ਵੱਡਾ ਜਿਹੜਾ ਨਾ ਜੀ ਉਹ ਲਾਤਾ ਕਿ ਪਾਣੀ ਦੇ ਵਾਸਤੇ ਕਿਵੇਂ ਲੜਾਈਆਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਸੂਬੇ ਜਿਹੜੇ ਆ ਜੀ ਉਹ ਦੋ ਮੁਲਕਾਂ ਵਾਂਗੂ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਕੇ ਸਿਆਸੀ ਲੜਾਈਆਂ ਲੜ ਰਹੇ ਨੇ, ਪਰ ਇਹਦਾ ਪੱਖ ਇਹ ਹੈ ਜੀ ਕਿ ਇੰਨਾ ਪਾਣੀ ਜਿਹੜਾ ਉਹ ਫਾਲਤੂ ਤੁਰਿਆ ਜਾ ਰਿਹਾ, ਉਹਨੂੰ ਸੰਭਾਲਣ ਦੇ ਵਾਸਤੇ ਕੋਈ ਇੰਤਜ਼ਾਮ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਹਾਂ ਬਿਲਕੁਲ ਜੀ, ਕੋਈ ਵੀ ਇਸ ਤਰ੍ਹਾਂ ਦਾ ਨਹੀਂ ਇੱਥੇ ਹੈਗਾ ਕਿ ਜਿਹੜਾ ਪਾਣੀ ਆ ਮੀਂਹ ਦਾ ਜ਼ਿਆਦਾ ਵਾਧੂ ਆ ਉਹਨੂੰ ਸਾਂਭ ਲਿਆ ਜਾਵੇ ਤਾਂ ਕਿ ਸੋਕੇ ਦੇ ਟਾਈਮ ਦੇ ਵਿੱਚ ਉਹ ਕੰਮ ਆਊਗਾ। ਅਤੇ ਅੱਗੇ ਅਖੀਰ ਦੇ ਵਿੱਚ ਕਿ ਸੁਖਬੀਰ ਬਾਦਲ ਦੀ ਜੇ ਗੱਲ ਕਰੀਏ,
ਉਹਦੀ ਤਾਂ ਇਹ ਗੱਲ ਆ ਜੀ, ਕੋ ਨਾ ਚੱਲੀ ਬਾਬਾ ਥੇ ਆਈ। ਅਜੇ ਤਾਂ ਕੁਝ ਕੁ ਮਹੀਨੇ ਹੋਏ ਤਾਂ ਹੁਣ ਖੁਦਕਸ਼ੀਆਂ ਦੀਆਂ ਕਿਸਾਨਾਂ ਦੀਆਂ ਦੀ ਯਾਦ ਆ ਗਈ ਉਸ। ਬਿਲਕੁਲ ਜੀ, ਯਾਦਾਸ਼ਤ ਹੌਲੀ ਹੌਲੀ ਕਹਿ ਲਓ ਤੁਸੀਂ ਵਾਪਸ ਆ ਰਹੀ ਹੈ, ਕਿਉਂਕਿ ਖੁਦਕੁਸ਼ੀਆਂ ਜਿਹੜੀਆਂ ਨੇ ਉਹ ਅਸਲ ਦੇ ਵਿੱਚ ਪਿਛਲੇ ਕੋਈ 6 ਜਾਂ 7 ਸਾਲ ਤੋਂ ਜ਼ਿਆਦਾ ਵਧੀਆਂ ਨੇ। ਪੰਜਾਬ ਦੇ ਵਿੱਚ ਨਰਮਾ ਬੈਲਟ ਜਿਹੜੀ ਕਾਟਨ ਬੈਲਟ ਮੰਨੀ ਜਾਂਦੀ ਹੈ ਜੀ, ਉਹਦੇ ਵਿੱਚ ਹੋਇਆ ਨੁਕਸਾਨ, ਨਕਲੀ ਕੀਟਨਾਸ਼ਕ ਦਵਾਈਆਂ ਔਰ ਕਿਸਾਨਾਂ ਦੀ ਫਸਲ ਜਿਹੜੀ ਉਹ ਤਬਾਹ ਹੋ ਜਾਣੀ, ਇਹ ਕੁਝ ਪ੍ਰਮੁੱਖ ਕਾਰਨ ਜਿਹੜੇ ਆ ਜੀ ਉਹ ਰਹੇ ਆ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ। ਨਿਰੰਤਰ ਜਿਹੜੀਆਂ ਖੁਦਕੁਸ਼ੀਆਂ ਇਸ ਬੈਲਟ ਦੇ ਉੱਤੇ ਹੁੰਦੀਆਂ ਰਹੀਆਂ ਨੇ। ਬੇਸ਼ੱਕ ਹੁਣ ਇਹਨਾਂ ਦਿਨਾਂ ਦੇ ਵਿੱਚ ਤਾਂ ਇਹ ਇਕੱਲੀ ਬੈਲਟ ਨਹੀਂ ਰਹਿ ਗਈ ਜਿੱਥੇ ਖੁਦਕੁਸ਼ੀਆਂ ਹੋ ਰਹੀਆਂ ਨੇ, ਸਮੁੱਚੇ ਪੰਜਾਬ ਦੇ ਵਿੱਚ ਹੀ ਤਕਰੀਬਨ ਕਿਸਾਨ ਜਿਹੜੇ ਜੀ ਉਹ ਖੁਦਕੁਸ਼ੀਆਂ ਕਰ ਰਹੇ ਨੇ। ਪਰ ਇਹ ਖੁਦਕੁਸ਼ੀਆਂ ਕੋਈ 15 ਦਿਨਾਂ ਦੀ ਖੇਡ ਤਾਂ ਹੈ ਨਹੀਂ, 20 ਦਿਨਾਂ ਦੀ ਖੇਡ ਨਹੀਂ ਹੈ ਜਾਂ ਮਹੀਨੇ ਦੀ ਗੱਲ ਨਹੀਂ ਹੈ। ਇਹ ਤਾਂ ਪਿਛਲੇ ਸਾਲਾਂ ਤੋਂ ਗਲਤ ਪਾਲਿਸੀਜ਼ ਜਿਹੜੀਆਂ ਸੀਗੀਆਂ ਕਿਸਾਨਾਂ ਲਈ ਬਣਾਈਆਂ, ਕਿਸਾਨਾਂ ਦੀ ਕਿਸੇ ਮੰਗ ਦੇ ਉੱਤੇ ਧਿਆਨ ਹੀ ਨਹੀਂ ਜਿਹੜਾ ਜੀ ਉਹ ਦਿੱਤਾ ਗਿਆ। ਜੇ ਕਿਸਾਨ ਅੰਦੋਲਨ ਕਰਨ ਤੁਰ ਪਏ ਤਾਂ ਉਸ ਅੰਦੋਲਨ ਤੋਂ ਧਿਆਨ ਡਾਈਵਰਟ ਕਰਨ ਦੇ ਵਾਸਤੇ ਕਦੇ ਤਾਂ ਜਿਹੜੇ ਹਥਿਆਰ ਸੀ ਉਹਨਾਂ ਦੀ ਪ੍ਰਦਰਸ਼ਨੀ ਪੰਜਾਬ ਦੇ ਪਿੰਡਾਂ ਵੱਲ ਤੋਰ ਦਿੱਤੀ ਗਈ, ਕਦੇ ਲੋਕਾਂ ਨੂੰ ਮਜਬੂਰ ਜਿਹੜਾ ਸੀ ਉਹ ਹੋ ਜਾਣਾ ਪਿਆ ਸੜਕਾਂ ਦੇ ਉੱਤੇ ਆਉਣ ਦੇ ਵਾਸਤੇ। ਨਵੇਂ ਇਸ਼ੂ ਜਿਹੜੇ ਸੀ ਉਹ ਉਭਾਰ ਕੇ ਕਿਸਾਨਾਂ ਦੇ ਮਸਲੇ ਜਿਹੜੇ ਸੀ ਉਹ ਅੱਖੋਂ ਪਰੋਖੇ ਕਰਨ ਦੇ ਯਤਨ ਕੀਤੇ ਗਏ ਪਿਛਲੀ ਸਰਕਾਰ ਦੇ ਦੌਰਾਨ। ਔਰ ਹੁਣ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਜੀ ਉਹ ਇਹ ਕਹਿੰਦੇ ਕਿ ਰੋਜ਼ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜੀਆਂ ਨੇ ਇਹਦੇ ਵਾਸਤੇ ਕਾਂਗਰਸ ਦੀ ਸਰਕਾਰ ਜਿਹੜੀ ਹੈ ਜੀ ਉਹ ਜ਼ਿੰਮੇਵਾਰ ਹੈ। ਉਹ ਕਹਿੰਦੇ ਕਿ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹ ਕਿਸਾਨਾਂ ਨੂੰ ਮਜਬੂਰ ਕਰ ਰਹੀ ਹੈ ਖੁਦਕੁਸ਼ੀਆਂ ਕਰਨ ਦੇ ਵਾਸਤੇ। ਕਹਿੰਦੇ ਕਿ ਕਾਂਗਰਸ ਦੀ ਸਰਕਾਰ ਨੇ ਇਹ ਕਿਹਾ ਸੀਗਾ ਕਿ ਉਹ ਕਿਸਾਨਾਂ ਦਾ ਕਰਜ਼ਾ ਮਾਫ ਕਰੂਗੀ, ਕੀਤਾ ਨਹੀਂ, ਇਸ ਕਰਕੇ ਉਹ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕਰ ਰਹੇ ਨੇ। ਪਰ ਇੱਥੇ ਤਾਂ ਉਹ ਭੁੱਲ ਰਹੇ ਨੇ ਕਿ ਪਾਲਿਸੀਜ਼ ਜਿਹੜੀਆਂ ਨੇ ਉਹ ਜ਼ਿੰਮੇਵਾਰ ਕਿਹੜੀਆਂ ਨੇ, ਪਿਛਲੇ ਸਾਲਾਂ ਦੀਆਂ ਜ਼ਿੰਮੇਵਾਰ ਨੇ। ਕੇਂਦਰ ਦੀ ਸਰਕਾਰ ਤੱਕ ਅਪਰੋਚ ਹੀ ਨਹੀਂ ਲਾਈ ਗਈ ਕਿ ਇੱਥੇ ਵੀ ਖੁਦਕੁਸ਼ੀਆਂ ਹੋ ਰਹੀਆਂ ਨੇ ਤਾਂ ਕਿ ਕੋਈ ਮਦਦ ਜਿਹੜੀ ਹੈ ਜੀ ਉੱਥੋਂ ਲਈ ਜਾ ਸਕਦੀ ਹੁੰਦੀ। 3 ਯੂਨੀਵਰਸਿਟੀਆਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਪੰਜਾਬ ਦੀਆਂ ਨੇ, ਉਹਨੂੰ ਦੱਬਿਆ ਕਿਹਨੇ? ਇਹਦਾ ਜਵਾਬ ਵੈਸੇ ਅਕਾਲੀਆਂ ਕੋਲੇ ਸ਼ਾਇਦ ਜਿਹੜਾ ਜੀ ਉਹ ਨਾ ਹੋਵੇ, ਜਾਂ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਇਹ ਸੋਚਦੇ ਨੇ ਕਿ ਜਿਹੜੇ ਪੰਜਾਬੀ ਨੇ ਉਹਨਾਂ ਦਾ ਚੇਤਾ ਇੰਨਾ ਮਾੜਾ ਕਿ ਉਹ 3 ਮਹੀਨਿਆਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਭੁੱਲ ਸਕਦੇ ਨੇ। ਜੀ ਬਿਲਕੁਲ, ਨਹੀਂ ਤਾਂ ਲੋਕ ਪੈਣ ਵੀ ਇਹਨਾਂ ਨੂੰ ਜੇ ਇਹਨਾਂ ਨੂੰ ਇਸ ਤਰ੍ਹਾਂ ਨਾ ਹੋਵੇ ਤਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਜਿਸ ਸਰੋਤਿਓ ਅਸੀਂ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ। ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲ ਹੋਣਗੇ, ਤੁਸੀਂ ਸਵਾਲ ਕਰ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਵਾਪਸ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰ 'ਤੇ ਨਜ਼ਰ ਪ੍ਰੋਗਰਾਮ ਹੈ ਜੀ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਵਿੱਚ ਅਸੀਂ ਖਬਰਾਂ ਕਰਦੇ ਹਾਂ ਅਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਹੁੰਦੀਆਂ। ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਅਤੇ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡਾ ਪੋਲੀਟੀਕਲ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹਾਂ ਜੀ। ਅਤੇ ਅੱਗੇ ਚੱਲਣ ਤੋਂ ਪਹਿਲਾਂ ਦੱਸੀਏ ਕਿ ਬਲੈਕ ਪ੍ਰਿੰਸ ਮੂਵੀ ਲੱਗੀ ਹੋਈ ਆ ਕੁਝ ਕੁ ਥੀਏਟਰਾਂ ਦੇ ਵਿੱਚ, ਉਹ ਵੀਰਵਾਰ ਤੱਕ ਆ। ਅਤੇ ਜਿਨ੍ਹਾਂ ਨੇ ਨਹੀਂ ਦੇਖੀ ਤਾਂ ਜ਼ਰੂਰ ਕੋਸ਼ਿਸ਼ ਕਰੋ ਕਿ ਜਾ ਕੇ ਦੇਖ ਕੇ ਆਓ। ਵੀਰਵਾਰ ਤੱਕ ਕੁਝ ਕੁ ਥੀਏਟਰਾਂ ਦੇ ਵਿੱਚ ਉਹ ਲੱਥ ਜਾਊਗੀ ਜੀ। ਜਿਹਨੇ ਨਹੀਂ ਦੇਖੀ ਤਾਂ ਜ਼ਰੂਰ ਪਹੁੰਚੋ ਜੀ। ਤਾਂ ਸਾਡੇ ਨਾਲ ਜੁੜ ਚੁੱਕੇ ਨੇ ਦੁਬਾਰਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਜੀ ਬਲਤੇਜ ਪੰਨੂ ਜੀ ਸਾਡੇ ਨਾਲ ਕੁਝ ਕੁ ਜੁੜੇ ਹੋਏ ਨੇ ਕਾਲਰਸ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲਾ ਕਾਲਰ ਕੈਨੇਡਾ ਤੋਂ ਜੁੜੇ ਹੋਏ ਨੇ ਰਾਜ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈ ਜੀ, ਜਿਹੜਾ ਜੈਤੋ ਦੇ ਵਿੱਚ ਕਤਲ ਹੋਇਆ ਜੀ, ਉਹ ਇਸ ਤਰ੍ਹਾਂ ਦੇ ਵਪਾਰੀ ਵਰਗ ਦੇ ਵਿੱਚੋਂ ਹੀ ਕੈਪਟਨ ਦੀ ਸਰਕਾਰ ਬਣੀ ਹੈ। ਅੱਗੇ ਵੀ ਇਹੋ ਜਿਹੇ ਵਪਾਰੀ ਵਰਗ ਚੋਂ ਬਣਦੀ ਰਹੀ ਹੈ। ਤੇ ਇਹ ਜਿਹੜਾ ਇਸ ਤਰ੍ਹਾਂ ਦੇ ਕਤਲ ਹੈ, ਇਹ ਕੈਪਟਨ ਦੀ ਸਰਕਾਰ ਜਿਵੇਂ ਕਹਿੰਦੀ ਵੀ ਆਪਦੇ ਪੈਰਾਂ ਤੇ ਕੁਹਾੜੀ ਮਾਰਨੀ। ਔਰ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਜਿਹੜੇ ਕਤਲ ਹੋ ਰਹੇ ਕਿ ਉਹ ਪਛਤਾਉਂਦੇ ਨਹੀਂ ਹੁਣ ਵੀ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਕੋਈ ਗਲਤੀ ਕੀਤੀ ਹੈ। ਔਰ ਦੂਜਾ ਮੇਰਾ ਸਵਾਲ ਹੈ ਜੀ, ਉਹ ਜਿਹੜਾ ਸੁਖਬੀਰ ਬਾਦਲ ਦਾ ਜਿਹੜਾ ਘੁੰਮ ਰਿਹਾ, ਉਹਨਾਂ ਨੇ ਸ਼ਹੀਦ ਊਧਮ ਸਿੰਘ ਦੀ ਮੌਤ ਲਿਖਿਆ ਹੋਇਆ। ਇਹਨਾਂ ਨੂੰ ਮੌਤ ਤੇ ਸ਼ਹੀਦੀ ਦੇ ਫਰਕ ਦਾ ਪਤਾ ਨਹੀਂ ਗਾ ਜੀ ਸੁਖਬੀਰ ਬਾਦਲ ਨੂੰ। ਜਿਹੜਾ ਕਤਲ ਜੈਤੋ ਦੇ ਵਿੱਚ ਹੋਇਆ ਜੀ ਸ਼ੈਲਰ ਮਾਲਕ ਦਾ, ਬਿਲਕੁਲ ਇਹਦੇ 'ਚ ਕੋਈ ਡਾਊਟ ਨਹੀਂ ਗਾ ਜੀ। ਉਸ ਕਤਲ ਨੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ ਕੀਤੇ ਨੇ ਜੀ। ਇੱਕ ਤਾਂ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਖੜੇ ਹੋਏ ਆ। ਔਰ ਵਪਾਰੀ ਵਰਗ ਜਿਹੜਾ ਜੀ ਉਹਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਹੈ, ਕਿਉਂਕਿ ਉਹਦੇ ਪਰਿਵਾਰ ਨੇ ਕਿਹਾ ਜੀ ਕਿ ਨਿਰੰਤਰ ਉਹਨਾਂ ਤੋਂ ਫਰੌਤੀ ਮੰਗੀ ਜਾ ਰਹੀ ਸੀ। ਪਹਿਲਾਂ ਉਹਦੀ ਕਾਰ ਵੀ ਖੋਲੀ,
ਪੁਲਿਸ ਦੇ ਕੋਲੇ ਬਾਰ-ਬਾਰ ਕੰਪਲੇਂਟ ਕੀਤੀ ਗਈ, ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਦੀ, ਜਿਹਦੇ ਕਰਕੇ ਇਹ ਜਿਹੜਾ ਸ਼ਰੇਆਮ ਕਤਲ ਹੋਇਆ ਜੀ, ਮੈਂ ਸਮਝਦਾ ਜੀ ਕਿ ਵਪਾਰੀ ਵਰਗ ਨਹੀਂ, ਇਹ ਸਮੁੱਚੇ ਪੰਜਾਬੀਆਂ ਦੇ ਵਿੱਚ ਹੀ ਦਹਿਸ਼ਤ ਜਿਹੜੀ ਹੈ ਜੀ ਇਸ ਦੀ ਆ ਪਈ ਹੋਈ। ਇੱਥੇ ਪਟਿਆਲੇ ਦੇ ਵਿੱਚ ਕੱਲ ਸ਼ਾਮ ਦੀ ਜਿਹੜੀ ਇਹਦੀ ਘਟਨਾ, ਇੱਕ ਢਾਬੇ ਦੇ ਉੱਤੇ ਇੱਕ ਜਿਨ੍ਹਾਂ ਨੇ ਰੋਟੀ ਖਾ ਲਈ ਤੇ ਉਹ ਪੈਸੇ ਨਹੀਂ ਸੀ ਦੇ ਰਹੇ, 2 ਜਾਣੇ, ਤੇ 2 ਮੁੰਡੇ ਉੱਥੋਂ ਹੋਰ ਰੋਟੀ ਲੈ ਰਹੇ ਸੀ। ਉਹਨਾਂ ਨੇ ਇਹ ਗੱਲ ਆਖੀ ਕਿ ਇਹ ਗਰੀਬ ਬੰਦਾ, ਇਹਦੇ ਤੁਸੀਂ ਪੈਸੇ ਕਿਉਂ ਮਾਰ ਰਹੇ, ਦੇ ਦਿਓ। ਬਿਨਾਂ ਕੁਝ ਪੁੱਛੇ ਤੋਂ ਉਹਨਾਂ ਨੇ ਕੱਢ ਕੇ ਚਾਕੂ ਜਿਹੜੇ ਸੀ ਉਹ ਦੋਨਾਂ ਦੇ ਮਾਰ ਦਿੱਤੇ। ਔਰ ਉਹ ਜਿਹੜੇ ਸਟੂਡੈਂਟ ਅਜੇ ਹੈਗੇ ਸੀ ਜੀ, ਕੋਈ ਤੂੰ ਐਵੇਂ ਨਹੀਂ ਹੋਈ। ਇਹ ਹਾਲਾਤ ਜਿਹੜੇ ਆ ਜੀ ਪੰਜਾਬ ਦੇ ਬਣਦੇ ਤੁਰੇ ਜਾ ਰਹੇ ਨੇ ਡੇ ਬਾਈ ਡੇ। ਔਰ ਇਹਦੇ ਉੱਤੇ ਜਿਹੜਾ ਖਾਸ ਤੌਰ ਦੇ ਉੱਤੇ ਵਪਾਰੀ ਦੇ ਕਤਲ ਦੇ ਉੱਤੇ ਸਰਕਾਰ ਦੀ ਤਰਫੋਂ ਅਜੇ ਕੋਈ ਬਿਆਨ ਜਿਹੜਾ ਜੀ ਉਹ ਨਾ ਆਉਣਾ, ਇਹ ਉਹਦੇ ਤੋਂ ਵੀ ਅਗਲੀ ਜਿਹੜੀ ਆ ਜੀ ਉਹ ਖਤਰਨਾਕ ਗੱਲ ਹੈ। ਜਿਹੜੇ ਤੁਸੀਂ ਸਟੇਟਸ ਦੀ ਗੱਲ ਕਰ ਰਹੇ ਹੋ, 3 ਵਾਰੀ ਉਹ ਸਟੇਟਸ ਜਿਹੜਾ ਜੀ ਉਹ ਬਦਲਿਆ ਗਿਆ। ਬਿਲਕੁਲ ਐਕਚੁਅਲੀ ਪਹਿਲਾਂ ਵੀ ਉਹ ਜਿਹੜੇ ਫੇਸਬੁੱਕ ਪੇਜ ਦਾ ਚਰਚਾ ਤਾਂ ਜਿਹੜਾ ਹੁੰਦਾ ਰਿਹਾ, ਉਹਦੇ ਉੱਤੇ ਕੋਈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜੀ ਉਹ ਪਾਤੀਆਂ ਜਾਂਦੀਆਂ ਸੀਗੀਆਂ, ਕਿਉਂਕਿ ਇਹ ਮਹਿਜ਼ ਖਾਨਾ ਪੂਰਤੀ ਦੇ ਵਾਸਤੇ ਪਾਈਆਂ ਜਾਂਦੀਆਂ ਨੇ। ਅਦਰਵਾਈਜ਼ ਤਾਂ ਜਿਹੜਾ ਜੀ ਇਹਨਾਂ ਨੇ ਕੀ ਸ਼ਹੀਦਾਂ ਦੇ ਨਾਲ ਲੈਣਾ ਦੇਣਾ ਆ, ਇਹ ਤਾਂ ਉਸ ਦਿਨ ਹੀ ਇਹਨਾਂ ਨੂੰ ਜਿਹੜੇ ਨੇੜੇ ਤੇੜੇ ਵਾਲੇ ਦੱਸਦੇ ਆ ਵੀ ਅੱਜ ਫਲਾਂ ਸ਼ਹੀਦ ਦਾ ਜਿਹੜਾ ਜੀ ਸ਼ਹੀਦੀ ਦੇਣਾ ਤੇ ਜਾਂ ਉਹਦਾ ਜਿਹੜਾ ਜੀ ਉਹ ਜਨਮ ਦੇਣਾ, ਤੇ ਉਦੋਂ ਜਿਹੜਾ ਜੀ ਤੁਸੀਂ ਕਹਿ ਲਓ ਕਿ ਇਹ ਇੱਦਾਂ ਦਾ ਸਟੇਟਸ ਵਗੈਰਾ ਪਾਉਣ ਦੇ ਅੱਗੇ ਪਿੱਛੇ ਇਹਨਾਂ ਨੂੰ ਕੋਈ ਲੈਣਾ ਦੇਣਾ ਜਿਹੜਾ ਜੀ ਉਹ ਨਹੀਂ ਹੁੰਦਾ ਇਹਨਾਂ ਸ਼ਹੀਦਾਂ ਦੇ ਨਾਲ, ਸਿਵਾਏ ਜਿਹੜਾ ਜੀ ਉਹ ਰਾਜਨੀਤੀ ਕਰਨ ਤੋਂ। ਸੋ ਇਸ ਪੁਆਇੰਟ ਦੇ ਨਾਲ ਹੀ ਇਹਨੂੰ ਜਿਹੜਾ ਜੀ ਉਹ ਲੈਣਾ ਚਾਹੀਦਾ। ਇਹਨਾਂ ਤੋਂ ਐਕਸਪੈਕਟੇਸ਼ਨ ਜਿਹੜੀ ਹੈ ਜੀ ਕੋਈ ਚੱਜ ਦੀ ਰੱਖਣੀ, ਇਹ ਮੇਰਾ ਖਿਆਲ ਆਪਣੀ ਹੀ ਗਲਤੀ ਹੋਊਗੀ ਜੀ। ਜੇ ਨਹੀਂ ਅੱਗੇ ਨਹੀਂ ਕੁਛ ਕੀਤਾ ਗਾਂ ਕੀ ਕਰਨਾ। ਰਾਜਵਿੰਦਰ ਮੰਟੇਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਹਾਂਜੀ ਬਾਈ ਜੀ, ਮੇਰਾ ਇੱਕ ਤਾਂ ਇਹ ਜਿਹੜਾ ਆਪਣੇ ਮੌਸਮ ਦਾ ਤੁਸੀਂ ਵੀ ਗੱਲ ਕਰਕੇ ਹਟੀਆਂ, ਪਿਛਲੇ ਸਾਲ ਵੀ ਇਹ ਜਿਹੜਾ ਇਹਨਾਂ ਦਾ ਹੈਗਾ ਆ 10 ਦਿਨ ਸੁਣਿਆ ਕਿ ਆ ਜਾਣੀ ਹੈ ਜਾਂ ਨਹੀਂ ਆ ਜਾਣੀ। ਪਿਛਲੇ ਸਾਲ ਵੀ ਇਹਦੇ ਨਾਲੋਂ ਤੋਂ ਜੀ ਗੱਲ ਪਿਛਲੇ ਸਾਲ ਵੀ ਸਾਂਝੀ ਕਈ ਵਾਰੀ ਹੋ ਰਹੀਆਂ। ਮੇਰੇ ਖਿਆਲ ਉਹ ਪੰਛੀ ਆ ਜਿਹੜਾ ਉਹਦੇ ਆਂਡਿਆਂ ਤੋਂ ਹੀ ਦੇਖ ਲੈਂਦੇ ਆ ਜਾਊਗਾ ਮਾਨਸੂਨ ਜਾਂ ਨਹੀਂ ਆਊਗਾ। ਤੇ ਦੂਸਰਾ ਸਵਾਲ ਮੇਰਾ ਇਹ ਹੈ ਜੀ, ਜਿਹੜਾ ਆਪਣੇ ਦੇ ਨਾਲ ਰਿਲੇਟਡ ਹੈਗਾ ਆ, ਉਹਦੇ ਵਿੱਚ ਇੱਕ ਲੜਕੀ ਦੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਸੀ। ਉਹ ਤਾਂ ਦੂਸਰਾ ਜਿਹੜਾ ਇਹ ਧਰਮ ਪ੍ਰਚਾਰ ਦੇ ਨਾਂ ਤੇ ਇੰਨਾ ਰੌਲਾ ਪਾਉਂਦੇ ਰਹਿੰਦੇ ਆ ਤੇ ਆਹ ਹੋ ਗਿਆ ਉਹ ਹੋ ਗਿਆ, ਇਹਦੇ ਨਾਲੋਂ ਇਹ ਕਿਉਂ ਨਹੀਂ ਆਪਣੇ ਕਾਲਜਾਂ ਕੋਈ ਵਧੀਆ ਸਟੂਡੈਂਟ ਜਿਹੜੇ ਦੇ ਕਾਲਜਾਂ 'ਚ ਪੜ੍ਹੇ ਹੋਣ, ਉਹ ਪਿੰਡ ਨੂੰ ਇੱਕ ਦੇ ਦੇਣ, ਨਾਲੇ ਤਾਂ ਧਰਮ ਪ੍ਰਚਾਰ ਹੁੰਦਾ ਰਹੂ, ਨਾਲੇ ਪੰਜਾਬੀ ਉਹ ਪੜ੍ਹਾਉਣਗੇ। ਤਾਂ ਇਹ ਵਧੀਆ ਤਰੀਕਾ ਨਹੀਂ ਹੈਗਾ ਜੀ ਸਾਰਾ ਕੁਝ ਆਪਣੇ ਢਿੱਡ 'ਚ ਹੀ ਪਾ ਲੈਣਾ। ਥੈਂਕ ਯੂ। ਦੇਖੋ ਗੱਲ ਤਾਂ ਇਹ ਹੈ ਕਿ ਜੇ ਨਾਲ ਇਹਦੇ ਲੱਗੀ ਹੋਈ ਹੈ ਨਾ ਜੀ, ਜੇ ਕੁਛ ਜਿਹੜਾ ਜੀ ਉਹ ਕਰਨਾ ਹੋਵੇ, ਕਿੰਨਾ ਕੁਛ ਜਿਹੜਾ ਹੋਇਆ ਕਿ ਜਿਹੜੇ ਸਹਿਜਧਾਰੀ ਨੇ ਉਹਨਾਂ ਦੀਆਂ ਵੋਟਾਂ ਕਟਵਾਉਣ ਦੇ ਵਾਸਤੇ ਕਿ ਉਹ ਵੋਟ ਨਹੀਂ ਪਾ ਸਕਦੇ, ਕਿੱਡੀ ਵੱਡੀ ਸਿਆਸਤ ਹੋਈ। ਅੱਜ ਹੁਣ ਜਿਹੜੀ ਖਬਰ ਚੱਲ ਰਹੀ ਹੈ, ਹਾਲਾਂਕਿ ਇਸ ਖਬਰ ਦੀ ਅਜੇ ਕੋਈ ਪੁਸ਼ਟੀ ਤਾਂ ਹੈ ਨਹੀਂ ਗੀ, ਪਰ ਚੱਲ ਵੱਡੇ ਪੱਧਰ ਤੇ ਰਹੀ ਆ। ਅਕਾਲੀਆਂ ਦੀ ਵੀ ਅਖਬਾਰ ਆ ਜਿਹਦੇ ਵਿੱਚ ਇਹ ਖਬਰ ਲੱਗੀ ਆ ਕਿ ਦਰਬਾਰਾ ਸਿੰਘ ਗੁਰੂ ਜਿਹੜਾ ਜੀ ਉਹਨੂੰ ਚੀਫ ਸੈਕਟਰੀ ਬਣਾਉਣ ਦਾ ਚਰਚਾ, ਤਾਂ ਉਹ ਦਾੜੀ ਕੱਟਦੇ ਨੇ ਜੀ, ਉਹ ਰੋਮਾਂ ਦੀ ਬੇਅਦਬੀ ਕਰਨ ਵਾਲੇ ਸਹਿਜਧਾਰੀ ਸਿੱਖਾਂ 'ਚ ਆ ਜਾਂਦੇ ਨੇ। ਕੀ ਸਹਿਜਧਾਰੀ ਸਿੱਖ ਜਿਹੜਾ ਜੀ ਹੁਣ ਇਸ ਅਹੁਦੇ ਤੇ ਬਿਠਾਇਆ ਜਾਊਗਾ? ਇੱਕ ਦੂਜੀ ਗੱਲ ਇਹ ਕਿ ਜੇ ਮੰਨ ਲਓ ਉਦੋਂ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਜਿਹੜਾ ਜੀ ਉਹ ਛਕਦੇ ਨੇ, ਜਿਹੜਾ ਜੀ ਉਹ ਬੰਦ ਕਰਦੇ ਨੇ ਦਾੜੀ ਕੱਟਣੀ, ਕੀ ਇੱਕ ਅਹੁਦੇ ਦੇ ਵਾਸਤੇ ਹੀ ਉਹ ਜਿਹੜਾ ਜੀ ਉਹ ਬੰਦ ਕਰਨਗੇ? ਇਹਦੇ ਨਾਲ ਜੇ ਜਿਹੜਾ ਜੀ ਉਹ ਲੱਗਿਆ ਹੋਇਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਕਰਨੀ ਚਾਹੇ ਕੁਛ, ਪਰ ਉਹ ਕਰਦੀ ਨਹੀਂ ਗੀ। ਜਿਹੜੇ ਮੌਸਮ ਵਿਭਾਗ ਦੀ ਗੱਲ, ਉਹ ਟਟੀਰੀ ਆ ਜੀ, ਟਟੀਰੀ ਵੀ ਕਹਿੰਦੇ ਨੇ ਕੁਛ ਏਰੀਆਜ਼ ਦੇ ਵਿੱਚ, ਟਟਿਓਲੀ ਵੀ ਕਹਿੰਦੇ ਨੇ, ਉਹ ਮੌਸਮ ਵਿਭਾਗ ਦੇ ਨਾਲੋਂ ਜ਼ਿਆਦਾ ਜਿਹੜੀ ਹੈ ਜੀ ਸੁਚੇਤ ਆ। ਉਹ ਆਂਡੇ ਕਿੱਥੇ ਦਿੰਦੀ ਆ? ਬਜ਼ੁਰਗ ਜਿਹੜੇ ਆ ਜੀ ਉਹ ਇੱਥੋਂ ਅੰਦਾਜ਼ਾ ਲਾਉਂਦੇ ਨੇ, ਜੇ ਤਾਂ ਆਂਡੇ ਉਹ ਦਿੰਦੀ ਆ ਜੀ ਜ਼ਮੀਨ 'ਚ, ਇਹਦਾ ਮਤਲਬ ਮੀਂਹ ਨਹੀਂ ਪੈਣੇ ਬਹੁਤੇ। ਜੇ ਟਟਿਓਲੀ ਵੱਟਾਂ ਤੇ ਆਂਡੇ ਦਿੰਦੀ ਆ ਤੇ ਮੀਂਹ ਜਿਹੜੇ ਆ ਜੀ ਉਹ ਜ਼ਿਆਦਾ ਪੈਂਦੇ ਆ। ਇਸ ਵਾਰੀ ਜਿੰਨਾ ਕੁ, ਕਿਉਂਕਿ ਟਟਿਓਲੀਆਂ ਹੈ ਘੱਟ ਨੇ, ਹੁਣ ਵੈਸੇ ਬੋਲਦੀਆਂ ਤਾਂ ਅਕਸਰ ਨਜ਼ਰ ਆਉਂਦੀਆਂ ਨੇ, ਪਰ ਬਹੁਤੇ ਜਿਹੜੇ ਆਂਡੇ ਆ ਜੀ ਕਿਹਾ ਗਿਆ ਕਿ ਉਹ ਜ਼ਮੀਨ ਦੇ ਉੱਤੇ ਦਿੱਤੇ ਆ। ਮੈਂ ਪਰਸੋਂ ਚੌਥੀ ਕਿਸੇ ਦਾ ਜਿਹੜਾ ਜੀ ਉਹ ਪੜ੍ਹ ਰਿਹਾ ਸੀਗਾ ਕਿ ਉਹਨਾਂ ਨੇ ਆਂਡੇ ਜਿਹੜੇ ਆ ਜ਼ਮੀਨ ਤੇ ਦਿੱਤੇ ਆ, ਭਾਵ ਕਿ ਉੱਥੋਂ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ। ਮੈਂ ਇੱਕ ਹੋਰ ਵੀ ਜਿਹੜੀ ਪੜ੍ਹੀ ਜੀ, ਉਹਦੇ ਵਿੱਚ ਇਹ ਕਿਹਾ ਗਿਆ ਕਿ ਇੰਦਰ ਦੇਵਤਾ ਨੂੰ ਚਿੱਠੀ ਲਿਖੀ ਗਈ ਆ ਇੱਕ ਸ਼ਹਿਰ ਦੇ ਵਿੱਚੋਂ ਕੁਝ ਲੋਕਾਂ ਨੇ ਇਕੱਠੇ ਹੋ ਕੇ। ਇਹ ਚਿੱਠੀ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਲਿਖੀ ਜਾਂਦੀ ਜਿਹੜੇ ਇਸ এনवायरमेंट ਦਾ ਸੱਤਿਆਨਾਸ਼ ਕਰਨ ਦੇ ਵਾਸਤੇ ਜਿਹੜਾ ਜੀ ਉਹ ਜ਼ਿੰਮੇਵਾਰ ਨੇ? ਜਿਹੜੇ ਇੰਦਰ ਦੇਵਤੇ ਨੂੰ ਚਿੱਠੀ ਲਿਖ ਕੇ ਉਹਦੇ ਕੋਲੇ ਰਿਕੁਐਸਟ ਕਰਨੀ ਵੀ ਤੂੰ ਜਿਹੜਾ ਮੀਂਹ ਪਾ ਦੇ, ਜਿਹੜੇ ਰੁੱਖ ਸੀਗੇ ਜੀ ਉਹ ਅੰਨ੍ਹੇਵਾਹ ਵੱਢ ਦਿੱਤੇ ਗਏ, ਉਹਨਾਂ ਦੀ ਜਗ੍ਹਾ ਦੇ ਉੱਤੇ ਲਾਏ ਨਹੀਂ ਗਏ ਰੁੱਖ। ਮੈਂ ਬਿਆਨ ਪੜ੍ਹ ਰਿਹਾ ਸੀਗਾ ਕਿ 10 ਲੱਖ ਬੂਟਾ ਜਿਹੜਾ ਜੀ ਉਹ ਲਾਉਣਾ, ਜੇ 10 ਲੱਖ ਬੂਟਾ ਪਲ ਜਾਵੇ
ਤਾਂ ਨਿਰਸੰਦੇਹ ਇੱਕ ਬਹੁਤ ਵੱਡੀ ਅਚੀਵਮੈਂਟ ਹੋ ਸਕਦੀ ਹੈ। ਪਰ ਪ੍ਰੋਬਲਮ ਇਹ ਆ ਕਿ ਲਾ ਦਿੱਤੇ ਜਾਂਦੇ ਆ, ਮੁੜ ਕੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਆ ਹਾਈਵੇ ਬਣੇ ਆ ਨਵੇਂ, ਜਿਹੜੇ ਉਹਨਾਂ ਦੇ ਵਿਚਾਲੇ ਥਾਂ ਛੱਡੀ ਆ ਜੀ, ਉੱਥੇ ਬੂਟੀ ਲਾਈ ਜਾ ਰਹੀ ਆ, ਜਿਹੜੀ ਆ ਫੁੱਲਾਂ ਜਿਹਾ ਵਾਲੀ ਵੇਲ ਟਾਈਪ ਦੀ ਜਿਹੜੀ ਆ ਜੀ ਉਹ ਹੁੰਦੀ ਆ। ਉਹਦੇ ਤੋਂ ਤੁਸੀਂ ਕੀ ਐਕਸਪੈਕਟੇਸ਼ਨ ਜਿਹੜੀਆਂ ਜੀ ਉਹ ਭਾਲਦੇ ਹੋ ਕਿ ਉਹ ਜਿਹੜਾ ਜੀ ਪੋਲਿਊਸ਼ਨ ਘੱਟ ਕਰੂਗੀ, ਆਕਸੀਜਨ ਜਿਹੜੀ ਆ ਜੀ ਉਹ ਛੱਡੂਗੀ, ਕਾਰਬਨ ਡਾਈਆਕਸਾਈਡ ਜਿਹੜੀ ਆ ਜੀ ਉਹਨੂੰ ਖਿੱਚੂਗੀ ਬੂਟੀ ਤੋਂ, ਕਿਉਂਕਿ ਜੇ ਰਵਾਇਤੀ ਬੂਟੇ ਨਹੀਂ ਆਉਂਦੇ ਤਾਂ ਇਹ ਸਾਰਾ ਕੁਝ ਜਿਹੜਾ ਜੀ ਉਹ ਝੱਲਣਾ ਪਊਗਾ। ਕੁਝ ਲੋਕ ਸਵਾਲ ਖੜਾ ਕਰਦੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਬੂਟਿਆਂ ਦੇ ਨਾਲ ਮੀਂਹ ਪੈਂਦਾ ਤੇ ਰਾਜਸਥਾਨ ਦੇ ਵਿੱਚ ਹੜ੍ਹ ਜਿਹੜਾ ਜੀ ਕਿਉਂ ਆਇਆ ਪਿਆ। ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਨਾ ਜੀ ਉਲਟ ਪੁਲਟ ਹੋ ਗਿਆ, ਉਥਲ ਪੁਥਲ ਜਿਹੜੀ ਆ ਉਹ এনवायरमेंट ਦੇ ਵਿੱਚ ਹੋ ਗਈ ਆ। ਤੇ ਨਿਰਸੰਦੇਹ ਇਹਦੇ ਵਾਸਤੇ ਮਨੁੱਖੀ ਗਲਤੀਆਂ ਜਿਹੜੀਆਂ ਜੀ ਉਹ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਕੁਦਰਤ ਦੇ ਨਾਲ ਪੰਗਾ ਲਿਆ। ਇਹ ਭੁਗਤਣਾ ਤਾਂ ਪੈਣਾ ਹੀ ਆ ਜੀ, ਸੂਨਰ ਔਰ ਲੇਟਰ। ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਜੁੜੇ ਨੇ ਮਨਰਾਜਵੀਰ ਸਿੰਘ ਕੰਗ ਜੀ। ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਜਦੋਂ ਇੱਥੇ ਆਪਣੇ ਨਾਂ ਕੀ ਆ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਭੋਗ ਸੀ, ਤਕਰੀਬਨ ਸਾਰੇ ਬੁਲਾਰੇ ਬੋਲ ਰਹੇ, ਮੈਂ ਸੁਣਿਆ ਸੀ ਉਦੋਂ ਤਕਰੀਬਨ ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲੇ ਆ, ਉਹਨਾਂ ਨਾਲੋਂ ਵੱਧ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫਤਾਂ ਕੀਤੀਆਂ। ਜੇ ਅਮਰਿੰਦਰ ਸਿੰਘ ਇੰਨੇ ਗੁਣ ਹੈਗੇ ਆ ਤੇ ਫਿਰ ਵਿਰੋਧ ਕਾਹਦੇ ਲਈ ਕਰਦੇ ਆ? ਤੇ ਇਹ ਦੋ ਹੀ ਹੁਣ ਲੀਡਰ ਆ ਪੰਜਾਬ 'ਚ ਇਹਨਾਂ ਦੇ, ਆਮ ਆਦਮੀ ਪਾਰਟੀ ਦੇ, ਇੱਕ ਸੁਖਪਾਲ ਸਿੰਘ ਖਹਿਰਾ ਤੇ ਦੂਜੇ ਭਗਵੰਤ ਮਾਨ। ਭਗਵੰਤ ਮਾਨ ਜਦੋਂ ਤੋਂ ਪ੍ਰਧਾਨਗੀ ਲਈ ਆ, ਕੀ ਗੱਲ ਉਹ ਵੀ ਕਿਤੇ ਅਕਾਂਤਵਾਸ ਹੋਏ ਪਏ ਗਏ ਆ ਕਿਤੇ? ਕੀ ਗੱਲ ਕਦੀ ਉਹ ਕੋਈ ਐਕਟਿਵ ਨਹੀਂ ਆ? ਜਦੋਂ ਕਿ ਇਹਨਾਂ ਵੱਲੋਂ ਕੱਢੇ ਹੋਏ ਧਰਮਵੀਰ ਗਾਂਧੀ ਜਿਹੜੀ ਜ਼ਮੀਨ ਨਾਲ ਜੁੜੇ ਲੋਕਾਂ ਨਾਲ ਬਹੁਤ ਕੰਮ ਉਹ ਆਪਣੇ ਹਲਕੇ 'ਚ ਕਰ ਰਿਹਾ। ਜੇ ਤੁਸੀਂ ਉਹਨੂੰ ਗੌਰ ਨਾਲ ਵੇਖੋ, ਜਿਹੜਾ ਗਰਾਊਂਡ ਲੈਵਲ ਤੇ ਕੰਮ ਉਹ ਵੱਧ ਕਰ ਰਿਹਾ। ਤੁਹਾਡਾ ਕੀ ਵਿਚਾਰ? ਥੈਂਕ ਯੂ। ਦੇਖੋ, ਬੋਲ ਤਾਂ ਉਹ ਲੋਕ ਸਭਾ ਦੇ ਵਿੱਚ ਉਹ ਵੀ ਰਹੇ ਨੇ ਜੀ। ਹਾਂ, ਕਿਉਂਕਿ ਇਹਨਾਂ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਦੀਆਂ ਐਕਸਪੈਕਟੇਸ਼ਨ ਜਿਹੜੀਆਂ ਨੇ ਜੀ ਉਹ ਉੱਦਾਂ ਦੀਆਂ ਨੇ ਜਿੱਦਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਨ। ਉਸ ਤਰੀਕੇ ਦੀ ਐਕਟੀਵਿਟੀ ਜਿਹੜੀ ਹੈ ਜੀ ਉਹ ਲੋਕ ਭਾਲਦੇ ਨੇ। ਉਹੋ ਜਿਹੀ ਐਕਟੀਵਿਟੀ ਨਾ ਪਾਰਟੀ ਦੀ ਆ, ਨਾ ਪਾਰਟੀ ਦੇ ਲੀਡਰਾਂ ਦੀ ਆ। ਇਹ ਤਾਂ ਜਿਹੜੀ ਹੈ ਜੀ ਉਹ ਮੰਨਣ ਵਾਲੀ ਗੱਲ ਹੈ। ਲੋਕਾਂ ਨੂੰ ਜਿਹੜਾ ਜੀ ਇਸ ਟਾਈਮ ਦੇ ਉੱਤੇ ਜਿਹੜੀ ਜ਼ਰੂਰਤ ਹੈ ਕਿ ਉਹਨਾਂ ਦੀ ਕੋਈ ਬਾਂਹ ਜਿਹੜੀ ਆ ਉਹ ਫੜੇ, ਪਰ ਫੜ ਨਹੀਂ ਰਿਹਾ ਕੋਈ। ਇਹ ਗੱਲ ਜਿਹੜੀ ਹੈ ਜੀ ਉਹ ਸਹੀ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੀ ਗੱਲ ਬੋਲੀ ਹੈ ਜੀ ਇੱਥੇ ਭੋਗ ਦੇ ਮੌਕੇ ਦੇ ਉੱਤੇ, ਬਿਲਕੁਲ ਉਹ ਚਰਚਾ ਦਾ ਵਿਸ਼ਾ ਤਾਂ ਜਿਹੜੀ ਹੈ ਜੀ ਉਹ ਬਣੀ ਹੋਈ ਹੈ। ਉਹਨਾਂ ਨੇ ਇਹ ਕਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਸੰਤ ਸਿਆਸਤਦਾਨ ਨੇ, ਔਰ ਇਹ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਅਸਤੀਫਾ ਦਿੱਤਾ, ਫਿਰ ਉਹਨਾਂ ਨੇ ਬਲੈਕ ਥੰਡਰ ਦੇ ਟਾਈਮ ਜਿਹੜਾ ਜੀ ਉਹ ਅਸਤੀਫਾ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਕੈਪਟਨ ਅਮਰਿੰਦਰ ਸਿੰਘ ਹੋਰੀ ਹੀ ਕਰਨਗੇ। ਇਹ ਸਵਾਲ ਜਿਹੜਾ ਜੀ ਸਵਾਲੀਆ ਚਿੰਨ੍ਹ ਤਾਂ ਜਿਹੜਾ ਉਹ ਅੱਗੇ ਲਾਉਂਦਾ ਨਾ ਕਿ ਜੇ ਉਹੀ ਰਾਖੀ ਕਰਨਗੇ ਤਾਂ ਫਿਰ ਵਿਰੋਧੀ ਧਿਰ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਰਹੀ। ਤੇ ਇਹ ਵੀ ਜਿਹੜਾ ਜੀ ਮੰਨ ਕੇ ਫਿਰ ਵਿਰੋਧੀ ਧਿਰ ਹਾਲ ਦੀ ਘੜੀ ਚੁੱਪ ਕਰ ਜੇ ਕਿ ਸੰਤਾਂ ਦੀ ਸਰਕਾਰ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਹੈਗੀ ਆ, ਫਿਰ ਹਰੇਕ ਇਸ਼ੂ ਦੇ ਉੱਤੇ ਬੋਲਣ ਦੀ ਜ਼ਰੂਰਤ ਰਹਿ ਗਈ। ਜੀ ਜੀ ਬਿਲਕੁਲ। ਅੱਗੇ ਸੰਤੋਖ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਦੋ ਕੀ ਸਵਾਲ ਆ ਜੀ। ਅੱਜ ਇੱਕ ਨਰਮਾ ਪੱਟੀ ਜਦੋਂ ਮੱਖੀ ਪਈ, ਚਿੱਟੀ ਮੱਖੀ ਜੀ, ਉਹ 60 ਲੱਖ ਰੁਪਈਆ ਉਦੋਂ ਫੜਿਆ ਗਿਆ ਸੀ ਟਰੱਕ 'ਚੋਂ। ਤੇ ਉਹ ਸਾਰਾ ਅਗਲੇ ਸਾਲ ਅਗਲੇ ਸਾਲ ਨਰਮਾ ਪੱਟੀ ਦਾ ਜਿਹੜਾ ਬੀਜ ਮਿਲਿਆ, ਜਿਹੜਾ ਬਾਹਰੋਂ ਮਿਲਿਆ, ਉਹ ਵਧੀਆ ਰਿਹਾ। ਜਿਹੜਾ ਖੇਤੀਬਾੜੀ ਮਹਿਕਮੇ ਦਿੱਤਾ ਉਹਨੇ ਸਾਰਾ ਕਿਸਾਨਾਂ ਦਾ ਭੱਠਾ ਪਾਇਆ। ਉਹ ਕਿੱਧਰ ਨੂੰ ਗਿਆ, ਮੇਰਾ ਇਹ ਸਵਾਲ ਆ। ਤੇ ਇੱਕ ਦੂਜਾ ਗੰਨੇ ਪੱਟੀ ਜਿਹੜੀ ਗੱਲ ਆ ਵੀ ਉਹ ਹਰਿਆਣੇ ਦਾ ਤੇ ਪੰਜਾਬ ਦਾ 10 ਸਾਲਾਂ ਦਾ ਰੇਟ ਘਟਾ ਲੈਣ, ਜੱਟ ਨੂੰ ਕਰਜ਼ਾ ਮਾਫ ਕਰਨ ਦੀ ਲੋੜ ਹੀ ਨਹੀਂ ਹੈਗੀ। ਬਿਲਕੁਲ ਜੀ। MSP ਦੇ ਬਾਰੇ ਦੇ ਵਿੱਚ ਤਾਂ ਕੱਲ ਹਾਈ ਕੋਰਟ ਦੀ ਇੱਕ ਬੜੀ ਟਿੱਪਣੀ ਅਹਿਮ ਆ, ਜਿਹਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਲਾਹਨਤ ਪਾਉਂਦਿਆਂ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਹਰਿਆਣੇ ਤੋਂ ਸਿੱਖ ਲਓ ਕਿ MSP ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਦੇ ਨਾਲ ਉਹ ਸੈੱਟ ਕਰਦੇ ਨੇ। ਬਹੁਤ ਵੱਡਾ ਸਵਾਲੀਆ ਚਿੰਨ੍ਹ ਜੀ ਇਹ, ਜੇ ਦੇਖਿਆ ਜਾਵੇ ਇਹਨੂੰ ਤਾਂ। ਹਾਂ, ਜਿਹੜਾ ਉਹ 60 ਲੱਖ ਰੁਪਈਆ ਫੜਿਆ ਸੀ ਮੋਗੇ ਦੇ ਕੋਲੇ, ਤੇ ਉਹ ਗੱਡੀ ਵਾਲਿਆਂ ਨੇ ਕੀ ਕਹਿਤਾ ਸੀ ਸਾਰਿਆਂ ਨੂੰ ਯਾਦ ਹੋਣਾ, ਇਹ ਤਾਂ ਫਲਾਣੇ ਨੇਤਾ ਦੇ ਘਰੇ ਜਾਣਾ। ਤੇ ਉਹ ਗੱਡੀ ਫਿਰ ਜਿਹੜੀ ਜੀ ਉਹ ਛੱਡ ਦਿੱਤੀ ਗਈ ਸੀਗੀ। ਉਹ ਕਾਬੂ ਨਹੀਂ ਕੀਤਾ ਗਿਆ ਸੀਗਾ ਪੈਸਾ, ਉਹ ਚਲੇ ਗਿਆ ਜਿੱਥੇ ਜਿਹੜਾ ਜੀ ਉਹ ਜਾਣਾ ਸੀਗਾ। ਹੁਣ ਕਰੀਏ ਕਿ ਪੰਛੀ ਪੁੰਛੀ ਜਿਹੀ ਚੱਟ ਗਏ ਜੀ ਕਿਸਾਨਾਂ ਨੂੰ ਤਾਂ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿਸਟਰ ਪੰਨੂ ਸਾਹਿਬ, ਵੈਰੀ ਗੁੱਡ, ਆਪਣਾ ਚੈਨਲ ਵੈਰੀ ਗੁੱਡ ਆ। ਪੰਨੂ ਸਾਹਿਬ, ਗੱਲ ਏਦਾਂ, ਜਦੋਂ ਬਾਦਲ ਸਰਕਾਰ
ਉਹ ਰੇਤਾ ਮਾਫੀਆ, ਇਹ ਮਾਫੀਆ, ਉਹ ਮਾਫੀਆ ਜੀ ਕਲੀਨ ਅਪ ਕਰ ਦਾਂਗੇ। ਉਦੋਂ ਬਾਅਦ ਜਿੰਨੇ ਵੀ ਇਹਨਾਂ ਦੇ ਵਿੱਚ ਹੋਈ ਆ ਰੇਤਾ ਮਾਫੀਆ, ਰੇਤਾ ਮਹਿੰਗੀ ਮਿਲਦੀ, ਸੀਮੈਂਟ ਸਸਤਾ ਮਿਲ ਰਿਹਾ ਮੇਰੇ ਖਿਆਲ 'ਚ, ਮੈਂ ਇੰਨਾ ਹੀ ਥੋੜ੍ਹਾ ਜਿਹਾ। ਤੇ ਉਹ ਆਪਣੇ ਮੇਰੇ ਭਾਜੀ ਵੀ ਉਹਦਾ ਕੀ ਹੋ ਰਿਹਾ ਕੰਮ, ਮੈਨੂੰ ਉਹ ਪਤਾ ਨਹੀਂ ਲੱਗ ਰਿਹਾ। ਥੈਂਕ ਯੂ। ਉਹ ਉਸੇ ਤਰੀਕੇ ਨਾਲ ਹੀ ਚੱਲ ਰਿਹਾ ਜੀ। ਉਸ ਮਾਮਲੇ ਦੇ ਵਿੱਚ ਕੋਈ ਚੇਂਜ ਜਿਹੜੀ ਆ ਜੀ ਉਹ ਨਹੀਂ ਆਈ ਜੀ। ਉੱਥੇ ਮਾਫੀਆ ਜਿਹੜਾ ਉਹ ਕਾਬਜ਼ ਹੈ, ਉਹ ਇਸ ਤਰੀਕੇ ਨਾਲ ਐਕਚੁਅਲੀ ਜੀ ਸਮਝਿਆ ਜਾਂਦਾ, ਕਿਉਂਕਿ ਆਪਾਂ 6 ਜਾਂ 8 ਦਾ ਜਿਹੜਾ ਜੀ ਉਹ ਲਾਉਂਦੇ ਚੁਣਾਈ ਦੇ ਵਾਸਤੇ, 8 ਤੇ ਜਿਹੜੇ ਪਲਸਤਰ ਦੇ ਵਾਸਤੇ 6 ਲਾਉਂਦੇ ਆ ਜੀ, ਭਾਵ ਕਿ 1 ਬਾਲਟਾ ਜਿਹੜਾ ਜੀ ਉਹ ਸੀਮੈਂਟ ਦਾ ਤੇ 6 ਰੇਤਾ ਦੇ। ਜਦੋਂ ਤੁਸੀਂ ਉਹ ਰੇਟ ਕੰਪੇਅਰ ਕਰਦੇ ਹੋ, ਨਿਰਸੰਦੇਹ ਰੇਤਾ ਜਿਹੜੀ ਆ ਜੀ ਉਹ ਅਸਮਾਨ ਨੂੰ ਉਹਦੇ ਰੇਟ ਜਿਹੜੇ ਆ ਉਹ ਛੂਹ ਰਹੇ ਆ। ਇਸ ਕਰਕੇ ਕੰਸਟਰਕਸ਼ਨ ਦੇ ਉੱਤੇ ਬਹੁਤ ਮਾੜਾ ਜਿਹੜਾ ਜੀ ਉਹ ਅਸਰ ਪੈ ਰਿਹਾ। ਕਿੱਥੋਂ ਕੰਸਟਰਕਸ਼ਨ ਹੋਣੀ ਆ? ਚਲੋ ਅਮੀਰ ਬੰਦਾ ਲੈ ਲੂਗਾ ਜੀ, ਗਰੀਬ ਬੰਦਾ 2 ਕਮਰੇ ਛੱਤਣ ਜੋਗਾ ਨਹੀਂ ਰਿਹਾ ਜੀ। ਇਹ ਹਾਲਾਤ ਜਿਹੜੇ ਆ ਇਸ ਵੇਲੇ ਬਣੇ ਹੋਏ ਆ ਰੇਤਾ ਦੀ ਵਜ੍ਹਾ ਕਰਕੇ। ਉਸ ਮਾਮਲੇ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਫਰਕ ਜਿਹੜਾ ਜੀ ਉਹ ਨਹੀਂ ਆਇਆ। ਰੇਤਾ ਦੇ ਭਾਅ ਜਿਹੜੇ ਆ ਜੀ ਉਹ ਅਜੇ ਵੀ ਅਸਮਾਨੀ ਚੜੇ ਹੋਏ ਆ। ਆਈ ਥਿੰਕ ਜਦੋਂ ਇਹ ਮੁੱਢ ਵੱਜਿਆ ਨਾ, ਜਦੋਂ ਜਿਹਦੇ ਵਿੱਚ ਖਾਨਸਾਮਾ ਆ ਗਿਆ ਜੀ, ਉਹਨਾਂ ਦੇ ਜਿਹੜੇ ਰਸੋਈਆ ਸੀ ਉਹ ਆ ਗਿਆ, ਦੂਜਾ ਚੀਜ਼ਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਦੋਂ ਹੀ ਇਹਦੇ ਉੱਤੇ ਕੰਟਰੋਲ ਕਰਦਿਆਂ ਤੁਰੰਤ ਜਿਹੜੀ ਆ ਜੀ ਉਹ ਜਿਹੜੀ ਇਹਨਾਂ ਨੇ ਨਿਲਾਮੀ ਕੀਤੀ ਸੀ ਉਹ ਰੱਦ ਕਰ ਦੇਣੀ ਚਾਹੀਦੀ ਸੀ ਬਿਨਾਂ ਕਿਸੇ ਡਿਲੇ ਤੋਂ, ਤਾਂ ਕਿ ਇਸ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਕੁਛ ਨਾ ਕੁਛ ਚੰਗਾ ਹੋ ਸਕਦਾ। ਪਰ ਪ੍ਰੋਬਲਮ ਇਹ ਹੈ ਜੀ ਕਿ ਉਹਦੇ ਤੇ ਰੱਦ ਕਿਵੇਂ ਜਿਹੜੀ ਉਹ ਹੁੰਦੀ, ਕਿਉਂਕਿ ਜਿਨ੍ਹਾਂ ਨੇ ਉਹ ਲੈ ਲਈਆਂ ਉਹ ਤਾਂ ਇੱਕ ਕਿਸਮ ਦੇ ਨਾਲ ਇਹ ਸੀਗਾ ਜੀ ਵੀ ਪਹਿਲਾਂ ਹੀ ਬੈਠੇ ਸੀ ਹੱਥਾਂ ਤੇ ਥੁੱਕੀ ਵੀ ਆਹ ਜਿਹੜੀਆਂ ਜੀ ਖੱਡਾਂ ਸਾਡੀਆਂ ਨੇ, ਔਰ ਇਸ ਤਰੀਕੇ ਨਾਲ ਜਿਹੜਾ ਜੀ ਉਹ ਜਾਣਾ। ਇਹ ਤਾਂ ਤੁਸੀਂ ਕਹਿ ਲਓ ਕਿ ਇੱਕ ਅਖਬਾਰ ਦੀ ਦੇਣਦਾਰੀ ਆ ਜਿਹਨੇ ਸਾਰਾ ਕੁਝ ਜਿਹੜਾ ਜੀ ਉਹ ਕੱਢ ਲਿਆ ਵੀ ਇਹ ਅਸਲ ਦੇ ਵਿੱਚ ਖੱਡਾਂ ਦੀ ਨਿਲਾਮੀ ਹੋਈ ਕਿਵੇਂ ਆ ਤੇ ਲੈ ਜਿਹੜਾ ਜੀ ਉਹ ਕੌਣ ਗਏ। ਅੱਛਾ, ਇਹ ਜਾਣਕਾਰੀ ਨਿਕਲ ਕਿਵੇਂ ਆਈ? ਜਿਨ੍ਹਾਂ ਨੂੰ ਮਿਲੀਆਂ ਨਹੀਂ ਉਹਨਾਂ ਨੇ ਜਿਹੜੀ ਜੀ ਉਹ ਕੱਢ ਦਿੱਤੀ ਬਾਹਰ ਵੀ ਠੀਕ ਆ, ਜੇ ਸਾਡੀਆਂ ਖੱਡਾਂ ਨਹੀਂ ਹੋਈਆਂ ਤਾਂ ਫਿਰ ਅਸੀਂ ਕਿਸੇ ਨੂੰ ਵੀ ਜਿਹੜਾ ਜੀ ਉਹ ਕਿਉਂ ਲੈਣ ਦੇਵਾਂਗੇ। ਇਹਦੇ 'ਚ ਬਹੁਤ ਡਿਲੇ ਹੋ ਗਿਆ ਜੀ। ਜਿਹੜਾ ਕਮਿਸ਼ਨ ਬਿਠਾਤਾ ਉਹ ਕਮਿਸ਼ਨ ਕਦੋਂ ਜਿਹੜਾ ਜੀ ਇਹਦੇ ਬਾਰੇ ਦੇ ਵਿੱਚ ਫੈਸਲਾ ਦੇਊਗਾ ਕੁਝ ਨਹੀਂ ਪਤਾ। ਮੈਂ ਖਬਰਾਂ ਦੇ ਵਿੱਚ ਵੀ ਕਿਹਾ ਸੀਗਾ ਜੀ ਕਿ ਜਦੋਂ ਕਿਸੇ ਚੀਜ਼ ਨੂੰ ਠੰਡੇ ਬਸਤੇ 'ਚ ਪਾਉਣਾ, ਉਹਨੂੰ ਡਿਲੇ ਕਰਨਾ, ਫਿਰ ਕਮਿਸ਼ਨ ਬਿਠਾ ਦਿਓ ਜਾਂ ਕਮੇਟੀ ਬਣਾ ਦਿਓ। ਉਹਦਾ ਮਤਲਬ ਇਹੀ ਹੁੰਦਾ ਜੀ ਕਿ ਇਹ ਹੁਣ ਕੰਮ ਜਿਹੜਾ ਜੀ ਗਿਆ। ਤੋ ਹਾਲ ਦੀ ਘੜੀ ਕੋਈ ਆਸ ਜਿਹੜੀ ਅਜੇ ਨਹੀਂ ਹੈਗੀ ਕਿ ਕਮਿਸ਼ਨ ਕੋਈ ਫੈਸਲਾ ਦੇ ਦੂਗਾ ਤੇ ਇਹ ਨਿਲਾਮੀ ਜਿਹੜੀ ਆ ਉਹ ਰੱਦ ਹੋ ਜੂਗੀ। ਇਹਦੀ ਕੋਈ ਆਸ ਨਹੀਂ ਹੈਗੀ, ਕਿਉਂਕਿ ਜਿਹੜੇ ਕਮਿਸ਼ਨ ਜਿਨ੍ਹਾਂ ਦੇ ਅੰਡਰ ਬਣਾਇਆ ਗਿਆ ਉਹ ਜਿਨ੍ਹਾਂ ਦੇ ਵਾਸਤੇ ਬਣਾਇਆ ਗਿਆ ਉਹਨਾਂ ਦੀ ਕਾਨੂੰਨੀ ਲੜਾਈ ਅਦਾਲਤਾਂ ਦੇ ਵਿੱਚ ਲੜਦੇ ਨੇ ਜੀ। ਅੱਗੇ ਸਾਡੇ ਨਾਲ ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਉਹ ਜਿਹੜਾ ਲਿਆ ਸੀ ਨਿਗਾਹ ਕੇ ਜਿਹਨੇ ਅਟੈਕ ਕੀਤਾ ਸੀਗਾ ਆਪਣੇ ਪਠਾਨਕੋਟ ਤੇ, ਉਹ ਬੰਦੇ ਕੀ ਬਣਿਆ, ਤੇ ਦੂਜਾ ਉਹ ਜਿਹੜੀ ਬਹੁਤ ਮੁੰਡਿਆਂ ਦਾ 2 ਦਿਨ ਬੜਾ ਰੌਲਾ ਪਿਆ ਜਿਹੜੇ ਇਰਾਕ 'ਚ ਗਏ, ਉਹ ਹੁਣ ਚੁੱਪ ਛਾਂ ਗਈ ਹੋ ਗਈ, ਉਹ ਸਾਰੇ 2 ਕੰਮ ਨਿਬੜੇ ਗਏ ਆ ਜੀ। ਥੈਂਕ ਯੂ। ਸੁਲਵਿੰਦਰ ਸਿੰਘ ਵਾਲੇ ਮਾਮਲੇ ਦੇ ਉੱਤੇ ਕਿਉਂਕਿ NIA ਜਿਹੜੀ ਹੈ ਜੀ ਉਹਨੇ ਜਾਂਚ ਵਗੈਰਾ ਕੀਤੀ ਸੀ, ਉਸ ਮਾਮਲੇ ਦੇ ਵਿੱਚ ਤਾਂ ਲੱਗਦਾ ਨਹੀਂ ਬਹੁਤਾ ਕੁਛ ਜਿਹੜਾ ਜੀ ਉਹ ਗਿਆ, ਖੁੱਲ੍ਹਾ ਹੀ ਛੱਡਿਆ ਹੋਇਆ ਜੇ NIA ਨੇ। ਇੱਕ ਕਿਸਮ ਦੇ ਨਾਲ ਕਲੀਨ ਚਿੱਟ ਵੀ ਉਹਨੂੰ ਨਹੀਂ ਦਿੱਤੀ ਜਿੰਨੀ ਦੇਰ ਤੱਕ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਦਾਖਲ ਨਹੀਂ ਹੁੰਦੀ। ਉਹਦੇ ਵਿੱਚ ਜਿਹੜਾ ਜੀ ਸੁਲਵਿੰਦਰ ਸਿੰਘ ਜੇ ਉਹਦਾ ਨਾਮ ਨਹੀਂ ਆਉਂਦਾ ਤੇ ਇਹਦਾ ਮਤਲਬ ਵੀ ਉਹਦੇ ਵਿੱਚ ਕੁਛ ਨਹੀਂ ਜਿਹੜਾ ਜੀ ਉਹ ਹੈਗਾ। ਹਾਂ, ਉਹ ਹੋਰ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਅੰਦਰ ਆ, ਜਿਹੜੇ ਉਹਦੇ ਉੱਤੇ ਕੁਛ ਔਰਤਾਂ ਨੇ ਜਿਹੜੇ ਇਲਜ਼ਾਮ ਲਾਏ ਸੀਗੇ ਉਸ ਮਾਮਲੇ ਦੇ ਵਿੱਚ ਉਹ ਅੰਦਰ ਆ। ਜਿਹੜੀ ਇਰਾਕ ਦੇ ਵਿੱਚ ਗੁੰਮ ਹੋਏ ਲੋਕਾਂ ਦੀ ਗੱਲ ਸੀ ਜੀ, ਪਾਰਲੀਮੈਂਟ ਦੇ ਵਿੱਚ ਹੱਥ ਖੜੇ ਕਰ ਦਿੱਤੇ ਜਾਣ ਤੋਂ ਬਾਅਦ ਵਿਦੇਸ਼ ਮੰਤਰੀ ਦੇ ਕਿ ਸਾਨੂੰ ਤਾਂ ਆਪ ਨਹੀਂ ਪਤਾ ਜੀ, ਔਰ ਇਹ ਐਕਚੁਅਲੀ ਸਹੀ ਮਾਇਨਿਆਂ ਦੇ ਵਿੱਚ ਠੀਕ ਹੈ, ਇਹ ਐਕਸੈਪਟ ਜਿਹੜਾ ਜੀ ਉਹ ਉਹਨਾਂ ਦੇ ਪਰਿਵਾਰਾਂ ਨੂੰ ਕਰਨਾ ਚਾਹੀਦਾ। ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਉਹਨਾਂ ਪਰਿਵਾਰਾਂ ਦੀ ਇਸ ਪੱਖੋਂ ਥੋੜੀ ਜਿਹੀ ਬਾਂਹ ਫੜੇ ਕਿ ਇੰਨਾ ਚਿਰ ਹੋ ਗਿਆ ਉਹਨਾਂ ਨੂੰ ਗੁੰਮਰਾਹ ਜਿਹੜਾ ਜੀ ਉਹ ਕਰਦਿਆਂ ਹੋਇਆ, ਕੁਝ ਉਹਨਾਂ ਦੀ ਫਾਈਨੈਂਸ਼ਲੀ ਮਦਦ ਕਰੇ। ਬਹੁਤ ਗਰੀਬ ਪਰਿਵਾਰ ਨੇ, ਮਜ਼ਦੂਰਾਂ ਦੇ ਜਿਹੜੇ ਜੀ ਉਹ ਪਰਿਵਾਰ ਨੇ, ਪਤਾ ਨਹੀਂ ਉਹ ਕਿਵੇਂ ਪੈਸੇ ਪੂਸੇ ਖਰਚ ਕੇ ਉੱਥੇ ਗਏ ਸੀ, ਉਹ ਹੈ ਨਹੀਂਗੇ ਜੀ ਅਸਲ ਦੇ ਵਿੱਚ। ਇਹ ਬਹੁਤ ਕੌੜੀ ਗੱਲ ਹੈ, ਕਿਸੇ ਨੂੰ ਇਹ ਲੱਗੇ ਕਿ ਉਹ ਜਿਹੜੀ ਹੈ ਜੀ ਉਹ ਕਹਿ ਨਹੀਂ ਦੇਣੀ ਚਾਹੀਦੀ, ਪਰ ਇਹ ਰਿਐਲਿਟੀ ਹੈ। ਮੈਂ ਉਸ ਬੰਦੇ ਨੂੰ ਰਣਜੀਤ ਮਸੀਹ ਨੂੰ ਮਿਲਿਆ ਹੋਇਆ ਜੀ, ਜਿਹਨੇ ਬਹੁਤ ਕੁਝ ਰੌਂਗਟੇ ਖੜੇ ਕਰਨ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਦੱਸੀਆਂ ਸੀਗੀਆਂ। ਉਹ ਕਹਿੰਦਾ ਜੀ ਮੈਂ ਕਿਸੇ ਜਗ੍ਹਾ ਜਿੱਥੇ ਮਰਜ਼ੀ ਮੈਨੂੰ ਲੈ ਚੱਲੋ, ਮੈਂ ਸਹੁੰ ਖਾ ਕੇ ਵੀ ਕਹਿਣ ਨੂੰ ਤਿਆਰ ਹਾਂ ਕਿ ਮੇਰੇ ਸਾਹਮਣੇ ਉਹ ਲੋਕ ਮਾਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਸਿਰਾਂ 'ਚ ਗੋਲੀਆਂ ਮਾਰ ਕੇ। ਉਹ ਕਿਵੇਂ ਬਚ ਗਿਆ? ਉਹ ਇਹੋ ਜੀ ਕਿ ਇੱਕ ਜਿਹੜਾ ਬੰਦਾ ਜੀ ਮੌਤ ਹੋਈ ਉਹ ਉਹਦੇ ਉੱਤੇ ਡਿੱਗ ਪਿਆ ਤੇ ਅੱਤਵਾਦੀਆਂ ਨੇ ਸਮਝਿਆ ਇਹ ਵੀ ਮਰ ਗਿਆ ਤੇ ਇਹ ਪਿਆ ਰਿਹਾ।
ਤੇ ਤਾਂ ਕਰਕੇ ਜਿਹੜਾ ਜੀ ਇਹ ਬਚ ਗਿਆ। ਇਹ ਰਿਐਲਿਟੀ ਬੜੀ ਦੇਰ ਪਹਿਲਾਂ ਸਰਕਾਰ ਨੂੰ ਜਿਹੜੀ ਉਹ ਸਮਝ ਲੈਣੀ ਚਾਹੀਦੀ ਸੀ, ਨਹੀਂ ਸਮਝੀ ਸਰਕਾਰ ਜੀ। ਉਦੋਂ ਉਹ ਕਹਿੰਦੀ ਰਹੀ ਸਾਡੇ ਹੈਗਾ ਜੀ ਮੌਸੂਲ ਦੇ ਵਿੱਚ ਨੇ, ਮੌਸੂਲ 'ਚ ਕਬਜ਼ਾ ਹਟ ਗਿਆ। ਉਹ ਕਹਿੰਦੇ ਜੀ ਬਾਦੁਸ਼ ਚਲੇ ਗਿਆ ਜੇਲ੍ਹ 'ਚ, ਬਾਦੁਸ਼ 'ਚ ਪਤਾ ਲੱਗਿਆ ਵੀ ਉੱਥੇ ਤਾਂ ਜੇਲ੍ਹ ਹੀ ਕੋਈ ਨਹੀਂ ਜਿਹੜੀ ਦੀ ਉਹ ਹੈਗੀ। ਤਾਂ ਹੁਣ ਵਿਦੇਸ਼ ਮੰਤਰੀ ਨੇ ਕਹਿਤਾ ਕਿ ਜਿੰਨੀ ਦੇਰ ਤੱਕ ਸਾਡੇ ਹੱਥ ਸਬੂਤ ਨਹੀਂ ਲੱਗਦੇ ਅਸੀਂ ਉਨੀ ਦੇਰ ਤੱਕ ਉਹਨਾਂ ਨੂੰ ਮਰੇ ਹੋਏ ਕਿਵੇਂ ਜਿਹੜਾ ਜੀ ਉਹ ਸਮਝ ਲਈਏ ਕੋਈ ਦੁਨੀਆ 'ਚ ਹੈ ਨਹੀਂ। ਹੁਣ ਤੁਸੀਂ ਦੇਖੋ ਇਰਾਕ ਦੇ ਵਿੱਚ ਜੋ ਕਤਲੇਆਮ ਹੋਇਆ, ਜੋ ਆਈਸਿਸ ਨੇ ਉੱਥੇ ਮੌਸੂਲ ਦੇ ਵਿੱਚ ਜਾਂ ਨੇੜੇ ਤੇੜੇ ਜਿਹੜਾ ਜੀ ਉਹ ਕੀਤਾ, ਉਹਦੇ ਸਬੂਤ ਉੱਥੋਂ ਕੌਣ ਲਿਆ ਕੇ ਦਊਗਾ ਜੀ? ਰਣਜੀਤ ਮਸੀਹ ਸਬੂਤ ਦਿੰਦਾ, ਉਹਦੇ ਸਬੂਤ ਕੋਈ ਮੰਨਣ ਦੇ ਵਾਸਤੇ ਤਿਆਰ ਨਹੀਂ। ਉਹਨੂੰ ਬੰਦੇ ਨੂੰ ਵਿਚਾਰੇ ਨੂੰ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਤੋਂ ਛੱਡਿਆ ਗਿਆ, ਕਿਹੜਾ ਸਬੂਤ ਦਊਗਾ ਜੀ? ਕਿਸੇ ਨੇ ਜੇਲ੍ਹ 'ਚ ਜਾਣਾ ਇਹੋ ਜਿਹੇ ਸਬੂਤ ਲਿਆ ਕੇ ਦੇ ਕੇ? ਜੀ ਜੀ ਅੱਗੇ ਸਾਡੇ ਨਾਲ ਜੁੜੇ ਨੇ ਮਨਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਇਹਨਾਂ ਨੂੰ ਤੇ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹੋ, ਇਹਨਾਂ ਨੂੰ ਜੇ ਭੁੱਲਣ ਦੀ ਨਾ ਬਿਮਾਰੀ ਹੋਵੇ ਕਿ ਇਹ ਕਾਂਗਰਸ ਨੂੰ ਦੁਬਾਰਾ ਕਿਉਂ ਲਿਆਉਂਦੇ ਜਿਹਨੇ ਖੂਨ ਦੀਆਂ ਨਦੀਆਂ ਪੰਜਾਬੀਆਂ ਦੀਆਂ ਵਹਾਤੀਆਂ? ਭੁੱਲਣ ਦੀ ਤੇ ਬਿਮਾਰੀ ਹੈ। ਤੇ ਬਾਕੀ ਜਿਹੜਾ ਇਹਨਾਂ ਦਾ ਜ਼ਿਮੀਂਦਾਰਾਂ ਦਾ ਕਰਜ਼ਾ ਹੈ, ਇਹ ਆਪਣਾ ਲੀਡਰਾਂ ਦੇ ਥੋੜ੍ਹੀਆਂ ਤਨਖਾਹਾਂ ਘੱਟ ਕਰੇ ਤੇ ਉਧਰ ਜਿਹੜੇ ਜਥੇਦਾਰ ਨੇ ਉਹ ਆਪਣੀਆਂ ਤਨਖਾਹਾਂ ਘੱਟ ਕਰਨ ਤੇ ਇਕੱਠਾ ਕਰਕੇ ਪੈਸਾ ਤੇ ਇਹਨਾਂ ਦਾ ਕਰਜ਼ਾ ਮਾਫ ਕਰਾ ਦੇਣ। ਇਹ ਨਹੀਂ ਕਰ ਸਕਦੇ। ਤੇ ਇੱਕ ਇਹਨੇ ਆਪਣਾ ਜਿਹੜੇ ਫਾਰਮ ਭਰਾਏ ਨੇ ਉਹ ਕੋਰਟ 'ਚ ਨਹੀਂ ਜਾ ਸਕਦੇ ਲੋਕੀ, ਇਹ ਜਰਾ ਦੱਸਿਓ ਜੇ ਮੈਨੂੰ। ਸਤਿ ਸ਼੍ਰੀ ਅਕਾਲ। ਦੇਖੋ ਕੋਰਟ ਦੇ ਵਿੱਚ ਤਾਂ ਜਾਣ ਵਾਲੀ ਗੱਲ, ਤੁਸੀਂ ਦੇਖੋ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਲੋਕ ਫਾਰਮ ਭਰ ਰਹੇ ਆ ਔਰ ਫਾਰਮ ਦੇ ਵਿੱਚ ਜਿਹੜੇ ਕਾਲਮ ਨੇ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ। ਜਿਹੜਾ ਕੋਈ ਅਕਲਮੰਦ ਵਿਅਕਤੀ ਆ ਉਹ ਫਾਰਮ ਹੀ ਕਿਉਂ ਭਰੂਗਾ? ਏਦਾਂ ਕਿੱਦਾਂ ਕਰਜ਼ਾ ਮਾਫ ਹੋ ਸਕਦਾ ਜੀ? ਇਹ ਪੋਸੀਬਲ ਹੀ ਨਹੀਂ ਹੈ। ਏਦਾਂ ਕਿੱਦਾਂ ਤੁਹਾਨੂੰ ਜਿਹੜਾ ਜੀ ਉਹ ਸਮਾਰਟਫੋਨ ਮਿਲ ਸਕਦਾ ਕਿ ਤੁਸੀਂ ਫਾਰਮ ਭਰ ਦਿਓ ਤੇ ਜਿਹੜੇ ਤੁਹਾਨੂੰ ਸਮਾਰਟਫੋਨ ਦਿੱਤਾ ਜਾਊਗਾ? ਕਰਜ਼ੇ ਦਾ ਵੇਰਵਾ ਦਿਓ ਜੀ, ਕਿਹੜੇ ਕਿਹੜੇ ਬੈਂਕਾਂ ਤੋਂ ਕਿੰਨਾ ਕਿੰਨਾ ਕਰਜ਼ਾ, ਅੱਛਾ ਥੱਲੇ ਕਰਕੇ ਕਾਲਮ ਜੀ ਉਹਦੇ ਕਿ ਟੋਟਲ ਕਰਜ਼ਾ ਇੰਨਾ, ਅੱਛਾ ਜੀ ਮੁਆਫ ਜਿਹੜਾ ਜੀ ਉਹ ਕਰਤਾ, ਥੱਲੇ ਸਾਈਨ ਕਰ ਦਿਓ, ਉਹਦੇ ਉੱਤੇ ਸਟੈਂਪ ਜਿਹੜੀ ਹੈ ਜੀ ਉਹ ਕਾਂਗਰਸ ਦੀ ਪਾਰਟੀ ਦੇ। ਉਹ ਤਾਂ ਸਰਕਾਰ ਹੈ ਨਹੀਂ ਸੀ, ਤੁਸੀਂ ਕਿਸ ਤਰ੍ਹਾਂ ਲੈ ਜਾਓਗੇ ਜੀ ਉਹਨੂੰ ਅਦਾਲਤ ਦੇ ਵਿੱਚ? ਜੇ ਸਰਕਾਰ ਦੀ ਮੋਹਰ ਹੋਵੇ ਤਾਂ ਚੈਲੰਜ ਜਿਹੜਾ ਜੀ ਉਹ ਕੀਤਾ ਜਾ ਸਕਦਾ। ਦੇਖੋ ਇਹ ਜਿਹੜੀ ਸਿਆਸਤ ਇੱਥੇ ਮੁਲਕ ਦੇ ਵਿੱਚ ਆਉਣ ਵਾਲੀ ਆ, ਪੀ ਕੇ ਮਾਰਕਾ ਸਿਆਸਤ, ਜਿਹੜੀ ਪ੍ਰਸ਼ਾਂਤ ਕਿਸ਼ੋਰ ਵਾਲੀ ਸਿਆਸਤ, ਉਹ ਡ੍ਰੀਮ ਸੈਲਰ ਹੈ। ਇੱਕ ਰਾਜ ਕਪੂਰ ਦੀ ਪੁਰਾਣੀ ਫਿਲਮ ਸੀਗੀ ਸਪਨੋਂ ਕਾ ਸੌਦਾਗਰ। ਮੈਨੂੰ ਲੱਗਦਾ ਹੈ ਕਿ ਰਾਜ ਕਪੂਰ ਹੋਰਾਂ ਨੇ ਬੜੇ ਸਾਲ ਪਹਿਲਾਂ ਪੀਕੇ ਦੇ ਉੱਤੇ ਹੀ ਸ਼ਾਇਦ ਫਿਲਮ ਬਣਾਈ ਸੀਗੀ। ਉਹ ਇਦਾਂ ਦੀ ਕੁਝ ਫਿਲਮ ਸੀ ਜੀ, ਉਹ ਸੁਪਨੇ ਵੇਚਦਾ ਜਾਂ ਸੁਪਨੇ ਦਿਵਾਉਂਦਾ। ਉਹ ਸੁਪਨੇ ਵੇਚਦਾ ਤਾਂ ਨਹੀਂ ਸੀਗਾ, ਪਰ ਉਹ ਲੋਕਾਂ ਨੂੰ ਜਿਉਣ ਦੀ ਗੱਲ ਜਿਹੜੀ ਹੈ ਜੀ ਉਹ ਦੱਸਦਾ ਸੀਗਾ। ਇਹ ਜਿਹੜਾ ਜੀ ਡ੍ਰੀਮ ਸੈਲਰ ਆ, ਉਹ ਚਾਹੇ ਬਿਹਾਰ ਦੀਆਂ ਚੋਣਾਂ ਹੋਣ, ਚਾਹੇ ਉਦੋਂ ਪਹਿਲਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਹੋਣ, ਚੇਤਾ ਤਾਂ ਸਾਰਿਆਂ ਦਾ ਹੀ ਕਮਜ਼ੋਰ ਆ। ਲੋਕਾਂ ਨੂੰ ਭੁੱਲ ਗਿਆ ਕਿ 15-15 ਲੱਖ ਰੁਪਈਆ ਜਿਹੜਾ ਆਉਣਾ ਸੀਗਾ ਖਾਤਿਆਂ ਦੇ ਵਿੱਚ ਬਲੈਕ ਮਨੀ ਵਾਲਾ, ਉਹ ਵੀ ਸੁੱਖ ਨਾਲ ਪੀਕੇ ਦਾ ਹੀ ਜੁਮਲਾ ਸੀਗਾ ਜੀ। ਉਹਨਾਂ ਨੇ ਇਹ ਜੁਮਲਾ ਜਿਹੜਾ ਛਡਾਇਆ ਸੀਗਾ। ਉਹੋ ਜਿਹੇ ਜੁਮਲੇ ਵਾਲੀ ਸਿਆਸਤ ਜਿਹੜੀ ਹੈ ਜੀ ਉਹ ਪੰਜਾਬ 'ਚ ਆ ਕੇ ਕਰਕੇ ਗਾਂਹ ਗਏ। ਜਵਾਬ ਜਿਹੜੇ ਆ ਜੀ ਉਹ ਕਾਂਗਰਸੀ ਵਿਚਾਰੇ ਦਿੰਦੇ ਫਿਰਦੇ ਨੇ। ਇਹਨਾਂ ਨੂੰ ਵੀ ਉਦੋਂ ਨਾ ਪਤਾ ਲੱਗਿਆ ਕਿ ਪੀਕੇ ਜਿਹੜਾ ਇਹ ਫਾਰਮ ਜਿਹੜੇ ਪੜਾਈ ਜਾ ਰਿਹਾ, ਇਹਦੇ ਜਵਾਬ ਵੀ ਕੱਲ ਨੂੰ ਜਿਹੜੇ ਆ ਉਹ ਦੇਣੇ ਪੈਣੇ ਆ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਕਿਸਾਨਾਂ ਦੇ ਫਾਰਮ ਆ ਉਹ ਦੁਬਾਰਾ ਭਰਾਓ ਔਰ ਉਹਨਾਂ ਨੂੰ ਦੁਬਾਰਾ ਫਾਰਮ ਭਰਨੇ ਪੈਣਗੇ। ਜਿਹੜਾ ਸਮਾਰਟਫੋਨ ਲੈਣਾ ਉਹਨਾਂ ਨੂੰ ਵੀ ਫਾਰਮ ਜਿਹੜੇ ਆ ਜੀ ਉਹ ਦੁਬਾਰਾ ਭਰਨੇ ਪੈਣੇ ਆ। ਤੋ ਉਹ ਤਾਂ ਚਲੇ ਗਏ ਜੀ, ਕਿਉਂਕਿ ਉਹਦਾ ਰਿਕਾਰਡ ਹੀ ਕਿਸੇ ਕੋਲੇ ਨਹੀਂ ਹੈਗਾ ਜੀ ਕਿ ਹਾਂ ਲੋਕਾਂ ਨੇ ਹੋ ਸਕਦਾ ਸੰਭਾਲੇ ਹੋਏ ਹੋਣ, ਪਾਰਟੀ ਕੋਲੇ ਕੋਈ ਰਿਕਾਰਡ ਨਹੀਂ ਦੱਸੀਦਾ ਉਹਦਾ ਜਿਹੜੇ ਫਾਰਮ ਭਰਾਏ ਸੀ। ਕਿਉਂਕਿ ਪਾਰਟੀ ਨੂੰ ਇਹ ਸੀਗਾ ਸਾਡੀ ਕਿਹੜਾ ਸਰਕਾਰ ਆਉਣੀ ਹੈ, ਫਾਰਮ ਜਿਹੜੇ ਉਹ ਭਰਾ ਲਓ। ਸਰਕਾਰ ਆ ਗਈ, ਹੁਣ ਸਵਾਲ ਖੜੇ ਹੋ ਗਏ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੌਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਚਾਹੁੰਦਾ ਜਿਹੜੇ ਹੁਣ ਕਈ ਵਾਰੀ ਆਪਣੇ ਜਿੱਦਾਂ ਪਾਕਿਸਤਾਨ ਦੇ ਵਿੱਚ ਹੋਇਆ ਗਿਆ ਇੱਕ, ਉਹ ਜਿਵੇਂ ਕਹਿੰਦੇ ਨੇ ਵੀ ਓਨਰ ਦੇ ਨਾਲ ਕੋਈ ਸੰਬੰਧ ਸੀਗਾ ਕਿਸੇ ਨੇ, ਹੋਰ ਉਹਨਾਂ ਦੀ ਕਿਸੇ ਦੀ। ਹੁਣ ਜਦੋਂ ਏਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਫਿਰ ਉਹ ਆਪਣੇ ਕਾਫੀ ਲੋਕ ਐਕਟਿਵ ਹੋ ਜਾਂਦੇ। ਇਹਨਾਂ ਨੂੰ ਜਿਹੜੀਆਂ ਫੈਮਿਲੀ ਜਾਂ 25 ਜਣੇ ਫੈਮਲੀਆਂ ਨੂੰ ਅਰੈਸਟ ਕਰੋ ਜੀ, ਇਹਨਾਂ ਨੂੰ ਫਾਂਸੀ ਲਾਓ, ਜਾਂ ਜਿਹੜੀਆਂ ਪੰਚਾਇਤਾਂ ਹੈਗੀਆਂ ਵੀ ਉਹਨਾਂ ਨੂੰ ਫਾਂਸੀ ਲਾਓ। ਹੁਣ ਜਿਹੜੇ ਹੁਣ ਆਪਣੇ ਬੱਚੇ ਐਵਰੀਡੇ ਮਰਦੇ ਹੈਗੇ, ਕੋਈ 14-15 ਸਾਲ ਦੇ ਸੁਸਾਈਡ ਕਰ ਗਿਆ, ਮੈਨੂੰ ਲਾਭ ਹੋ ਗਿਆ ਆਪਣਾ ਜਿਹੜਾ ਵੈਸਟਰਨ ਜਿਹੜਾ ਆਪਣਾ ਉੱਥੇ ਟੈਰਰਿਜ਼ਮ ਪੈਦਾ ਕਰ ਰਿਹਾ, ਉਹਦੇ ਬਾਰੇ ਇਹ ਲੋਕ ਕਿਉਂ ਨਹੀਂ ਰੌਲਾ ਪਾਉਂਦੇ ਕਿ ਇਹਨਾਂ ਨੂੰ ਦੇ ਹੈਵ ਐਨੀਥਿੰਗ ਟੂ ਡੂ ਵਿਦ ਦ ਵੈਲਿਊ ਆਫ ਹਿਊਮਨ ਲਾਈਫ, ਜਾਂ ਇਹ ਬਸ ਬੈਠੇ ਰਹਿੰਦੇ ਜਦੋਂ ਐਵਰੀਡੇ ਕੋਈ ਲਾਭ ਨਾਲ ਹੁੰਦਾ ਹੈਗਾ ਉਦੋਂ ਬੈਠੇ ਰਹਿੰਦੇ, ਜਦੋਂ ਕਿਤੇ ਵੀ ਪਾਕਿਸਤਾਨ ਹੁੰਦਾ ਅਫਗਾਨਿਸਤਾਨ ਹੁੰਦਾ ਫਿਰ ਇੱਥੋਂ ਤੱਕ ਜਿਹੜਾ ਮੀਡੀਆ ਮੇ ਰੌਲਾ ਪਾਉ ਕਿ ਇਹ ਖਤਮ ਕਰਨਾ ਚਾਹੁੰਦੇ ਫੈਮਿਲੀ ਸੋਸ਼ਲ ਵੈਲਿਊ ਨੂੰ, ਜਾਂ ਦੇ ਹੈਵ ਟੂ ਵਿਦ ਦ ਵੈਲਿਊ। ਥੈਂਕ ਯੂ।
ਉਹਦੀ ਹਾਲ ਦੀ ਘੜੀ ਤਾਂ ਹਾਲਾਤ ਪੌਲ ਜੀ ਇਹੀ ਨੇ ਕਿ ਚਾਹੇ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੀਆਂ ਜਥੇਬੰਦੀਆਂ ਹੋਣ ਜਾਂ ਜਿਹਨਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਉਹ ਹੁਣ ਉਹ ਫੋਟੋ ਕਲਚਰ ਤੱਕ ਸੀਮਤ ਨੇ, ਫੋਟੋ ਖਿਚਵਾਉਣ ਤੱਕ ਸੀਮਤ ਨੇ, ਉਹ ਬਹੁਤੇ ਕੋਈ ਸਿੰਸੀਅਰ ਨਹੀਂ ਹੈਗੇ। ਤੁਸੀਂ ਕਾਫੀ ਸਿੰਸੀਅਰ ਲੱਗਦੇ ਹੋ ਇਹਨਾਂ ਮੁੱਦਿਆਂ ਤੇ, ਕਮ ਸੇ ਕਮ ਪੇਜ ਵਗੈਰਾ ਬਣਾ ਕੇ ਲੋਕਾਂ ਨੂੰ ਜਿਹੜਾ ਜੀ ਉਹ ਅਵੇਅਰ ਕਰਨ ਦੀ ਕੋਸ਼ਿਸ਼ ਜਿਹੜੀ ਜੀ ਉਹ ਕਰਿਆ ਕਰੋ। ਜਿੰਨੇ ਸਵਾਲ ਜਾਂ ਜਿੰਨੇ ਕੰਪਲੇਂਟ ਤੁਸੀਂ ਕਰਦੇ ਹੋ, ਇਹ ਕੰਪਲੇਂਟ ਜਿਹੜੀਆਂ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਪੋਜ਼ਿਟਿਵ ਲਓ, ਸੋਸ਼ਲ ਮੀਡੀਆ ਤੇ ਐਕਟਿਵ ਹੋ, ਕੁਝ ਜਿਹੜਾ ਜੀ ਲੋਕਾਂ ਨੂੰ ਦੱਸੋ ਕਿ ਦੁਨੀਆ ਕਿੱਥੇ ਰਹਿ ਰਹੀ ਹੈ, ਤੁਹਾਨੂੰ ਕਾਫੀ ਪਤਾ ਲੱਗਦਾ ਇਹਨਾਂ ਇਸ਼ੂਜ਼ ਦਾ। ਜੀ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਸਹੋਤਾ ਜੀ, ਸਤਿ ਸ਼੍ਰੀ ਅਕਾਲ। ਹੈਲੋ ਬਲਵਿੰਦਰ ਜੀ ਤੇ ਪੱਲੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੱਲੂ ਸਾਹਿਬ। ਜਿੱਦਾਂ ਇਹ ਕਿ ਕੈਪਟਨ ਸਾਹਿਬ ਤੇ ਜਿਹੜੇ ਅਫਸਰਸ਼ਾਹੀ ਆ, ਜਿੱਦਾਂ ਏਦਾਂ ਲੱਗਦੀ ਵੀ ਬੇਲਗਾਮ ਹੋਈ ਆ, ਲਾ ਐਂਡ ਆਰਡਰ, ਤੇ ਜਿੱਦਾਂ ਜੀ ਆਪਣੇ ਕੈਪਟਨ ਸਾਹਿਬ ਦੀ ਕੋਈ ਪਕੜੇ ਨਹੀਂ ਲੱਗਦੇ, ਗੈਂਗਸਟਰ ਤਾਂ ਸ਼ਰੇਆਮ ਗੋਲੀਆਂ ਮਾਰ ਕੇ ਨੱਠ ਜਾਂਦੇ ਆ ਤੇ ਕੋਈ ਹੱਥ ਨਹੀਂ ਆਉਂਦਾ, ਤੇ ਉਹ ਜਾਂਦੇ ਕਿੱਧਰ, ਧਰਤੀ ਜੋ ਬਣ ਜਾਂਦੇ ਜਾਂ ਅਸਮਾਨ ਚੜ੍ਹ ਜਾਂਦੇ ਕਿ ਉਹ ਗੈਂਗਸਟਰ ਜਿਹੜੇ ਸ਼ਰੇਆਮ ਲੋਕਾਂ ਨੂੰ ਪੈਸੇ ਮੰਗਦੇ ਆ, ਉਹ ਲੈਂਦੇ ਧੱਕੇ ਨਾਲ। ਇਹਦੇ ਬਾਰੇ ਦੱਸੋ ਜਰਾ ਜੀ, ਕੈਪਟਨ ਸਾਹਿਬ ਦੀ ਕੋਈ ਹੈ ਕਿ ਅੱਗੇ ਵਾਲੀ ਰਲਕ ਮਲਕ ਹੈ ਨਹੀਂ ਜੀ? ਦੇਖੋ ਇਸ ਤਰ੍ਹਾਂ ਹੈ, ਜਿਹੜਾ ਢਾਂਚਾ ਹੈ ਨਾ, ਢਾਂਚਾ ਤਾਂ ਕਿਸੇ ਘਰ ਦਾ ਖਰਾਬ ਹੋ ਜੇ ਤੇ ਉਹਨੂੰ ਪੈਰਾਂ ਸਿਰ ਲਾਉਂਦਿਆਂ ਸਮਾਂ ਲੱਗ ਜਾਂਦਾ ਜੀ। ਇਹ ਤਾਂ ਸੂਬੇ ਦਾ ਢਾਂਚਾ ਜਿਹੜਾ ਜੀ ਉਹ ਵਿਗੜਿਆ। ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਰੋਣਾ ਕਿਹੜੀ ਗੱਲ ਦਾ ਸੀਗਾ ਜੀ? ਇਸੇ ਗੱਲ ਦਾ ਰੋਣਾ ਸੀਗਾ ਕਿ ਆਹ ਜਿਹੜੇ ਹਲਕਾ ਜਥੇਦਾਰ ਲਾਤੇ ਆ, ਇਹ ਬੇੜਾ ਗਰਕ ਕਰਕੇ ਰੱਖ ਦੇਣਗੇ ਇਸ ਸਾਰੇ ਢਾਂਚੇ ਦਾ, ਔਰ ਉਹ ਬੇੜਾ ਗਰਕ ਕਰ ਗਏ, ਕੰਪਲੀਟ ਰੂਪ ਦੇ ਵਿੱਚ ਕਰ ਗਏ। ਜਦੋਂ ਸਿਆਣੇ ਕਹਿੰਦੇ ਨੇ ਕਿਸੇ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਨਾ, ਫਿਰ ਉਹ ਬੜਾ ਔਖਾ ਹੁੰਦਾ ਉਹਦਾ ਜਿਹੜਾ ਜੀ ਉਹ ਵਾਪਸ ਪਰਤਣਾ। ਮੂੰਹਾਂ ਨੂੰ ਜਿਹੜੇ ਆ ਉਹ ਖੂਨ ਲੱਗੇ ਹੋਏ ਆ। ਇਹ ਢਾਂਚਾ ਐਡੀ ਛੇਤੀ ਜਿਹੜਾ ਜੀ ਉਹ ਕਾਬੂ ਆਉਣ ਵਾਲਾ ਨਹੀਂ ਗਾ, ਜਿੰਨਾ ਜਿਹੜਾ ਉਹ ਵਿਗੜ ਗਿਆ ਹੋਇਆ। ਹਾਂ ਇੰਨਾ ਜ਼ਰੂਰ ਹੈ ਕਿ ਕੈਪਟਨ ਸਾਹਿਬ ਦੀ ਜੋ ਬੜਕ ਪਿਛਲੀ ਵਾਰੀ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਦੋਂ ਨਜ਼ਰ ਆਉਂਦੀ ਹੁੰਦੀ ਸੀ, ਉਹ ਬੜਕ ਇਸ ਵਾਰੀ ਜਿਹੜੀ ਹੈ ਨਹੀਂ ਗੀ। ਉਹਦਾ ਕੀ ਰੀਜ਼ਨ ਆ, ਇਹ ਮੇਰਾ ਖਿਆਲ ਸ਼ਾਇਦ ਕਾਂਗਰਸੀਆਂ ਨੂੰ ਵੀ ਹਾਲ ਦੀ ਘੜੀ ਜਿਹੜਾ ਜੀ ਉਹ ਸਮਝ ਨਹੀਂ ਪੈ ਰਿਹਾ ਕਿ ਇਹਦਾ ਕਾਰਨ ਕੀ ਆ। ਉਹ ਕਿਉਂ ਬਿਲਕੁਲ ਹੀ ਚੁੱਪ ਜਿਹੜੀ ਹੈ ਜੀ ਸਾਰੇ ਮੁੱਦਿਆਂ ਦੇ ਉੱਤੇ ਧਾਰ ਗਏ ਨੇ। ਜੇ ਉਹਨਾਂ ਦੇ ਨਾਲ ਦੇ ਸਾਥੀ ਵੀ ਬੋਲਦੇ ਨੇ, ਉਹਨਾਂ ਨੂੰ ਵੀ ਜਿਹੜਾ ਜੀ ਉਹ ਚੁੱਪ ਕਰਵਾ ਲਿਆ ਜਾਂਦਾ ਕਿ ਇਸ ਇਸ਼ੂ ਦੇ ਉੱਤੇ ਜਿਹੜੀ ਹੈ ਜੀ ਉਹ ਨਾ ਗੱਲ ਕੀਤੀ ਜਾਵੇ। ਉਹਨਾਂ ਦੇ ਵੱਲੋਂ ਜਿਹੜੀ ਹੈ ਜੀ ਇਹ ਬੜਕ ਦੁਬਾਰਾ ਮਾਰਨੀ ਪਊਗੀ ਤਾਂ ਇਹ ਜਿਹੜੇ ਆ ਜੀ ਸੂਤ ਆਉਣਗੇ, ਨਹੀਂ ਤਾਂ ਅਦਰਵਾਈਜ਼ ਜਿਹੋ ਜਿਹੇ ਹਾਲਾਤ ਮੈਂ ਪਹਿਲਾਂ ਵੀ ਇੱਕ ਦੋ ਜਿਹੜੀਆਂ ਘਟਨਾਵਾਂ ਦੱਸੀਆਂ ਨੇ ਕਿ ਜਿੱਧਰ ਨੂੰ ਤੁਰ ਪਏ ਆ। ਹੁਣ ਜੈਤੋ ਇੱਕ ਛੋਟਾ ਜਿਹਾ ਕਸਬਾ ਆ, ਔਰ ਜੇ ਉੱਥੇ ਜੈਤੋ ਦੇ ਵਿੱਚ ਫਰੌਤੀਆਂ ਦਾ ਕੰਮ ਇਸ ਲੈਵਲ ਦੇ ਉੱਤੇ ਆ ਕਿ ਉਹ ਜਿਹੜੇ ਮਰਜ਼ੀ ਆੜਤੀਏ ਨੂੰ ਜਦੋਂ ਮਰਜ਼ੀ ਗੋਲੀ ਮਾਰ ਦੇਣ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਨਅਤੀ ਸ਼ਹਿਰ ਨੇ ਜਿਹੜੇ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਿਜ਼ਨਸਮੈਨ ਜਿਹੜੇ ਆ ਉਹ ਰਹਿੰਦੇ ਆ। ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਫਰੌਤੀਆਂ ਲਈ ਉਹਨਾਂ ਨੂੰ ਵੀ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਜਾ ਰਿਹਾ, ਪਰ ਗੱਲ ਜਿਹੜੀ ਉਹ ਬਾਹਰ ਆ ਨਹੀਂ ਰਹੀ। ਕਿਉਂਕਿ ਆਫਟਰ ਆਲ ਜੇ ਪੁਲਿਸ ਦੀ ਆਪਾਂ ਮੰਨ ਲਈਏ, ਉਹ 50 ਤੋਂ ਉੱਪਰ ਗੈਂਗਸਟਰ ਜਿਹੜੇ ਆ ਜੀ ਉਹ ਕਹਿੰਦੇ ਆ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਕਿ ਪੰਜਾਬ ਦੇ ਵਿੱਚ ਹੈਗੇ ਆ। ਉਹ ਸਰਵਾਈਵ ਕਿੱਥੋਂ ਕਰ ਰਹੇ ਆ? ਉਹਨਾਂ ਦਾ ਸੋਰਸ ਆਫ ਇਨਕਮ ਕੀ ਆ? ਇਹੀ ਆ, ਫਰੌਤੀਆਂ ਹੀ ਆ। ਇਹਦਾ ਮਤਲਬ ਫਰੌਤੀਆਂ ਦਾ ਧੰਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਹਾਂ ਜੇ ਕਿਸੇ ਜੈਤੋ ਦਾ ਜਿਹੜਾ ਸ਼ੈਲਰ ਮਾਲਕ ਸੀ ਉਹਨੇ ਨਾ ਕੀਤੀ ਤਾਂ ਉਹਨੂੰ ਆਪਣੀ ਜਾਨ ਤੋਂ ਹੱਥ ਜਿਹੜੇ ਜੀ ਉਹ ਧੋਣੇ ਪਏ। ਹੁਣ ਕਿੰਨੇ ਬਿਜ਼ਨਸਮੈਨ ਨੇ ਜਿਹੜੇ ਪੁਲਿਸ ਦੇ ਰਿਕਾਰਡ ਦੇ ਵਿੱਚ ਇਹ ਗੱਲ ਲੈ ਆਉਣਗੇ ਕਿ ਉਹਨਾਂ ਤੋਂ ਫਰੌਤੀ ਜਿਹੜੀ ਹੈ ਜੀ ਉਹ ਮੰਗੀ ਜਾ ਰਹੀ ਹੈ ਇਸ ਕਤਲ ਤੋਂ ਬਾਅਦ। ਤੋਂ ਬਿਜ਼ਨਸਮੈਨ ਜਿਹੜੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਡਰ ਜਿਹੜਾ ਜੀ ਬਹਿ ਗਿਆ। ਜਿਹੜਾ ਜੋ ਕੁਝ ਪਿਛਲੇ 10 ਸਾਲਾਂ ਦੇ ਦੌਰਾਨ ਹੋਇਆ ਉਹ ਤਾਂ ਸਭ ਕੁਝ ਸਭ ਦੇ ਸਾਹਮਣੇ ਆ, ਪਰ ਆਹ ਜਿਹੜੀ ਦਹਿਸ਼ਤ ਨਵੀਂ ਜਿਹੜੀ ਪੈਣੀ ਸ਼ੁਰੂ ਹੋਈ ਆ, ਨਿਰਸੰਦੇਹ ਇਹ ਪੰਜਾਬ ਨੂੰ ਕਿਸੇ ਚੰਗੇ ਪਾਸੇ ਨਹੀਂ ਲਿਜਾ ਰਹੀ ਹੋਊਗੀ ਜੀ, ਮੰਦੇ ਪਾਸੇ ਹੀ ਲਿਜਾਊਗੀ ਜੀ। ਜਿਹੜਾ ਬਿਜ਼ਨਸ ਪਹਿਲਾਂ ਹੀ ਸੱਤਿਆਨਾਸ਼ ਹੋਇਆ ਪਿਆ, ਕਿਹੜਾ ਬਿਜ਼ਨਸਮੈਨ ਜਿਹੜਾ ਜੀ ਉਹਨੂੰ ਤੁਸੀਂ ਕੀ ਦੱਸੋਗੇ ਜੀ ਉੱਥੇ ਫਰੌਤੀ ਨਾ ਦੇਣ ਦੇ ਉੱਤੇ ਇਸ ਤਰੀਕੇ ਨਾਲ ਕਤਲ ਹੋ ਜਾਂਦਾ। ਔਰ ਹੁਣ ਜਦੋਂ ਕਿ ਇਸ ਕਤਲ ਹੋਏ ਨੂੰ 48 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੋਇਆ, ਅਜੇ ਤੱਕ ਜਿਹੜੇ ਕਾਤਲ ਸੀਗੇ ਉਹ ਕਾਬੂ 'ਚ ਨਹੀਂ ਆਏ। ਉਹਨਾਂ ਦੇ ਰਿਸ਼ਤੇਦਾਰ ਵਗੈਰਾ ਪੁਲਿਸ ਨੇ ਜ਼ਰੂਰ ਚੁੱਕੇ ਹੋਏ ਆ ਜੀ, ਪਰ ਉਹ ਅਜੇ ਤੱਕ ਕਾਬੂ ਦੇ ਵਿੱਚ ਨਹੀਂ ਆਏ। ਪੁਲਿਸ ਦੇ ਉੱਤੇ ਆਪਣੇ ਤੇ ਸਵਾਲੀਆ ਚਿੰਨ੍ਹ ਖੜਾ ਹੋ ਰਿਹਾ। ਉਹਦਾ ਪਰਿਵਾਰ ਕਹਿੰਦਾ ਅਸੀਂ ਬਾਰ-ਬਾਰ ਪੁਲਿਸ ਨੂੰ ਜਾਣਕਾਰੀ ਦਿੰਦੇ ਰਹੇ ਹਾਂ। ਇਹਦੀ ਕਾਰ ਵੀ ਪਹਿਲਾਂ ਖੋਹ ਕੇ ਲੈ ਗਏ। ਲਗਾਤਾਰ ਉਹਨੂੰ ਕਿਹਾ ਜਾ ਰਿਹਾ ਸੀਗਾ ਕਿ ਮਹੀਨੇ ਦੇ ਤੈਨੂੰ ਪੈਸੇ ਜਿਹੜੇ ਆ ਜੀ ਉਹ ਦੇਣੇ ਪੈਣਗੇ। ਪੁਲਿਸ ਨੇ ਪ੍ਰੋਟੈਕਸ਼ਨ ਕਿਉਂ ਨਹੀਂ ਦਿੱਤੀ? ਉਹ ਕਾਲ ਦਾ ਰਿਕਾਰਡ ਕਿਉਂ ਨਹੀਂ ਖੰਗਾਲਿਆ ਜਿੱਥੋਂ ਇਹ ਕਾਲਸ ਜਿਹੜੀਆਂ ਜੀ ਉਹ ਆਉਂਦੀਆਂ ਸੀਗੀਆਂ? ਪੁਲਿਸ ਆਫੀਸਰ ਜਿਹੜੇ ਨੇ ਜੀ ਉਹ ਇਹ ਸਮਝਦੇ ਨੇ ਕਿ ਵੇਖੀ ਜਾਊਗੀ ਜੋ ਜਿਹੜਾ ਜੀ ਹੋ ਰਿਹਾ। ਕਿਉਂ? ਕਿਉਂਕਿ ਉਹਨਾਂ ਦੇ ਹੱਡ ਹਰਾਮ ਪੈ ਗਿਆ ਪਿਛਲੇ 10 ਸਾਲਾਂ ਦੇ ਦੌਰਾਨ ਕਿ ਕੀ ਕਰਨ ਦੀ ਲੋੜ ਆ ਜੀ ਕੁਝ। ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਵੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪੰਨੂ ਸਾਹਿਬ ਜਿਹੜੇ ਆਪਣੇ 8 ਯਾਤਰੀ ਹੇਮਕੁੰਟ ਸਾਹਿਬ ਨੂੰ ਗਏ ਸੀ ਲਾਪਤਾ ਗਏ, ਉਹਨਾਂ ਬਾਰੇ ਕੋਈ ਪਤਾ ਚੱਲਿਆ? ਨਹੀਂ ਜੀ, ਉਹਨਾਂ ਦੀ ਕੋਈ ਜਿਹੜੀ ਇਹਦੀ ਖਬਰ ਨਹੀਂ ਲੱਗੀ। ਉਦੋਂ ਇਹ ਜ਼ਰੂਰ ਥੋੜੀਆਂ ਦੀਆਂ ਕੁਝ ਦਿਨ ਜਿਹੜੀ ਜੀ ਗੱਲ ਚੱਲੀ ਸੀਗੀ ਕਿ ਇੱਕ ਤਾਂ ਆਧਾਰ ਕਾਰਡ ਮਿਲਿਆ ਸੀਗਾ ਜੀ ਡਰਾਈਵਰ ਦਾ, ਔਰ ਇਹ ਕਿਹਾ ਗਿਆ ਸੀਗਾ ਕਿ ਇੱਕ ਗੱਡੀ ਜਿਹੜੀ ਆ ਜੀ ਉਹਦੇ ਕੁਝ ਪਾਰਟ ਮਿਲੇ ਨੇ। ਉਦੋਂ ਬਾਅਦ ਫਿਰ ਜਿਹੜੀ ਹੈ ਜੀ ਇਹ ਗੱਲ ਆਈ ਗਈ ਹੋ ਗਈ, ਇਹਦੀ ਕੋਈ ਅਪਡੇਟ ਜਿਹੜੀ ਹੈ ਜੀ ਉਹ ਨਹੀਂ ਆਈ। ਲੱਗਦਾ ਇਉਂ ਆ ਜੀ ਕਿ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਨੇ ਹਾਲ ਦੀ ਘੜੀ ਭਾਣਾ ਮੰਨ ਲਿਆ ਵੀ ਉਹਨਾਂ ਦੇ ਨਾਲ ਮੰਦਭਾਗੀ ਘਟਨਾ ਕੋਈ ਵਾਪਰ ਗਈ ਜੀ। ਅਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਬਿੰਦਰ ਤੂਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸੁਣ ਲੈਣ ਦੇ ਪੰਨੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਤੁਸੀਂ ਤੇ ਜਤਿੰਦਰ ਪੰਨੂ ਹਰ ਸਵਾਲ ਪੁੱਛਣ ਵਾਲੇ ਦੀ ਤਸੱਲੀ ਕਰਾ ਦਿੰਦੇ, ਬਹੁਤ ਹੀ ਵਧੀਆ ਪੱਤਰਕਾਰ ਤੁਸੀਂ, ਸਿਆਣੇ। ਮੇਰਾ ਸਵਾਲ ਹੈ ਜੀ, ਅੱਜ ਕੱਲ ਸਿੱਖ ਕੌਮ ਦਾ ਕੋਈ ਆਗੂ ਬਣਨ ਦੇ ਲਾਇਕ ਹੈਗਾ? ਤੁਸੀਂ ਆਪਣਾ opinion ਜੇ ਹੈ ਤੇ ਕੌਣ? ਮੈਂ ਤੁਹਾਨੂੰ ਦੋ ਥੋੜਾ ਜਿਹਾ ਹਿੰਟ ਕਰਦਾ। ਇੱਕ ਤਾਂ ਕਰਨੈਲ ਸਿੰਘ ਦੀ ਛਵੀ ਬਿਲਕੁਲ ਸਾਫ਼ ਹੈ, ਤੇ ਇੱਕ ਸੁਖਪ੍ਰੀਤ ਸਿੰਘ ਉਦੋਕੇ, ਉਹ ਬੜੇ ਵਧੀਆ ਵਿਦਵਾਨ ਹੈ, ਸਿਆਣੇ ਹੈ, ਤੇ ਇਹਦੇ ਵਿੱਚ ਤੁਸੀਂ ਆਪਣਾ ਕੋਈ ਜੋੜ ਕੇ ਦੱਸੋ ਜੇ ਕੋਈ ਆਗੂ ਬਣਨ ਦਾ ਲਾਇਕ ਹੈਗਾ ਤੇ। ਥੈਂਕ ਯੂ। ਸੁਣ ਲੈਣ ਦੇ ਭੈਣ ਜੀ। ਥੈਂਕ ਯੂ। ਦੇਖੋ, ਪੰਜੋਲੀ ਸਾਹਿਬ, ਹਾਂ ਠੀਕ ਹੈ, ਕਿਸੇ ਟਾਈਮ ਕਰਨੈਲ ਸਿੰਘ ਪੰਜੋਲੀ ਹੋਰਾਂ ਦੇ ਬਾਰੇ 'ਚ ਸੀਗਾ ਕਿ ਉਹ ਬੋਲਦੇ ਨੇ ਹਰ ਗੱਲ ਦੇ ਉੱਤੇ, ਜਿਹੜਾ ਜੀ ਉਹਨਾਂ ਦਾ ਚੰਗਾ ਪੱਖ ਹੁੰਦਾ, ਮਾੜੇ ਨੂੰ ਮਾੜਾ, ਚੰਗੇ ਨੂੰ ਚੰਗਾ ਕਹਿਣ ਦੀ ਜੁਰਤ ਰੱਖਦੇ ਨੇ। ਪਰ ਪੰਜੋਲੀ ਸਾਹਿਬ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਜੀ ਕਿ ਉਹ ਸਮਝੌਤਾਵਾਦੀ ਹੋ ਗਏ ਆ। ਹੁਣ ਉਹ ਬਹੁਤੇ ਇਸ਼ੂਜ਼ ਦੇ ਉੱਤੇ ਬੋਲਦੇ ਨਹੀਂ, ਚੁੱਪ ਕਰਕੇ ਜਿਹੜੇ ਉਹਨਾਂ ਨੂੰ ਜਿਹੜਾ ਰੱਖਿਆ ਗਿਆ ਸ਼੍ਰੋਮਣੀ ਕਮੇਟੀ ਮੈਂਬਰ ਦੇ ਤੌਰ ਦੇ ਉੱਤੇ, ਉਹਦਾ ਸੁੱਖ ਮੰਨਣ ਲੱਗ ਗਏ ਨੇ। ਮੈਂ ਸਮਝਦਾ ਜੀ ਕਿ ਜੇ ਦੇਖਿਆ ਜਾਵੇ ਇਸ ਵੇਲੇ, ਕਿਉਂਕਿ ਇਹਦੇ ਵਿੱਚ ਇਹਨੂੰ ਸੰਭਾਲਣਾ ਕਿਵੇਂ ਕਰਨਾ, ਸੁਖਦੇਵ ਸਿੰਘ ਭੌਰ ਹੋਰੀ ਜਿਹੜੇ ਨੇ ਜੀ ਉਹ ਚੁੱਪ ਕਰਕੇ ਬੈਠੇ ਨੇ। ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਅੱਗੇ ਆਉਣਾ ਚਾਹੀਦਾ। ਕੋਈ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਕਿ ਇੱਕ ਬੰਦਾ ਜਿਹੜਾ ਜੀ ਆ ਕੇ ਸੰਭਾਲ ਲੂਗਾ। ਸਵਾਲ ਇੱਥੇ ਜਿਹੜਾ ਨਾ ਜੀ ਵੱਡਾ ਖੜਾ ਇਹ ਹੁੰਦਾ ਹੈ ਕਿ ਜਿਹੜੇ ਵਿਰੋਧੀ ਧਿਰਾਂ ਨੇ ਉਹ ਜਿੰਨਾ ਵੀ ਜਿਹੜੀਆਂ ਬੋਲਦੀਆਂ ਨੇ, ਇੱਥੇ ਜਿਹੜੀਆਂ ਪੰਥਕ ਜਥੇਬੰਦੀਆਂ ਵਿਚਲੀਆਂ ਮੈਂ ਗੱਲ ਕਰਦਾ ਜੀ, ਸਿਆਸੀ ਤੌਰ ਦੇ ਉੱਤੇ ਨਹੀਂ, ਉਹ ਇਹਨਾਂ ਇਸ਼ੂਜ਼ ਦੇ ਉੱਤੇ ਇਕਜੁੱਟ ਕਿਉਂ ਨਹੀਂ ਹੁੰਦੀਆਂ ਜੀ? ਉਹ ਕਦੀ ਵੀ ਇਕਜੁੱਟ ਨਾ ਹੋਈਆਂ ਨੇ, ਨਾ ਹੋਣ ਦੇ ਕੋਈ ਚਾਂਸਸ ਜਿਹੜੇ ਆ ਜੀ ਉਹ ਅੱਗੋਂ ਲੱਗਦੇ ਨੇ। ਕਿਉਂਕਿ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਆ, ਜਿਹੜੀ ਇਹ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਜਿਹੜੇ ਸੀਗੇ ਉਹਨਾਂ ਨੇ ਦਿੱਤੀ ਸੀ, ਉਹਦੇ ਉੱਤੇ ਇੱਥੇ ਦੀਆਂ ਜਿਹੜੀਆਂ ਪਾਰਟੀਆਂ ਨੇ ਨਾ ਉਹ ਸਹੀ ਮਾਇਨਿਆਂ ਦੇ ਵਿੱਚ ਅਮਲ ਕਰ ਰਹੀਆਂ ਨੇ, ਔਰ ਇਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਜੀ ਉਹ ਵਰਤ ਰਹੀਆਂ ਨੇ। ਅੱਜ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ, ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹਦੇ ਉੱਤੇ ਧਿਆਨ ਕੇਂਦਰਿਤ ਕਰਨਾ ਪਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਕਿਹਦੇ ਕੋਲੇ ਆ। ਜੇ ਤੁਸੀਂ ਸਮਝਦੇ ਹੋ ਕਿ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ ਤਾਂ ਉੱਥੋਂ ਬਾਦਲ ਦਲ ਦਾ ਜਿਹੜਾ ਜੀ ਉਹ ਕਬਜ਼ਾ ਖਤਮ ਹੋ ਸਕਦਾ ਹੈ। ਜੇ ਮੈਨੂੰ ਪੁੱਛੋ ਤੇ ਅੱਜ ਮੇਰਾ ਜਵਾਬ ਜਿਹੜਾ ਜੀ ਉਹ ਨਾ ਦੇ ਵਿੱਚ ਹੈ। ਉਹਦਾ ਕਾਰਨ ਇਹ ਆ ਕਿ ਇਹ ਸਾਰੇ ਜਿਹੜੇ ਜੀ ਉਹ ਆਪੋ ਆਪਣੀ ਡਫਲੀ ਵਜਾਉਣ ਵਾਲੇ ਨੇ। ਕੋਈ ਇੱਕ ਪਾਸੇ ਨੂੰ ਖਿੱਚੀ ਫਿਰਦਾ, ਕੋਈ ਦੂਜੇ ਪਾਸੇ ਨੂੰ ਜਿਹੜਾ ਜੀ ਉਹ ਖਿੱਚੀ ਫਿਰਦਾ। ਟਕਸਾਲ ਵਾਲੇ ਕਹਿੰਦੇ ਸਾਡੇ ਤੋਂ ਉੱਪਰ ਕੋਈ ਨੀਗਾ, ਦੂਜੇ ਜਿਹੜੇ ਜੀ ਉਹ ਕਹਿੰਦੇ ਸਾਡੇ ਤੋਂ ਉੱਪਰ ਕੋਈ ਨੀਗਾ। ਜੇ ਹਰਚਰਨ ਸਿੰਘ ਜਿਹਦੇ ਵਾਸਤੇ ਇੱਕ ਜੌਬ ਕ੍ਰੀਏਟ ਕੀਤੀ ਗਈ ਸੀ, 5 ਲੱਖ ਰੁਪਏ ਦਾ ਬੋਝ ਤਕਰੀਬਨ ਮਹੀਨੇ ਦਾ ਪਾਇਆ ਗਿਆ ਸੀਗਾ, ਜੇ ਉਹਨੇ ਕੁਝ ਟਕਸਾਲ ਦੇ ਬੰਦੇ ਕੱਢਤੇ ਤੇ ਟਕਸਾਲ ਵਾਲੇ ਅੜ ਗਏ ਵੀ ਜਾਂ ਤਾਂ ਫਿਰ ਯਾਰੀ ਸਾਡੇ ਨਾਲ ਰੱਖੋ ਤੇ ਜਾਂ ਫਿਰ ਹਰਚਰਨ ਸਿੰਘ ਨੂੰ ਕੱਢੋ, ਤੇ ਉਹ ਕਢਵਾ ਕੇ ਹੀ ਉਹਨਾਂ ਨੇ ਜਿਹੜਾ ਸੀਗਾ ਨਾ ਉਹ ਦਮ ਲਿਆ। ਇਹ ਜਿਹੜੀਆਂ ਧੜੇਬਾਜ਼ੀਆਂ ਬਣੀਆਂ ਹੋਈਆਂ ਨੇ, ਭੈਣ ਜੀ ਹੋਰੀ ਬਲੈਕ ਪ੍ਰਿੰਸ ਦਾ ਜ਼ਿਕਰ ਕਰ ਰਹੇ ਸੀ, ਲੱਗੀ ਹੋਈ ਆ। ਬਲੈਕ ਪ੍ਰਿੰਸ ਦੇ ਪਿਛਲੀ ਕਹਾਣੀ ਕੀ ਆ? ਉਹ ਸਿੱਖ ਧੜੇਬੰਦੀਆਂ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ ਜਿਹੜਾ ਕਾਬਲ, ਲਾਹੌਰ, ਉਧਰ ਤਿੱਬਤ, ਦਿੱਲੀ ਤੱਕ ਜਿਹੜਾ ਜਾਂਦਾ ਸੀਗਾ, ਉਹਨੂੰ ਖਤਮ ਕਿਹਨੇ ਕੀਤਾ? ਇਹ ਠੀਕ ਹੈ, ਸਾਜ਼ਿਸ਼ਾਂ ਉਹਦੇ ਪਿੱਛੇ ਕੀਤੀਆਂ ਕਿਸੇ ਨੇ, ਪਰ ਮੋਹਰੇ ਬਣਾ ਕੇ ਕਿਹਨੂੰ ਵਰਤਿਆ? ਸਾਡੇ ਹੀ ਲੋਕ ਸੀਗੇ। ਉਹ ਕੌਣ ਲੋਕ ਸੀ? ਉਹਨਾਂ ਨੂੰ ਵੀ ਜਿਹੜਾ ਜੀ ਉਹ ਯਾਦ ਕਰ ਲਓ। ਤੇ ਇਸ ਕਰਕੇ ਹਾਲਾਤ ਅੱਜ ਵੀ ਕੋਈ ਬਹੁਤੇ ਜਿਹੜੇ ਜੀ ਉਹ ਚੰਗੇ ਨਹੀਂ ਹੈਗੇ। ਜਿੰਨੀ ਦੇਰ ਤੱਕ ਇਹ ਇੱਕ ਮਾਲਾ ਦੇ ਵਿੱਚ ਨਹੀਂ ਪਰੋਏ ਜਾਣਗੇ, ਓਨੀ ਦੇਰ ਤੱਕ ਇਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਜੀ ਉਹ ਲੱਭਣਾ ਔਖਾ ਆ। ਇਹ ਠੀਕ ਹੈ ਕਿ ਲੀਡਰ ਜਿਹੜੇ ਨੇ ਜੀ ਉਹ ਰਾਤੋਂ ਰਾਤ ਪੈਦਾ ਨਹੀਂ ਹੋ ਜਾਂਦੇ, ਪਰ ਇਸ ਤਰ੍ਹਾਂ ਦੀ ਵੀ ਗੱਲ ਨਹੀਂ ਹੈਗੀ ਕਿ ਕੌਮ ਦੇ ਕੋਲੇ ਲੀਡਰ ਹੈ ਨਹੀਂ ਗੇ। ਇੰਟਲੈਕਚੁਅਲ ਤਬਕੇ ਦੇ ਵਿੱਚੋਂ ਅਜੇ ਵੀ ਜਿਹੜੇ ਜੀ ਉਹ ਕੌਮ ਕੋਲੇ ਲੀਡਰਸ਼ਿਪ ਹੈਗੀ ਆ। ਪਰ ਪ੍ਰੋਬਲਮ ਇਹ ਆ ਕਿ ਜਿਹੋ ਜੀ ਗੰਦੀ ਸਿਆਸਤ ਇਸ ਧਰਮ ਦੇ ਨਾਂ ਦੇ ਉੱਤੇ ਜਿਹੜੀ ਅੰਦਰ ਹੋਣੀ ਸ਼ੁਰੂ ਹੋ ਗਈ ਆ, ਕੋਈ ਇੰਟਲੈਕਚੁਅਲ ਬੰਦਾ ਇਸ ਦੇ ਵਿੱਚ ਕਿਉਂ ਆਉਣਾ ਚਾਹੂਗਾ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਔਰ ਜਿਹੜਾ ਏਕਾ ਆ, ਜਿੰਨੀ ਦੇਰ ਤੱਕ ਉਹ ਨਹੀਂ ਹੁੰਦਾ,
ਹਰੇਕ ਬੰਦਾ ਇਹ ਸੋਚਦਾ ਕਿ ਕਲਗੀ ਮੇਰੇ ਸਿਰ ਦੇ ਉੱਤੇ ਚਾਹੀਦੀ, ਕਿਸੇ ਹੋਰ ਦੇ ਸਿਰ ਦੇ ਉੱਤੇ ਲੱਗ ਗਈ ਤੇ ਮੈਂ ਉਧਰ ਰਹਿਣ ਨਹੀਂ ਦੇਣੀ ਜੀ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਦੇਖੋ ਜੀ, ਮੇਰਾ ਤਾਂ ਸਵਾਲ ਤਾਂ ਕੋਈ ਨਹੀਂ, ਮੈਂ ਤਾਂ ਅੱਜ ਦਾ ਸੁਣ ਕੇ ਬੜਾ ਹੈਰਾਨ ਰਹਿਣਾ। ਤੇ ਪਹਿਲੀ ਗੱਲ ਤਾਂ ਜਿਹੜੀਆਂ ਨਿਊਜ਼ਾਂ ਤੁਹਾਡੇ ਰੇਡੀਓ ਤੇ ਸੁਣਦੇ ਆ ਆਪਾਂ ਪੰਜਾਬ ਦੀਆਂ, ਤੇ ਮੈਂ ਜਦੋਂ ਘਰ ਜਾਈਦਾ ਤੇ ਡਿਬੇਟ ਦੇਖਦਾ ਰਹਿੰਦਾ ਆ, ਕੋਈ ਵੀ ਜਿਹੜਾ ਪਾਰਟੀਆਂ ਉੱਥੇ ਆਈਆਂ ਹੁੰਦੀਆਂ, ਕੋਈ ਵੀ ਇੱਕ ਦੂਏ ਨੂੰ ਇਹੋ ਜਿਹਾ ਸਵਾਲ ਨਹੀਂ ਜਿਵੇਂ ਹੁਣ ਉਹ ਅਕਾਲੀਆਂ ਦਾ ਬੈਠਾ ਸਿੰਘ ਬਲਟੋਹਾ ਹੁੰਦਾ ਜਾਂ ਜਨਤਾ ਪਾਰਟੀ ਦਾ ਆਪਣੇ ਗਰੇਵਾਲ ਸਾਹਿਬ ਹੁੰਦੇ ਆ, ਉਹ ਦੂਏ ਬੰਦੇ ਉਹਨਾਂ ਨੂੰ ਇੱਕ ਵੀ ਕੁਐਸਚਨ ਨਹੀਂ ਕਰਦੇ ਵੀ ਤੁਸੀਂ ਆਹ ਕੀ ਕਰਕੇ ਗਏ ਆ, ਪਤਾ ਨਹੀਂ ਤਾਂ ਉਹ ਪਹਿਲਾਂ ਗੱਲ ਕਰਕੇ ਆਉਂਦੇ ਆ। ਤੇ ਦੂਜੇ ਪਾਸੇ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਜਿਹੜੇ ਮੇਰੇ ਕਾਲਰ ਵੀਰ ਵੀ ਆ, ਕਈ ਦੂਜੀਆਂ ਪਾਰਟੀਆਂ ਜਾਂ ਕੁਛ ਵੀ ਆ, ਉਹ ਜਦੋਂ ਕਹਿੰਦੇ ਆ ਵੀ ਕਾਂਗਰਸ ਨੇ ਕਿਹਾ ਕਰਜ਼ਾ ਮਾਫ ਕਰ ਦੇਵਾਂਗੇ, ਕਿਸਾਨ ਨਾਂ ਲੈ ਕੇ ਨੋਟ ਰੱਖੀ ਜਾਂਦੇ ਆ, ਪਹਿਲਾਂ ਪੁੱਛਿਆ ਹੋਵੇ ਵੀ ਕਾਂਗਰਸ ਤੁਹਾਨੂੰ ਕਿਸੇ ਗਵਰਨਮੈਂਟ ਨੇ ਕਿਹਾ ਸੀ ਕਰਜ਼ਾ ਦੇਵੋ, ਜਾਂ ਤੁਸੀਂ ਵੇਟ ਕਰੋ ਕੁਛ ਚਿਰ। ਇਹ ਲੋਕਾਂ ਨੇ ਇਹ ਕਾਲੀਆਂ ਲਈ ਮੇਰੇ ਹਿਸਾਬ ਨਾਲ ਮਸ਼ਹੂਰੀ ਕਰ ਦੇਵੇ, ਮੁੜ ਕੇ ਕਾਲੀਆਂ ਨੂੰ ਵੋਟਾਂ ਪਾ ਦਿਓ ਸਾਰੀਆਂ ਮੋਹਰਲੀ ਵਾਰੀ। ਸੋ ਮੇਰੀ ਬੇਨਤੀ ਆ, ਇਹ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਇਹ ਹਰ ਵੇਲੇ ਇਹੀ ਬਿਆਨਬਾਜ਼ੀ ਹੋ ਗਈ ਵੀ ਕਾਂਗਰਸ ਨੇ ਕਰਜ਼ਾ ਨਹੀਂ ਮਾਫ ਕੀਤਾ ਤੇ ਉਹ ਮੁੜ ਕੇ ਇਹ ਆਪਾਂ ਮਸ਼ਹੂਰੀ ਕਰਦੇ ਆ ਵੀ ਮੁੜ ਕੇ ਕਾਲੀਆਂ ਨੂੰ ਵੋਟਾਂ ਪੈਣਗੀਆਂ। ਮੇਰੀ ਤਾਂ ਕੋਈ ਵੋਟ ਨਹੀਂ, ਨਾ ਮੈਂ ਕਦੇ ਕਾਂਗਰਸ ਨੂੰ ਵੋਟ ਪਾਈ ਆ, ਪਰ ਮੈਂ ਚਾਹੁੰਦਾ ਆ ਮੇਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ, ਕਿਸਾਨਾਂ ਨੂੰ ਵੀ, ਜੇ ਤੁਹਾਨੂੰ ਕਹਿਤਾ ਵੀ ਅਸੀਂ ਪੇ ਕਰਾਂਗੇ, ਤੁਸੀਂ ਵੇਟ ਕਰੋ, 9 ਲੱਖ ਲੈ ਕੇ ਮਰ ਜਾਂਦਾ ਤਾਂ ਕੋਈ ਫਾਇਦਾ ਨਹੀਂ ਹੈ। ਤੇ ਬਾਕੀ ਮੈਂ ਇਹ ਤੋਂ ਕੋਈ ਮੱਧ ਘੱਟ ਬੋਲਿਆ ਹੋਵੇ ਮੈਂ ਮਾਫੀ ਚਾਹੁੰਦਾ। ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ। ਸਤਿ ਸ਼੍ਰੀ ਅਕਾਲ ਸੁਰਿੰਦਰ ਸਿੰਘ ਜੀ। ਇੱਕ ਤਾਂ ਤੁਸੀਂ ਉਹ ਟਾਈਮ ਹੀ ਵੇਸਟ ਕਰਦੇ ਜਿਹੜੀਆਂ ਡਿਬੇਟਾਂ ਦੇਖਦੇ ਆ, ਬਾਕੀ ਤੁਸੀਂ ਉਹ ਦੱਸ ਦਿੱਤਾ ਕਿ ਉਹਦੇ ਵਿੱਚ ਹੁੰਦਾ ਕੀ ਆ। ਤੇ ਅੱਗੇ ਸਾਡੇ ਨਾਲ ਜੀ ਬਨੋ ਜੀ। ਬਿਲਕੁਲ, ਐਕਚੁਅਲੀ ਇਹ ਆ ਜੀ ਕਿ ਜਿਹੜੀ ਕਿਉਂਕਿ ਇਹਨਾਂ ਦੇ ਸਵਾਲ ਦੇ ਵਿੱਚ ਹੀ ਜਿਹੜਾ ਜੀ ਉਹ ਜਵਾਬ ਹੈ, ਕਿਉਂਕਿ ਉਹੋ ਹੀ ਚੰਦ ਚਿਹਰੇ ਜਿਹੜੇ ਆ ਉਹਨਾਂ ਦੇ ਵਿੱਚ ਉਹਨਾਂ ਡਿਬੇਟ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੇ ਆ, ਔਰ ਤੁਸੀਂ ਉਹਨਾਂ ਦੇ ਚਿਹਰਿਆਂ ਦੀ ਮੁਸਕਰਾਹਟ ਤੋਂ ਜਿਹੜਾ ਜੀ ਉਹ ਪੜ੍ਹ ਲਿਆ ਕਰੋ ਕਿ ਹੱਥ ਮਿਲਾ ਕੇ ਬੈਠੇ ਨੇ, ਹੱਥ ਮਿਲਾ ਕੇ ਜਾਣਗੇ। ਜੀ ਬਿਲਕੁਲ, ਕੰਮ ਦੀ ਗੱਲ ਨਾ ਅੱਗੇ ਉਹ ਨਹੀਂ ਕੀਤੀ ਤਾਂ ਨਾ ਹੁਣ ਨਹੀਂ ਕਰਨੀ। ਤੇ ਅੱਗੇ ਗੁਰਮੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਗੁਰਮੀਤ ਸਿੰਘ ਬੋਲਦਾ ਕੈਲੀਫੋਰਨੀਆ ਤੋਂ, ਓਰੀਜਨਲ ਤੋਂ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ ਮਤਲਬ ਐਜੂਕੇਸ਼ਨ ਬਾਰੇ। ਕੈਪਟਨ ਸਾਹਿਬ ਜੋ ਸਰਕਾਰ ਆਈ ਹੈ ਉਹਨਾਂ ਨੇ ਕੋਈ ਹੁਣ ਤੱਕ ਟੀਚਿੰਗ ਭਰਤੀ ਕਰਨ ਬਾਰੇ ਜਾਂ ਸਕੂਲਾਂ ਬਾਰੇ ਕੋਈ ਬਜਟ 'ਚ ਲਿਆਇਆ ਪੈਸੇ ਐਕਸਟਰਾ ਕੋਈ? ਆਪਾਂ ਹੋਰ ਰਾਜਨੀਤੀ ਦੀਆਂ ਗੱਲਾਂ ਕਰੀ ਜਾਂਦੇ ਜੀ, ਸਕੂਲ ਬਾਰੇ ਕੋਈ ਨਹੀਂ ਬੋਲ ਰਿਹਾ, ਐਜੂਕੇਸ਼ਨ ਬਾਰੇ ਕੋਈ ਨਹੀਂ ਬੋਲ ਰਿਹਾ, ਤੁਸੀਂ ਦੱਸੋ ਕੋਈ ਹੈ ਕੋਈ ਨਾ ਅਪਗ੍ਰੇਡ? ਥੈਂਕ ਯੂ। ਦੇਖੋ ਇਸ ਤਰ੍ਹਾਂ ਹੈ, ਜਿਹੜੀ ਗੱਲ ਇੱਕ ਸਮਝਣ ਦੀ ਜਿਹੜੀ ਜ਼ਰੂਰਤ ਹੈ, ਇੱਕ ਤਾਂ ਮਹੀਨੇ ਦੇ 4.5 ਜਿਹੜੇ ਆ ਜੀ ਉਹ ਹੋਏ ਆ ਸਰਕਾਰ ਆਈ ਨੂੰ। ਦੇਖੋ ਜਿਹੜੀ ਕੋਈ ਵੀ ਪਾਲਿਸੀ ਆ, ਚਾਹੇ ਉਹ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਵਾਲੀ ਗੱਲ ਆ, ਚਾਹੇ ਐਜੂਕੇਸ਼ਨ ਦੀ ਪਾਲਿਸੀ ਆ, ਚਾਹੇ ਹੈਲਥ ਪਾਲਿਸੀ ਆ, ਇਹ ਪਾਲਿਸੀਜ਼ ਚੱਲਣੀਆਂ ਕਿੱਥੋਂ ਨੇ ਜੀ? ਇਹ ਸਾਰੀਆਂ ਦੀਆਂ ਸਾਰੀਆਂ ਜਿਹੜਾ ਜੀ ਉਹ ਚੱਲਣੀਆਂ ਨੇ ਖਜ਼ਾਨੇ ਤੋਂ। ਖਜ਼ਾਨੇ ਦੇ ਵਿੱਚ ਤਨਖਾਹਾਂ ਜੋਗੇ ਪੈਸੇ ਨਹੀਂ ਹੈਗੇ ਜੀ ਜਿਹੜੇ ਆਲਰੇਡੀ ਰੱਖੇ ਹੋਏ ਨੇ। ਹੁਣ ਪਰਸੋਂ ਨੂੰ ਮੀਟਿੰਗ ਹੈ, ਉਹਦੇ ਵਿੱਚ ਦੇਖਦੇ ਆ ਜਿਹੜੇ 58 ਸਾਲ ਵਾਲੇ ਆ, ਜਿਹੜੀ ਪਹਿਲਾਂ ਉਮਰ ਸੀਗੀ ਜੀ ਰਿਟਾਇਰਮੈਂਟ ਦੀ 58 ਸਾਲ, ਇਹ 60 ਕਰਤੀ ਸੀ ਪਿਛਲੀ ਸਰਕਾਰ ਨੇ, ਵੀ ਉਹਨਾਂ ਨੂੰ ਜਿਹੜੇ ਭੱਤੇ ਵਗੈਰਾ ਦੇਣੇ ਪੈਂਦੇ ਆ ਰਿਟਾਇਰਮੈਂਟ ਦੇ ਉੱਤੇ, ਫੰਡਸ ਵਗੈਰਾ ਉਹ ਨਾ ਦੇਣੇ ਪੈਣ, ਵੀ ਆਪੇ ਜਿਹੜੀ ਅਗਲੀ ਸਰਕਾਰ ਆਊਗੀ ਉਹ ਵੇਖੀ ਜਾਊਗੀ। ਜੇ ਇਹ ਫੈਸਲਾ ਸਰਕਾਰ ਜਿਹੜੀ ਆ ਜੀ ਉਹ ਲੈਂਦੀ ਆ ਕਿ 58 ਸਾਲ ਦੁਬਾਰਾ ਉਮਰ ਫੇਰ ਜਿਹੜੀ ਉਹ ਕਰ ਦਿੰਦੀ ਆ, ਇਹ ਇੱਕ ਠੀਕ ਆ। ਅਜੇ ਹਾਲ ਦੀ ਘੜੀ ਉਹ ਬਹੁਤ ਮਹਿੰਗਾ ਪੈਣਾ ਆ, ਕਿਉਂਕਿ ਤਕਰੀਬਨ ਜਿਹੜਾ ਜੀ ਉਹ 4000 ਕਰੋੜ ਰੁਪਈਆ ਚਾਹੀਦਾ ਹੋਊਗਾ ਸਰਕਾਰ ਨੂੰ ਇਹਨਾਂ ਨੂੰ ਰਿਟਾਇਰ ਕਰਨ ਦੇ ਵਾਸਤੇ, ਤੇ ਉਹਨਾਂ ਦੇ ਉੱਤੇ ਜਿਹੜਾ ਜੀ ਉਹਨਾਂ ਨੂੰ ਪੈਸੇ ਦੇਣ ਲਈ ਜਿਹੜੇ ਉਹਨਾਂ ਨੂੰ ਰਿਟਾਇਰਮੈਂਟ ਤੇ ਮਿਲਦੇ। ਪਰ ਇਹਦਾ ਇੱਕ ਪੋਜ਼ਿਟਿਵ ਜਿਹੜਾ ਪੱਖ ਉਹ ਬਹੁਤ ਵੱਡਾ ਇਹ ਪਊਗਾ, ਇੱਕ ਤਾਂ ਜਿਹੜੀਆਂ ਜੀ ਨੌਕਰੀਆਂ ਨਿਕਲਣਗੀਆਂ, ਔਰ ਜਿਹੜੇ ਨਵੇਂ ਰੱਖਣੇ ਆ ਜੀ ਉਹ, ਕਿਉਂਕਿ ਜੇ ਲੱਖ ਰੁਪਈਆ ਕਿਸੇ ਦੀ ਹੁਣ ਰਿਟਾਇਰਮੈਂਟ ਵਾਲੇ ਦੀ ਤਨਖਾਹ ਆ, ਨਵਾਂ ਜਿਹੜਾ ਜੀ ਉਹ ਆਊਗਾ 30,000 ਤੇ 32,000 ਤੇ, ਔਰ ਉਹਨੂੰ ਕੋਈ ਬੈਨੀਫਿਟ ਜਿਹੜੇ ਆ ਜੀ ਉਹ ਪਹਿਲੇ 3 ਸਾਲ ਨਹੀਂ ਦੇਣੇ ਪੈਣਗੇ। ਲੋਕਾਂ ਨੂੰ ਨੌਕਰੀਆਂ ਤਾਂ ਮਿਲ ਜਾਣਗੀਆਂ, ਬੈਨੀਫਿਟ ਤੋਂ ਬਿਨਾਂ ਵੀ ਲੋਕ ਜਿਹੜਾ ਜੀ ਉਹ ਕਰਨ ਦੇ ਵਾਸਤੇ ਤਿਆਰ ਹੋਣਗੇ, ਉਹ ਪੈਸੇ ਜਿਹੜੇ ਆ ਜੀ ਸੇਵ ਹੋਣਗੇ। ਮਤਲਬ ਇਹ ਕਿ ਅੱਜ ਲਾਉਣਾ ਪਊਗਾ, ਪਰ ਸੇਵਿੰਗ ਜਿਹੜੀ ਆ ਜੀ ਜੇ ਆਪਾਂ ਥਰੂ ਪੂਰਾ ਪ੍ਰੋਸੈਸ ਲੈ ਲਈਏ ਉਹ ਜਿਹੜਾ ਨੌਕਰੀਆਂ ਵਾਲਾ, ਘੱਟੋ ਘੱਟ ਤੁਸੀਂ ਲਾ ਕੇ ਚੱਲੋ ਜੀ ਸਾਲ ਤੋਂ 1.5 ਸਾਲ ਦਾ, ਮਤਲਬ ਕਿ ਪੈਸੇ ਜਿਹੜੇ ਨੇ ਜੀ ਉਹ ਸੇਵ ਹੋਣੇ ਕਦੋਂ ਸ਼ੁਰੂ ਹੋਣਗੇ। ਪਰ ਜਿਹੜਾ ਇੱਕ ਘੱਪਾ ਪੈ ਜਾਊਗਾ ਬਹੁਤ ਵੱਡਾ, ਇੱਕਦਮ ਜਿਹੜੇ ਰਿਟਾਇਰਮੈਂਟ ਦੇ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿਕਲ ਜਾਣਗੇ, ਉਹਨੂੰ ਕਿਵੇਂ ਹੈਂਡਲ ਜਿਹੜਾ ਜੀ ਉਹ ਕੀਤਾ ਜਾਊਗਾ। ਜੇ ਤਾਂ ਪਾਲਿਸੀਜ਼ ਸਹੀ ਜਿਹੜੀਆਂ ਜੀ ਉਹ ਬਣ ਗਈਆਂ, ਰੈਵਨਿਊ ਆਉਣਾ ਸ਼ੁਰੂ ਹੋ ਜਾਊਗਾ। ਇਹ ਨਹੀਂ ਹੈਗਾ ਕਿ ਰੈਵਨਿਊ ਹੈ ਨਹੀਂ ਗਾ, ਹੈਗਾ। ਚੋਰ ਮੋਰੀਆਂ ਜਿਹੜੀਆਂ ਜੀ ਉਹ ਬੰਦ ਕਰਨੀਆਂ ਪੈਣਗੀਆਂ, ਔਰ ਕੁਝ ਜਿਹੜੇ ਸਖਤ ਫੈਸਲੇ ਨੇ ਉਹ ਲੈਣੇ ਪੈਣਗੇ ਸਰਕਾਰ ਨੂੰ। ਜੇ ਤਾਂ ਉਹ ਸਖਤ ਫੈਸਲੇ ਲੈ ਗਏ
ਤਾਂ ਇੰਨਾ ਹੈ ਜੀ ਕਿ ਕਿਉਂਕਿ ਢਾਂਚਾ ਆ, ਇੱਕ ਸਿਸਟਮ ਹੈ, ਜਿਵੇਂ ਹਾਲਾਂਕਿ ਬਿਜ਼ਨਸ ਤਾਂ ਕੋਈ ਹੈ ਨਹੀਂ ਗਾ, ਪਰ ਬਿਜ਼ਨਸ ਵਾਲੇ ਮਾਮਲੇ 'ਚ ਕਹਿੰਦੇ ਆ ਨਾ, ਪਹਿਲਾਂ ਚੱਟੀ ਫੇਰ ਹੱਟੀ ਫੇਰ ਖੱਟੀ। ਤੋ ਜੇ ਇਹ ਹੈ ਤੇ ਸਰਕਾਰ ਦੇ ਕੋਲੇ ਜੇ ਰੈਵਨਿਊ ਆਉਣਾ ਸ਼ੁਰੂ ਹੋਊਗਾ ਤੇ ਪਾਲਿਸੀਜ਼ ਜਿਹੜੀਆਂ ਜੀ ਉਹ ਬਣ ਗਈਆਂ, ਰੈਵਨਿਊ ਹੈ ਨਹੀਂ ਗਾ, ਹਾਲ ਦੀ ਘੜੀ ਤਾਂ ਜਿਹੜੇ ਰੱਖੇ ਹੋਏ ਮੁਲਾਜ਼ਮ ਹੈ ਉਹਨਾਂ ਜੋਗੀਆਂ ਤਨਖਾਹਾਂ ਨਹੀਂ ਹੈਗੀਆਂ, ਤੇ ਨਵੇਂ ਜਿਹੜੇ ਟੀਚਰ ਨੇ ਉਹ ਹਾਇਰ ਕਿੱਥੋਂ ਹੋ ਜਾਣਗੇ? ਇਹ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਜੀ। ਮੈਂ ਫੇਰ ਕਹੂੰਗਾ ਸੱਤਿਆਨਾਸ਼ ਢਾਂਚੇ ਦਾ ਹੋਇਆ 10 ਸਾਲਾਂ ਦੇ ਦੌਰਾਨ, ਪਿਛਲੇ 5 ਸਾਲਾਂ 'ਚ ਖਾਸ ਤੌਰ ਦੇ ਉੱਤੇ ਹੋਇਆ। ਘਰ ਦਾ ਸਿਸਟਮ ਇੱਕ ਵਾਰੀ ਹਿੱਲ ਜਾਵੇ, ਜਿਹੜੇ ਲੋਕ ਬਜਟ ਬਣਾ ਕੇ ਨਹੀਂ ਚੱਲਦੇ ਉਹਨਾਂ ਦੇ ਘਰ ਦਾ ਸਿਸਟਮ ਹਿੱਲ ਜਾਂਦਾ ਹੈ, ਤਾਂ ਫਿਰ ਸੂਬੇ ਦਾ ਕੰਪਲੀਟ ਹਿੱਲਿਆ ਹੋਇਆ ਸਿਸਟਮ ਹੈ ਜੀ। ਆਤ ਜੀ ਸਾਡੇ ਲਾਸਟ ਕਾਲਰ ਕੁਲਦੀਪ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਦੇਜ ਪੰਨੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੀਪ ਸਿੰਘ ਬੋਲ ਰਿਹਾ ਜੀ, ਮੈਂ ਸਮਾਣਾ ਮੰਡੀ ਨੂੰ ਬਿਲੋਂਗ ਕਰਦਾ ਜੀ। ਆਪ ਜੀ ਨੇ ਹਲਕਾ ਜਥੇਦਾਰਾਂ ਦੀ ਗੱਲ ਕੀਤੀ, ਉਹ ਤੇ ਮੇਰਾ ਖਿਆਲ ਹੈ ਵੀ ਮੱਚ ਮੀਟਰ ਹੋਏਗਾ ਜੇ ਉਹਨਾਂ ਨੂੰ ਇਹ ਵੀ ਕਹਿ ਲਈਏ ਹਲਕੇ ਜਥੇਦਾਰ। ਇੱਕ ਵੀਰ ਜੀ ਨੇ ਸਵਾਲ ਕੀਤਾ ਸੀ ਵੀ ਗੈਂਗਸਟਰ, ਜਿੱਥੋਂ ਤੱਕ ਮੇਰੀ ਨੌਲੇਜ ਆ, ਇਹ ਗੈਂਗਸਟਰ ਜਿਹੜੇ ਨੇ ਇਹ ਚੰਗੇ ਲੀਡਰਾਂ ਨੇ ਪਾਲੇ ਹੋਏ ਨੇ, ਉਹਨਾਂ ਦੀ ਛਤਰ ਛਾਇਆ ਦੇ ਥੱਲੇ ਇਹ ਕੰਮ ਕਰਦੇ ਨੇ। ਪੁਲਿਸ ਵਾਲੇ ਇਹਨਾਂ ਕੋਲ ਮਹੀਨਾ ਕਰਾਉਂਦੇ ਨੇ, ਕੁਝ ਬਲੈਕੀਆਂ ਨੂੰ ਮੈਨੂੰ ਪਤਾ ਜੀ ਤੌਰ ਤੇ ਉਹ ਮਹੀਨਾ ਭਰ ਕੇ ਆਉਂਦੇ ਹੁੰਦੇ ਸੀ ਪੁਲਿਸ ਵਾਲਿਆਂ ਨੂੰ ਪਟਿਆਲੇ। ਇੱਕ ਮੈਂ ਜਾਣਕਾਰੀ ਲੈਣੀ ਚਾਹੁੰਦਾ, ਵੀਡੀਓ ਬੜੀ ਵਾਇਰਲ ਹੋਈ ਹੈ, ਇੱਕ ਜੋੜੇ ਨੂੰ ਨਿਰਵਸਤਰ ਕਰਕੇ ਤੇ ਭੀੜ ਘਮਾਉਣ ਲਈ ਹੈ, ਨਾਲ ਸੋਟੀਆਂ ਮਾਰਦੀ ਹੈ। ਉਹ ਕਿੱਥੋਂ ਦੀ ਘਟਨਾ ਹੈ? ਬੜੀ ਘਿਨਾਉਣੀ ਘਟਨਾ ਹੈ। ਇਨਸਾਨੀਅਤ ਨਾਂ ਦੀ ਉੱਥੇ ਨਜ਼ਰ ਆਉਂਦੀ, ਨਾ ਪ੍ਰਸ਼ਾਸਨ। ਥੈਂਕ ਯੂ ਭੈਣ ਜੀ, ਮੈਨੂੰ ਸੁਣਨ ਦੇ ਆ ਜੇ ਗੱਲ ਜੀ। ਕਦੀ ਇੱਕੋ ਚੁਟਕਲੇ ਦੇ ਰੂਪ ਦੇ ਵਿੱਚ ਹੁੰਦੀ ਸੀ ਬਈ ਜਿਹੜੇ ਵੱਡੇ ਅਫਸਰ ਸੀਗੇ ਉਹ ਚੋਰੀ ਫੜਨ ਲਈ ਉਹਨਾਂ ਦੇ ਉੱਤੇ ਵੀ ਦਬਾਅ ਸੀਗਾ, ਤੇ ਉਹਨਾਂ ਨੇ ਹੇਟਲਰ ਨੇ ਕਿਹਾ ਵੀ 24 ਘੰਟੇ ਹੋ ਗਏ ਆ ਵੀ ਚੋਰੀ ਜਿਹੜੀ ਹੋਈ ਨੂੰ ਅਜੇ ਤੱਕ ਚੋਰ ਫੜੇ ਕਿਉਂ ਨਹੀਂ ਗਏ? ਉਹ ਕਹਿੰਦੇ ਜੀ ਕੋਸ਼ਿਸ਼ ਤਾਂ ਸਾਡੀ ਪੂਰੀ ਆ। ਤਾਂ ਅਫਸਰ ਨੇ ਕਿਹਾ ਵੀ ਤੁਸੀਂ ਸੁੰਘਣ ਵਾਲੇ ਕੁੱਤੇ ਅਜੇ ਤੱਕ ਕਿਉਂ ਨਹੀਂ ਲਿਆਂਦੇ? ਕਹਿੰਦਾ ਜੀ ਲਿਆਂਦੇ ਆ, ਜਿਉਂ ਉਹਨਾਂ ਨੂੰ ਛੱਡਦੇ ਆ ਤੇ ਉਹ ਜਾ ਕੇ ਜਿਹੜੇ ਕੁਆਟਰ ਆ ਉਹਨਾਂ 'ਚ ਵੜ ਜਾਂਦੇ ਆ। ਸਵਾਲ ਇਹ ਆ ਉੱਥੇ ਹੀ ਇਹ ਗੈਂਗਸਟਰ ਜਿਹੜਾ ਜੀ ਜਾ ਕੇ ਵੜਦੇ ਆ ਜੀ ਉਸ ਜਗ੍ਹਾ ਦੇ ਉੱਤੇ। ਜਿਹੜੀ ਵੀਡੀਓ ਦੀ ਗੱਲ ਜਿਹੜੀ ਕਰ ਰਹੇ ਹੋ ਜਿੰਨੀ, ਕਿਉਂਕਿ ਉਹਦਾ ਅਜੇ ਪਤਾ ਤਾਂ ਨਹੀਂ ਲੱਗ ਰਿਹਾ, ਉੱਤਰ ਪ੍ਰਦੇਸ਼ ਦੀ ਜਿਹੜੀ ਹੈ ਜੀ ਉਹ ਦੱਸੀ ਦੀ ਆ ਵੀਡੀਓ, ਜਿਹੜੇ ਵਾਇਰਲ ਹੋਈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਅਜੇ ਕਨਫਰਮ ਨਹੀਂ ਹੈ ਕਿ ਕਿਸ ਜਗ੍ਹਾ ਦੀ ਹੈਗੀ। ਇੱਕ ਉਹ ਤੇ ਇੱਕ ਜਿਹੜੇ ਟੀਚਰ ਨੇ ਉਹਨਾਂ ਦਾ ਕਟਾਪਾ ਹੋਇਆ ਖਾਸ ਤੌਰ ਦੇ ਉੱਤੇ, ਜਿਹੜੇ ਮੇਲ ਪੁਲਿਸ ਵਾਲੇ ਨੇ ਉਹ ਫੀਮੇਲ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਕੁੱਟ ਰਹੇ, ਉਹ ਵੀ ਉੱਤਰ ਪ੍ਰਦੇਸ਼ ਦੀ ਹੈ। ਸੋ ਉਸ ਜਗ੍ਹਾ ਦੇ ਉੱਤੇ ਹੀ ਇਹੋ ਜਿਹੀਆਂ ਘਟਨਾਵਾਂ ਹੋ ਸਕਦੀਆਂ। ਜੀ ਜੀ ਬਿਲਕੁਲ ਹੁੰਦੀਆਂ ਵੀ ਬਹੁਤ, ਪਰ ਕੋਈ ਕੁਸਕਦਾ ਨਹੀਂ ਹੈਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।